ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਡੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਖੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੂੰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਿਸ਼ਨਪੁਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 22 ਅਕਤੂਬਰ 2025 8 ਕੱਤਕ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੋਂ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਸ਼ ਵਿਦੇਸ਼ ਸਪੈਕਟਰਮ ਕੇਬਲ ਆਰਸੀਐਨ ਕੇਬਲ ਵਰਕ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਿਟਰੋਇਟ ਮਿਸ਼ੀਗਨ ਤੋਂ ਸਰਦਾਰ ਗੁਰਵਿੰਦਰ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਰਵਿੰਦਰ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵੀਅਰਸ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਕਿਸ ਤਰ੍ਹਾਂ ਦੀਵਾਲੀ ਦੇ ਮੌਕੇ ਨਰਿੰਦਰ ਮੋਦੀ ਨਾਲ ਜਿਹੜੀ ਗੱਲਬਾਤ ਕੀਤੀ ਹੈ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਦੀਵਾਲੀ ਮੌਕੇ ਨਰਿੰਦਰ ਮੋਦੀ ਨਾਲ ਗੁਫ਼ਤਗੂ ਕਰਦਿਆਂ ਭਾਰਤ ਵੱਲੋਂ ਰੂਸ ਦਾ ਤੇਲ ਖਰੀਦਣ ਦਾ ਮੁੱਦਾ ਜਿਹੜਾ ਉਹ ਚੱਕਿਆ ਔਰ ਵਾਈਟ ਹਾਊਸ ਵਿੱਚ ਦੀਵਾਲੀ ਸਮਾਗਮ ਦੌਰਾਨ ਟਰੰਪ ਨੇ ਮੁੜ ਦਾਅਵਾ ਕੀਤਾ ਹੈ ਕਿ ਮੋਦੀ ਨੇ ਉਸ ਨੂੰ ਯਕੀਨ ਦਹਾਨੀ ਕਰਵਾਈ ਹੈ ਕਿ ਭਾਰਤ ਰੂਸ ਤੋਂ ਤੇਲ ਨਹੀਂ ਖਰੀਦੇਗਾ। ਸੋ ਟਰੰਪ ਨੇ ਪਾਕਿਸਤਾਨ ਦਾ ਜ਼ਿਕਰ ਵੀ ਕੀਤਾ ਹੈ ਔਰ ਮੋਦੀ ਅਤੇ ਭਾਰਤ ਸਰਕਾਰ ਵੱਲੋਂ ਕੋਈ ਇਸ ਮੁੱਦੇ ਤੇ ਜਿਹੜਾ ਪੂਰੀ ਜਿਹੜੀ ਜ਼ੁਬਾਨ ਹੈ ਉਹ ਬੰਦ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੁਰਵਿੰਦਰ ਸਿੰਘ ਡਿਟਰੋਇਟ ਨਿਵਾਸੀ ਮਿਸ਼ੀਗਨ ਸਟੇਟ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਉਹਨਾਂ ਦੇ ਭਾਈ ਦਲਜੀਤ ਸਿੰਘ ਔਰ ਉਹਨਾਂ ਦੇ ਸਾਥੀਆਂ ਦੇ ਐਫਰਟ ਦੇ ਨਾਲ ਹੀ ਜਿਹੜੀ ਸਾਡੀ ਇੱਕ ਖੁੱਲ੍ਹੀ ਮਿਲਣੀ ਹੋਈ ਜਿਹਦੇ 'ਚ ਖੁੱਲ੍ਹ ਕੇ 2 ਘੰਟੇ ਇੱਕ ਵਿਚਾਰ ਗੋਸ਼ਟੀ ਸੈਸ਼ਨ ਚੱਲਿਆ ਜਿਸ ਦੇ ਵਿੱਚ ਪੰਥਕ ਮਸਲੇ ਖਾਸ ਤੌਰ 'ਤੇ ਖਾਲਿਸਤਾਨ ਦਾ ਮੁੱਦਾ ਔਰ ਕਿਉਂਕਿ 9 ਅਕਤੂਬਰ ਨੂੰ ਭਾਈ ਹਰਜਿੰਦਰ ਸਿੰਘ ਜੰਦਾ ਭਾਈ ਸੁਖਦੇਵ ਸਿੰਘ ਸੁੱਖਾ ਦਾ ਸ਼ਹੀਦੀ ਦਿਨ ਸੀ। ਸੋ ਉਹਨਾਂ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਇਹ ਸਮਾਗਮ ਸੀ ਔਰ ਬੜੇ ਚੰਗੇ ਢੰਗ ਦੇ ਨਾਲ ਇਸ ਨੂੰ ਆਰਗੇਨਾਈਜ਼ ਕੀਤਾ ਗਿਆ। ਟੀਵੀ 84 ਦੇ ਮਾਧਿਅਮ ਰਾਹੀਂ ਲੱਖਾਂ ਲੋਕਾਂ ਤੱਕ ਇਹ ਮੈਸੇਜ ਪਹੁੰਚਿਆ ਸ਼ਹੀਦਾਂ ਦੇ ਡੁੱਲੇ ਖੂਨ ਦਾ ਵੀ ਖਾਲਿਸਤਾਨ ਦੇ ਕੌਜ਼ ਨਾਲ ਸੰਬੰਧਿਤ ਵੀ ਔਰ ਬਹੁਤ ਸਾਰਿਆਂ ਨੇ ਇਸ ਸਾਰੇ ਫਾਰਮੈਟ ਨੂੰ ਪਸੰਦ ਕਰਦੇ ਆ ਕਿ ਗੁਰਦੁਆਰਾ ਸਾਹਿਬਾਨ ਦੇ ਵਿੱਚ ਇੱਕ ਆਪਣਾ ਮਾਹੌਲ ਹੁੰਦਾ ਉਹ ਜਾਰੀ ਰਹਿਣਾ ਚਾਹੀਦਾ ਹੈ ਜਿੱਥੇ ਵਿਚਾਰਾਂ ਦਾ ਪ੍ਰਗਟਾਵਾ ਹੁੰਦਾ ਪਰ ਇਸ ਕਿਸਮ ਦੇ ਸੈਸ਼ਨ ਰੀਅਲੀ ਜਿਹੜੇ ਨੇ ਉਹ ਇੰਟਰੈਕਟਿਵ ਹੋਣ ਕਰਕੇ ਜਿਹੜੇ ਸਵਾਲ ਅਕਸਰ ਵਿਰੋਧੀਆਂ ਵੱਲੋਂ ਵੀ ਚੁੱਕੇ ਜਾਂਦੇ ਨੇ ਕਈ ਆਪਣਿਆਂ ਦੇ ਦਿਲਾਂ 'ਚ ਵੀ ਹੁੰਦੇ ਨੇ ਕਈ ਵਾਰ ਕੁਝ ਮਾਮਲਿਆਂ ਨੂੰ ਲੈ ਕੇ ਜਿਹੜਾ ਹੈ ਉਹ ਕਨਫਿਊਜ਼ਨ ਵੀ ਹੁੰਦਾ ਹੈ ਕਿ ਉਹ ਇਸ ਕਿਸਮ ਦੇ ਓਪਨ ਸੈਸ਼ਨ ਦੇ ਨਾਲ ਹੀ ਜਿਹਦੇ 'ਚ ਕਿ ਖੁੱਲ੍ਹ ਕੇ ਹਰ ਇੱਕ ਨੂੰ ਮੌਕਾ ਮਿਲੇ ਆਪਣੀ ਗੱਲ ਕਹਿਣ ਦਾ ਇਸ ਫਾਰਮੈਟ ਨੂੰ ਐਨਕਰੇਜ ਕਰਨਾ ਚਾਹੀਦਾ। ਸੋ ਅਸੀਂ ਹਮੇਸ਼ਾ ਹੀ ਮੈਂ ਅਕਸਰ ਇਹ ਪਹਿਲਾਂ ਵੀ ਇੱਕ ਵਾਰ ਕਿਹਾ ਸੀ ਕਿ ਜਦੋਂ ਨਵੰਬਰ 1991 ਦੇ ਵਿੱਚ ਮੈਂ ਸਪੋਕਸਪਰਸਨ ਪੰਥਕ ਕਮੇਟੀ ਦੇ ਤੌਰ 'ਤੇ ਸੇਵਾ ਸਤਿਗੁਰੂ ਨੇ ਬਖਸ਼ੀ ਔਰ ਇਹ ਉਹ ਪੀਰੀਅਡ ਸੀ ਜਦੋਂ ਆਲਰੇਡੀ 1988 ਦਾ ਸੋ ਕਾਲਡ ਆਪਰੇਸ਼ਨ ਬਲੈਕ ਥੰਡਰ 2
ਕਿਉਂਕਿ ਇਹ ਸਰਕਾਰੀ ਕੋਡ ਨੇਮ ਨੇ ਜਿਹੜੇ ਉਹ ਸਿੱਖਾਂ ਦੇ ਉੱਤੇ ਹਮਲਿਆਂ ਦੇ ਲਈ ਵਰਤਦੇ ਨੇ। ਪਰ ਮੈਂ ਇਸ ਲਈ ਉਹਦੇ ਨਾਲ ਸੋ ਕਾਲ ਜਾਂ ਖੌਤੀ ਇਸ ਲਈ ਕਹਿ ਦਿੰਦਾ ਵੀ ਅਸੀਂ ਇਹਨੂੰ ਰੈਕਗਨਾਈਜ਼ ਨਹੀਂ ਕਰਦੇ। ਪਰ ਉਹਨਾਂ ਨੇ ਜਦੋਂ ਦਰਬਾਰ ਸਾਹਿਬ ਤੇ ਫੁੱਲ ਸਕੇਲ ਹਮਲਾ ਕੀਤਾ, ਟੋਟਲ ਵਾਰ ਸਿੱਖਾਂ ਦੇ ਉੱਤੇ ਥੋਪੀ, ਤੇ ਉਸ ਦਾ ਨਾਂ ਉਹਨਾਂ ਨੇ ਜਿਹੜਾ ਆਪਰੇਸ਼ਨ ਬਲੂ ਸਟਾਰ ਰੱਖਿਆ। ਜ਼ਾਹਰ ਹੈ ਕਿ ਇਹ ਕੋਡ ਨੇਮਸ ਦੇ ਵਿੱਚ ਵੀ ਬਹੁਤ ਕੁਝ ਛੁਪਿਆ ਹੁੰਦਾ ਹੈ, ਉਹਨਾਂ ਦੀ ਬਦਦਿਆਨਤੀ, ਬਦਨੀਤੀ ਔਰ ਨਫ਼ਰਤ। ਔਰ ਜ਼ਾਹਰ ਹੈ ਨੀਲਾ ਰੰਗ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ, ਫਿਰ ਪ੍ਰਗਟੇ ਸਿੰਘ ਭੁਜੰਗੀਏ ਨਿਲੰਬਰ ਤਾਰਾ, ਨੀਲੇ ਅੰਬਰ, ਨੀਲੇ ਕੱਪੜੇ। ਜ਼ਾਹਰ ਹੈ ਨੀਲਾ ਬਾਣਾ 10ਵੇਂ ਪਾਤਸ਼ਾਹ ਦਾ ਬਾਣਾ ਹੈ, ਔਰ ਅੱਜ ਵੀ ਸਾਡੇ ਨਿਹੰਗ ਸਿੰਘ ਜਿਹੜੇ ਨੇ ਉਸ ਬਾਣੇ ਨੂੰ ਉਹਨਾਂ ਨੇ ਕਾਇਮ ਰੱਖਿਆ ਹੋਇਆ। ਸੋ ਉਸ ਦੇ ਨਾਲ ਜੋੜ ਕੇ ਉਸ ਨੂੰ ਜਿਹੜਾ ਉਸ ਹਮਲੇ ਦਾ ਨਾਂ ਬਲੂ ਸਟਾਰ ਰੱਖਣਾ, ਕਿਉਂਕਿ ਮੈਂ ਅਕਸਰ ਯਾਦ ਦਹਾਨੀ ਕਰਵਾਉਂਦਾ ਕਿ ਬੁੱਧ ਭਾਵੇਂ 2500 ਸਾਲ ਪਹਿਲਾਂ ਹੋਇਆ ਅੱਜ ਤੋਂ, ਔਰ ਬੁੱਧ ਧਰਮ ਜਿਹੜਾ ਉਹ ਪਹਿਲਾ ਉਸ ਖਿੱਤੇ ਦੇ ਵਿੱਚ ਪਾਵਰਫੁਲ ਬੁੱਧ ਦੀ ਆਵਾਜ਼ ਸੀ ਜਿਸ ਨੇ ਚੈਲੰਜ ਕੀਤਾ ਸੀ ਬ੍ਰਾਹਮਣਵਾਦ ਨੂੰ। ਬਨਾਰਸ ਤੋਂ ਥੋੜੀ ਦੂਰ ਖਲੋ ਕੇ ਸਾਰਨਾਥ 'ਚ ਬੁੱਧ ਨੇ ਕਿਹਾ ਸੀ ਕਿ ਮੈਂ ਬ੍ਰਾਹਮਣ ਕੋ ਨਹੀਂ ਮਾਨਤਾ। ਨਾ ਉਹਨੇ ਬ੍ਰਾਹਮਣਵਾਦ ਨੂੰ ਮੰਨਿਆ, ਨਾ ਕਾਸਟ ਸਿਸਟਮ ਨੂੰ ਮੰਨਿਆ, ਇਕੁਆਲਿਟੀ ਦੀ ਗੱਲ ਕੀਤੀ। ਤੇ ਇਸ ਗੱਲ ਦਾ ਵੀ ਧਿਆਨ ਰਹੇ ਕਿ ਬੁੱਧ ਕੋਈ ਆਰੀਅਨ ਰੇਸ ਦਾ ਮੋਟੀਆਂ ਅੱਖਾਂ ਵਾਲਾ ਜਾਂ ਗੋਰੇ ਰੰਗ ਵਾਲਾ ਜਾਂ ਲੰਬੇ ਨੱਕ ਵਾਲਾ ਜਿਹੜਾ ਹੈ ਉਹ ਆਰੀਅਨ ਨਹੀਂ ਸੀ। ਉਹਨੂੰ ਸ਼ਾਕਿਆ ਮੁਨੀ ਵੀ ਕਹਿੰਦੇ ਨੇ। ਕਪਿਲਵਸਤੂ ਜਿਹੜਾ ਨੇਪਾਲ ਦੇ ਵਿੱਚ ਹੈ ਉਸ ਦੇ ਵਿੱਚੋਂ ਪੈਦਾ ਹੋਇਆ। ਤੇ ਜਦੋਂ ਮੋਦੀ ਨਫ਼ਰਤ ਦੇ ਨਾਲ ਇਹ ਕਹਿ ਰਿਹਾ ਹੁੰਦਾ ਹੈ ਕਿ ਜੀ ਅਬ ਤੋਂ हमारे भगवान गणेश भी छोटी छोटी आंखों वाले हो गए, वो कहाँ से बन के आते हैं, मत खरीदो। ਹੁਣ ਉਦੋਂ ਜਦੋਂ ਛੋਟੀਆਂ ਅੱਖਾਂ ਵਾਲੇ ਜਾਂ ਮੰਗੋਲ ਰੇਸ ਜਿਹੜੀ ਹੈ, ਜਿਹੜੀ ਜ਼ਾਹਰ ਹੈ ਭਾਰਤ ਦੀਆਂ ਨਾਰਥ ਈਸਟ ਦੀਆਂ ਸਟੇਟਾਂ ਦੇ ਵਿੱਚ ਜਿੰਨੇ ਨੇ ਜਿਹੜੇ ਉਹਨਾਂ ਦੇ ਵਿੱਚ ਖਾਸ ਤੌਰ 'ਤੇ ਨੇਪਾਲੀ ਔਰ ਜਿਹੜੇ ਨਾਲ ਲੱਗਦੇ ਸੂਬਿਆਂ ਦੇ ਵੀ ਨੇ, ਉਹਨਾਂ ਦੇ 'ਚ ਤੁਹਾਨੂੰ ਮਨੀਪੁਰ ਹੈ ਔਰ ਤ੍ਰਿਪੁਰਾ ਹੈ ਔਰ ਜਿਹੜਾ ਨਾਗਾਲੈਂਡ ਹੈ, ਇਹਨਾਂ ਸਾਰਿਆਂ ਦਾ ਕਿਉਂਕਿ ਮੰਗਲੋਇਡ ਰੇਸ ਹੈ ਔਰ ਬੁੱਧ ਦਾ ਸੰਬੰਧ ਉਸ ਰੇਸ ਨਾਲ ਸੀ ਕਿਉਂਕਿ ਕਪਿਲਵਸਤੂ ਦੇ ਵਿੱਚੋਂ ਪੈਦਾ ਹੁੰਦਾ ਹੈ ਔਰ ਮੰਗਲੋਇਡ ਰੇਸ ਹੈ। ਸੋ ਉਹ ਜਿਹੜੀ ਇੱਕ ਨਫ਼ਰਤ ਜਿਹੜੀ ਇਹਨਾਂ ਦੀ ਸੋ ਕਾਲਡ ਐਰੀਅਨ ਜਿਹੜੇ ਆਪਣੇ ਆਪ ਨੂੰ ਕਹਾਉਣ ਵਾਲੇ ਸੀ, ਪਹਿਲਾਂ ਡ੍ਰੈਵਿਡਨਸ ਦੇ ਨਾਲ ਜਿਹੜੇ ਲੋਕਲ ਇਨਹੈਬੀਟੈਂਟ ਸੀ ਇੰਡਸ ਵੈਲੀ ਸਿਵਲਾਈਜੇਸ਼ਨ ਦੇ, ਫਿਰ ਉਹਨਾਂ ਨੇ ਇਸ ਵੈਰ ਨੂੰ ਬੁੱਧ ਦੇ ਨਾਲ, ਕਿਉਂਕਿ ਬੁੱਧ ਉਹਨਾਂ 'ਚੋਂ ਸੀ, ਉਸ ਨੇ ਜੋ ਥਾਟ ਦਿੱਤਾ ਜ਼ਾਹਰ ਹੈ ਜਿਹੜੀ ਬ੍ਰਾਹਮਣਵਾਦ ਦੀ ਆਈਡੀਓਲੋਜੀ ਜ਼ਾਤ ਪਾਤ ਆਧਾਰਿਤ ਸੀ ਉਸ ਨੂੰ ਚੈਲੰਜ ਕੀਤਾ। ਇਸ ਲਈ ਔਰ ਜਿਹੜਾ ਸਿਧਾਂਤ ਸੀ ਬੁੱਧ ਦਾ ਉਹ ਅਹਿੰਸਾ ਪਰਮੋ ਧਰਮ, ਕਿ ਨਾਨ ਵਾਇਲੈਂਸ, ਕੰਪੈਸ਼ਨ, ਐਨੀਮਲਸ ਲਈ ਵੀ ਕੰਪੈਸ਼ਨ। ਬੁੱਧ ਧਰਮ ਦਾ ਖਾਤਮਾ ਕਿਵੇਂ ਕੀਤਾ ਉਹਦਾ ਅਕਸਰ ਮੈਂ ਜ਼ਿਕਰ ਕਰਦਾ, ਮੈਂ ਉਸ ਡਿਟੇਲ 'ਚ ਨਹੀਂ ਜਾਵਾਂਗਾ। ਲੇਕਿਨ ਜਦੋਂ ਅਲਾਮਾ ਇਕਬਾਲ ਨੇ ਇਹ ਯਾਦ ਦਹਾਨੀ ਕਰਵਾਈ ਸੀ ਕਿ ਕਿਵੇਂ ਬੁੱਧ ਦੇ ਥਾਟ ਨੂੰ ਇਸ ਖੁਸ਼ਕ ਬ੍ਰਾਹਮਣਵਾਦ ਦੇ ਥਾਟ ਨੇ ਨਿਗਲ ਲਿਆ, ਉਸ ਨੂੰ ਡਿਸਟਰੋਏ ਕਰ ਦਿੱਤਾ ਹੈ। ਔਰ ਅਲਾਮਾ ਇਕਬਾਲ ਨੇ ਨਾਨਕ ਨਜ਼ਮ ਦੇ ਵਿੱਚ ਕਿਹਾ कि भी आश्कार उसने किया जो ज़िंदगी का राज था, हिंद को लेकिन ख्याली फ़लसफ़ा पे नाज था, शमाए हक़ से जो मुनव्वर हो ये वो महफिल न थी, बारिश रहमत हुई लेकिन ज़िमी काबिल न थी। कि भाई ये खुश्क फलसफा वेदां दा शास्त्रां दा वो शमाए हक़ दी गल कर रहा है, इंसानियत दी गल कर रहा है, कंपैशन दी गल कर रहा है। ਲੇਕਿਨ ਕਿਵੇਂ ਬੁੱਧ ਨੂੰ ਫਿਰ ਸ਼ਾਸਤਰ ਤੇ ਸ਼ਸਤਰ ਦੋਨੋਂ ਹਥਿਆਰਾਂ ਦਾ ਇਸਤੇਮਾਲ ਕਰਕੇ ਬੁੱਧ ਧਰਮ ਦੇ ਥਾਟ ਨੂੰ ਉਸ ਧਰਤੀ ਤੋਂ ਕਿਵੇਂ ਖਤਮ ਕੀਤਾ, ਬੌਧੀਆਂ ਨੂੰ ਕਿਵੇਂ ਖਤਮ ਕੀਤਾ, ਉਹਨਾਂ ਦੇ ਮੱਠ, ਉਹਨਾਂ ਦੇ ਸਤੂਪੇ, ਮੋਨੈਸਟਰੀਜ਼, ਉਹਨਾਂ ਚੋਂ ਬੁੱਧ ਦੀ ਮੂਰਤੀ ਬਾਹਰ ਸੁੱਟ ਕੇ ਇਹਨਾਂ ਨੇ ਸ਼ਿਵ ਮੂਰਤੀ ਰੱਖ ਕੇ ਔਰ ਜਿੰਨੇ ਅਜੇ ਆਪਣੇ ਪ੍ਰਾਚੀਨ ਮੰਦਰ ਕਲੇਮ ਕਰਦੇ ਨੇ ਇਹ ਸਾਰੇ ਜਿਹੜੇ ਨੇ ਇਹ ਬੁੱਧ ਈਰਾ ਦੇ ਨਾਲ ਜੁੜੇ ਹੋਏ ਨੇ। और इसलिए फिर अलामा ने कहा कि ब्राह्मण सरशार है अब तक, मैं पिंदार में शमाए गौतम जल रही है, महफिल अग्यार में, गैरां दी महफिल बाहर। इस बुद्ध धर्म का सफाया करने के बावजूद बुद्ध नूं ब्राह्मणों ने माफ़ नहीं किया। इसलिए जदों पहला न्यूक्लीयर धमाका 1976 ਦੇ ਵਿੱਚ इंदिरा गांधी ने एटम बंब टैसट किया पोखरान ਦੇ ਵਿੱਚ, ਉਹਦਾ ਕੋਡ ਨੇਮ ਰੱਖਿਆ ਗਿਆ ਸਮਾਈਲਿੰਗ ਬੁੱਧਾ। ਹੁਣ ਬੁੱਧ ਤਾਂ ਅਹਿੰਸਾ 'ਚ ਯਕੀਨ ਰੱਖਦਾ ਹੈ, ਅਹਿੰਸਾ ਪਰਮੋ ਧਰਮਾ,
ਕਿਸੇ ਦੇ ਨਾਲ ਵੀ ਹਿੰਸਾ ਨੂੰ ਐਂਡੋਰਸ ਹੀ ਨਹੀਂ ਕਰਦਾ। ਤੇ ਨਿਊਕਲੀਅਰ ਤੁਸੀਂ ਤਬਾਹੀ ਦਾ ਸਮਾਨ ਬਣਾ ਰਹੇ ਹੋ, ਤੁਸੀਂ ਕਹਿ ਰਹੇ ਹੋ ਕਿ ਬੁੱਧ ਕਿੰਨਾ ਖੁਸ਼ ਹੈ, ਸਮਾਈਲ ਕਰ ਰਿਹਾ। ਫਿਰ ਇਹ ਜਿਹੜੀ ਇਹ ਇੰਦਰਾ ਗਾਂਧੀ ਦਾ ਕੋਡ ਨੇਮ 1998 'ਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਦੁਬਾਰਾ ਉਸੇ ਹੀ ਪੰਜਾਬ ਦੇ ਪਿਛਵਾੜੇ ਪੋਖਰਾਨ ਦੇ ਵਿੱਚ 5 ਧਮਾਕੇ ਕੀਤੇ ਜਾਂਦੇ ਨੇ, ਉਹਦਾ ਕੋਡ ਨੇਮ ਰੱਖਿਆ ਜਾਂਦਾ ਹੈ ਲਾਫਿੰਗ ਬੁੱਧਾ, ਕਿ ਬੁੱਧਾ ਹੱਸ ਰਿਹਾ। ਇਹ ਮੈਂ ਇਸ ਲਈ ਯਾਦ ਦਹਾਨੀ ਕਰਾ ਰਿਹਾ ਕਿ ਜਦੋਂ ਇਹ ਜਿਹੜੇ ਕੋਡ ਨੇਮ ਨੇ, ਜੇ ਬਲੂ ਸਟਾਰ ਉਹਨਾਂ ਨੇ ਕਿਹਾ, ਤੇ ਉਹਨਾਂ ਨੂੰ ਸੀ ਕਿ ਵੀ ਸਿੱਖਾਂ ਨੂੰ ਇਹ ਨੀਲੇ ਤਾਰੇ ਵਿਖਾਉਣੇ ਨੇ ਦਿਨੇ ਹੀ, ਅਸੀਂ ਤਾਂ ਵੈਸੇ ਤਾਰੇ ਦਿਖਾਉਣ ਦੀ ਗੱਲ ਕਰਦੇ ਹਾਂ। ਔਰ ਇਸੇ ਤਰ੍ਹਾਂ ਇਸ ਕਿਸਮ ਦੇ 1 ਦਰਜਨ ਤੋਂ ਜ਼ਿਆਦਾ ਹੋਰ ਕੋਡ ਨੇਮ ਜੇ ਤੁਸੀਂ ਦੇਖੋਗੇ ਤੇ ਤੁਹਾਨੂੰ ਇਹ ਸਮਝ ਆਏਗੀ। ਫਿਰ ਇਹਨਾਂ ਨੇ ਜਿਹੜਾ ਜਦੋਂ 29 ਅਪ੍ਰੈਲ 1986 ਨੂੰ ਬਾਬਾ ਗੁਰਬਚਨ ਸਿੰਘ ਮਾਨੋਚਾਇਲ ਦੀ ਅਗਵਾਈ ਹੇਠ ਐਲਾਨਨਾਮਾ ਹੋਇਆ ਖਾਲਿਸਤਾਨ ਦਾ, ਖਾਲਿਸਤਾਨ ਦੀ ਡੈਕਲੇਰੇਸ਼ਨ ਹੋਈ, ਤੇ ਅਗਲੇ ਦਿਨ 30 ਅਪ੍ਰੈਲ 1986 ਨੂੰ ਸਪੈਸ਼ਲ ਕਮਾਂਡੋ ਜਿਹੜੇ ਦਿੱਲੀ ਤੋਂ ਫਲਾਈ ਕਰਕੇ ਅੰਮ੍ਰਿਤਸਰ ਲਿਆਂਦੇ ਗਏ, ਸੁਰਜੀਤ ਬਰਨਾਲੇ ਦੀ ਸਰਕਾਰ ਸੀ, ਉਸ ਆਪਰੇਸ਼ਨ ਦਾ ਨਾਮ ਬਲੈਕ ਥੰਡਰ ਰੱਖਿਆ ਗਿਆ। ਬਾਅਦ 'ਚ ਉਹਨੂੰ ਬਲੈਕ ਥੰਡਰ 1 ਕਿਹਾ ਗਿਆ, ਕਿਉਂਕਿ ਅਗੇਨ 1988 ਦੇ ਵਿੱਚ ਜਦੋਂ ਇਹਨਾਂ ਨੇ ਦੁਬਾਰਾ ਕਮਾਂਡੋ ਔਰ ਸਨਾਈਪਰ ਫਾਇਰ ਔਰ ਦੂਜੇ ਕੀਤੇ, ਉਹਨੂੰ ਬਲੈਕ ਥੰਡਰ 2 ਕਿਹਾ ਗਿਆ। ਹੁਣ ਇਹ ਕਿਉਂਕਿ ਬਲੈਕ ਥੰਡਰ 1 ਤਾਂ ਜ਼ਾਹਰ ਹੈ ਇਹਨਾਂ ਦਾ ਇਹ ਆਪਣਾ ਦੱਸਣ ਦੇ ਲਈ ਕਿ ਵੀ ਤੁਸੀਂ ਖਾਲਿਸਤਾਨ ਦਾ ਐਲਾਨ ਕੀਤਾ, ਪਰ ਅਸੀਂ ਕਾਲੀ ਗਰਜ ਹੈ ਸਾਡੀ, ਬਿਲਕੁਲ, ਔਰ ਅਸੀਂ ਤਬਾਹੀ ਕਰਾਂਗੇ, ਔਰ ਤਬਾਹੀ ਕੀਤੀ ਵੀ। ਲੇਕਿਨ 1988 ਤੱਕ, 1986 ਤੋਂ 1988 ਤੱਕ 2 ਸਾਲ 'ਚ ਏਜੰਸੀਆਂ ਨੇ ਦੇਖਿਆ ਵੀ ਸਿੱਖਾਂ ਦੇ ਵਿੱਚ ਅਕਾਲ ਤਖਤ ਦੀ ਸਪਿਰਿਟ ਹੈ, ਦਰਬਾਰ ਸਾਹਿਬ ਦੇ ਲਈ ਆਪਾਂ ਕੁਰਬਾਨ ਕਰਨ ਦੀ ਭਾਵਨਾ ਹੈ, ਔਰ ਇਹਨਾਂ ਰਾਹੀਂ, ਇਹਨਾਂ ਦੇ ਸਰੂਪ ਵਾਲਿਆਂ ਰਾਹੀਂ ਅੰਦਰ ਜਿਹੜਾ ਇਹਨਾਂ ਨੂੰ ਬਦਨਾਮ ਕਰੋ। ਜਿਹੜਾ ਸੋ ਕਾਲਡ ਬਲੈਕ ਥੰਡਰ 2 ਆਪਰੇਸ਼ਨ 88 ਦੇ ਵਿੱਚ ਸੀ, ਉਹ ਤਾਂ ਏਜੰਸੀਆਂ ਦਾ ਆਪਰੇਸ਼ਨ ਸੀ। ਉਹਨਾਂ ਨੇ ਬਹੁਤ ਸਾਰੇ ਆਪਣੇ ਕੈਟ ਅੰਦਰ ਵਾੜੇ, ਫਰੋਤੀਆਂ ਲੈਣੀਆਂ ਸ਼ੁਰੂ ਕੀਤੀਆਂ, ਹੋਰ ਕੀਤਾ। ਫਿਰ ਈਵਨ ਅੰਮ੍ਰਿਤਸਰ 'ਚ ਵੀ ਕਰਫਿਊ ਨਹੀਂ ਸੀ ਲਾਇਆ ਗਿਆ। ਇਹ ਦੱਸਿਆ ਕਿ ਕੀ, ਔਰ ਮੈਂ ਇਹ ਜਦੋਂ ਡਾਇਲੌਗ ਦੀ ਗੱਲ ਕਰਦਾ, ਕਿਉਂਕਿ 88 ਤੋਂ ਬਾਅਦ ਇੰਨੀ ਬਦਨਾਮੀ ਹੋ ਚੁੱਕੀ ਸੀ, ਏਜੰਸੀਆਂ ਨੇ ਮੂਵਮੈਂਟ ਨੂੰ ਉਸ ਪੱਧਰ ਤੇ ਲਿਆ ਕੇ ਖੜਾ ਕਰ ਦਿੱਤਾ ਸੀ ਕਿ ਸਿੱਖਾਂ ਦੇ ਜਦੋਂ ਉਹਨਾਂ ਨੇ 88 ਦੇ ਵਿੱਚ ਸ਼ਾਇਦ ਮਈ ਦੇ ਮਹੀਨੇ ਇਹ ਕੀਤਾ, ਉਦੋਂ ਈਵਨ ਅੰਮ੍ਰਿਤਸਰ 'ਚ ਵੀ ਕਰਫਿਊ ਨਹੀਂ ਸੀ ਲਾਇਆ ਗਿਆ, ਕਿਉਂਕਿ ਅੰਦਰ ਬਿਠਾ ਕੇ ਉਹਨਾਂ ਅਖੌਤੀ ਜੁਝਾਰੂਆਂ ਦੇ ਨਾਂ ਥੱਲੇ ਉਹ ਜ਼ੁਲਮ ਕੀਤੇ ਗਏ ਸੀ। ਲੋਕਾਂ ਨੂੰ ਇੰਨਾ ਸਤਾਇਆ ਗਿਆ ਸੀ ਕਿ ਲੋਕਾਂ ਦਾ ਇਹ ਸੀ ਕਿ ਭਾਈ ਚਲੋ ਖਹਿੜਾ ਛੁੱਟੇ ਇਹਨਾਂ ਤੋਂ। ਇਹ ਹੁੰਦਾ ਹੈ ਜਦੋਂ ਤੁਸੀਂ ਕਿਸੇ ਲਹਿਰ ਨੂੰ ਬਦਨਾਮ ਕਰਨ ਦੇ ਲਈ ਉਹਦੇ 'ਚ ਇਨਫਿਲਟ੍ਰੇਸ਼ਨ ਕਰਦੇ ਹੋ। ਬਿਲਕੁਲ, ਇਸ ਲਈ ਜਦੋਂ ਪੰਥਕ ਕਮੇਟੀ ਮੁੜ ਸੁਰਜੀਤ ਹੁੰਦੀ ਹੈ ਜਾਂ ਇੱਕ ਨਵੇਂ ਰੂਪ 'ਚ 4 ਜੁਝਾਰੂ ਜਥੇਬੰਦੀਆਂ, ਖਾਲਿਸਤਾਨ ਕਮਾਂਡੋ ਫੋਰਸ, ਲਿਬਰੇਸ਼ਨ ਫੋਰਸ, ਬੱਬਰ ਖਾਲਸਾ ਇੰਟਰਨੈਸ਼ਨਲ, ਪਿੰਡਾਂ ਵਾਲੇ ਟਾਈਗਰ ਫੋਰਸ, ਬਾਅਦ ਸਿੱਖ ਸਟੂਡੈਂਟ ਫੈਡਰੇਸ਼ਨ ਵੀ ਉਹਦਾ ਹਿੱਸਾ ਬਣਦੀ ਹੈ, ਤੇ ਇਹ ਇੱਕ ਨਵਾਂ ਐਕਸਪੈਰੀਮੈਂਟ ਵੀ ਸੀ। ਲੇਕਿਨ ਇਹ ਬੜਾ ਜ਼ਰੂਰੀ ਸੀ ਕਿ ਲੋਕਾਂ ਨੂੰ ਦੱਸਿਆ ਜਾਏ ਕਿ ਸਾਡੀ ਜੋ 88 ਬਲੈਕ ਥੰਡਰ 2 ਦੇ ਨਾਂ ਥੱਲੇ ਜਾਂ ਜਿਹੜੇ ਲੋਕ ਪੰਜਾਬ ਦੇ ਵਿੱਚ ਬਲੈਕ ਕੈਟ ਬਣੇ ਹੋਏ ਨੇ, ਉਹ ਕਿਵੇਂ ਏਜੰਸੀਆਂ ਦੀ ਇੱਕ ਖੇਡ ਦਾ ਹਿੱਸਾ ਹੈ, ਉਹਨਾਂ ਦੀ ਪਲੈਨਿੰਗ ਦਾ ਹਿੱਸਾ ਹੈ। ਸੋ ਉਹ ਇਵੇਂ ਹੀ ਸੰਭਵ ਹੋ ਇੱਥੇ ਤਾਂ ਉਦੋਂ ਤੱਕ 89 90 'ਚ ਬਹੁਤ ਜਿਹੜਾ ਉਹ ਨੈਗੇਟਿਵਿਟੀ ਸੀ। ਸੋ ਮੈਂ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਨਾਰਥ ਅਮਰੀਕਾ ਦੇ ਅਮਰੀਕਾ, ਕੈਨੇਡਾ ਆਲਮੋਸਟ 91 ਤੋਂ 92 ਤੱਕ ਪੂਰਾ ਸਿਸਟਮੈਟਿਕ ਜਿਹੜੇ ਨੇ ਉਹ ਟੂਰਿੰਗ ਕੀਤੀ, ਔਰ ਆਪਣੀ ਪ੍ਰੈਜੈਂਟੇਸ਼ਨ ਤੋਂ ਬਾਅਦ ਦੀਵਾਨ ਹਾਲ ਦੇ ਵਿੱਚ ਇਹ ਹੁੰਦਾ ਸੀ ਕਿ ਵਿਚਾਰ ਗੋਸ਼ਟੀ ਹੋਏਗੀ, ਜੋ ਕਿਸੇ ਦੇ ਕੋਲ ਸਵਾਲ ਨੇ, ਕਿਸੇ ਦੇ ਕਮੈਂਟ ਨੇ, ਕੋਈ ਕ੍ਰਿਟਿਸਿਜ਼ਮ ਹੈ, ਔਰ ਉਹਨੇ ਉਸ 1 ਸਾਲ ਦੇ ਪੀਰੀਅਡ ਨੇ ਇੱਕ ਮਾਹੌਲ ਸਿਰਜਿਆ। ਉਹਦੇ 'ਚ ਅਸੀਂ ਕਿਹਾ ਕਿ ਭਾਈ ਇਹ ਤੁਸੀਂ ਜਿਹੜਾ ਸਰਕਾਰੀ ਪ੍ਰੋਪੇਗੈਂਡਾ, ਉਦੋਂ ਕੋਈ ਸੋਸ਼ਲ ਮੀਡੀਆ ਤਾਂ ਹੈ ਨਹੀਂ ਸੀ, ਸਰਕਾਰੀ ਪ੍ਰੋਪੇਗੈਂਡਾ ਹੀ ਵਿਕਦਾ ਸੀ, ਔਰ ਉਸ ਨੇ ਫਿਰ ਉਹ ਮਾਹੌਲ ਪੈਦਾ ਕੀਤਾ ਕਿ 1992 ਤੱਕ ਪਹੁੰਚਦੇ, ਕਿਉਂਕਿ ਪੰਜਾਬ ਦੇ ਵਿੱਚ ਵੀ 4 ਜੁਝਾਰੂ ਜਥੇਬੰਦੀਆਂ ਦੀਆਂ ਕਾਰਵਾਈਆਂ, ਜਿਨ੍ਹਾਂ ਨੂੰ ਇਹ ਕਹੋ ਕਿ ਵੀ ਉਹ ਪੂਰਾ ਜਿੱਥੇ TC ਦੇ ਬੇਰ ਲਾਉਣ ਵਾਲਾ ਕੰਮ ਸੀ, ਉੱਥੇ ਆਈਡੀਓਲੋਜੀਕਲ, ਸਿਧਾਂਤਕ ਔਰ ਜਿਸ ਲੈਵਲ ਦੀ ਸੱਚੀ ਸੁੱਚੀ ਇੱਕ ਮੂਵਮੈਂਟ ਖੜੀ, ਹਾਲਾਂ ਉਹਦੇ 'ਚ ਵੀ ਉਹਨਾਂ ਦੀ ਇਨਫਿਲਟ੍ਰੇਸ਼ਨ ਔਰ ਦੂਸਰਾ ਜਾਰੀ ਰਿਹਾ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਉਸ ਨੇ ਇੱਕ ਪੈਰ ਜਮਾਏ ਵਾਪਸ ਡਾਇਸਪੋਰਾ ਦੇ ਵਿੱਚ ਸਿੱਖਾਂ ਖਾਲਿਸਤਾਨ ਦੀ ਜਿਹੜੀ ਹੈ ਸਾਰੀ ਜੰਗ ਦੇ। ਇਹ ਅਨਫੋਰਚੂਨੇਟ ਪਾਰਟ ਹੈ ਕਿ ਫਿਰ 1992 ਤੋਂ ਬਾਅਦ ਪੰਜਾਬ ਦੇ ਵਿੱਚ ਬੁੱਚੜ ਬੇਅੰਤੇ ਦੀ ਸਰਕਾਰ, ਔਰ 1995 ਤੱਕ ਪਹੁੰਚਦੇ ਆ ਟੋਟਲ
ਜਿਹੜਾ ਉਹਨਾਂ ਨੇ ਇੱਕ ਆਪਣੇ ਵੱਲੋਂ ਤਾਂ ਇਹ ਸੀ ਵੀ ਅਸੀਂ ਫਿਨਿਸ਼ ਕਰਤਾ, ਔਰ ਉਸ ਤੋਂ ਬਾਅਦ ਫਿਰ ਇੱਕ ਮਾਯੂਸੀ ਦਾ ਦੌਰ। ਪਹਿਲਾਂ ਸ਼ਿਕਾਇਤ ਦਾ ਦੌਰ ਸੀ, ਆਪਣਿਆਂ ਤੇ ਕੰਪਲੇਨਿੰਗ ਸੀ, ਫਿਰ ਇੱਕ ਫੀਲਿੰਗ ਆਫ ਡਿਫੀਟ ਕਿ ਭਾਈ ਸਾਡੇ ਨਾਲ ਕੀ ਹੋਇਆ। ਔਰ ਉਹ ਅਕਸਰ ਅਸੀਂ ਜ਼ਿਕਰ ਕਰਦੇ ਹਾਂ ਵੀ ਉਹ ਕਿੰਨੇ ਹਾਰਡ ਟਾਈਮ ਸਾਰੇ ਗੁਜ਼ਰੇ। ਹੁਣ ਤਾਂ ਇਸ ਸਭ ਦੇ ਬਾਵਜੂਦ ਪਿਛਲੇ 2 ਸਾਲਾਂ 'ਚ ਖਾਸ ਤੌਰ ਤੇ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ, ਭਾਈ ਪਰਮਜੀਤ ਸਿੰਘ ਪੰਜਵਾੜ, ਭਾਈ ਅਵਤਾਰ ਸਿੰਘ ਖੰਡਾ, ਉਹਨੇ ਵਾਪਸ ਸਾਡੀ ਮੂਵਮੈਂਟ ਨੂੰ ਵੀ ਇੰਟਰਨੈਸ਼ਨਲ ਰਡਾਰ ਤੇ ਲਿਆਂਦਾ ਹੈ। ਖਾਲਿਸਤਾਨ ਰੈਫਰੈਂਡਮ ਮੂਵਮੈਂਟ ਨੇ ਇਹ ਭੁਲੇਖਾ ਵੀ ਦੂਰ ਕਰ ਦਿੱਤਾ ਹੈ ਕਿ ਬਾਹਰਲੇ ਸਿੱਖ ਜਿਹੜੇ ਨੇ ਉਹ ਖਾਲਿਸਤਾਨ ਨਹੀਂ ਚਾਹੁੰਦੇ, ਜੋ ਸਰਕਾਰੀ ਪ੍ਰੋਪੇਗੈਂਡਾ ਸੀ। ਸੋ ਇਸ ਸਾਰੇ ਦੇ ਵਿੱਚ ਕਿਉਂਕਿ ਹੁਣ ਅਗੇਨ ਅਸੀਂ ਇਹਨਾਂ 2 ਸਾਲ ਦੇ ਦੌਰ ਤੋਂ ਬਾਅਦ ਅੱਜ ਦੀ ਆਵਾਜ਼ ਪ੍ਰੋਗਰਾਮ 'ਚ ਜਿਹੜੇ 2-3 ਸਵਾਲ ਸਨ, ਉਹਨਾਂ 'ਚ ਭਾਵੇਂ ਥੋੜੀ ਬਹੁਤ ਨਿਰਾਸ਼ਤਾ ਵਾਲੇ ਵੀ ਕੁਛ ਨੂੰ ਵੀਰਾਂ ਭੈਣਾਂ ਨੂੰ ਲੱਗਾ ਹੋਏਗਾ, ਪਰ ਮੈਨੂੰ ਇਹ ਲੱਗਦਾ ਕਿ ਵੀ ਅਸੀਂ ਜਿਹੜਾ ਹੁਣ ਕੈਨੇਡਾ ਦੇ ਵਿੱਚ ਵਾਪਸ ਦਿਨੇਸ਼ ਪਟਨਾਇਕ ਨੂੰ ਲਿਆਉਣਾ ਹੈ, ਡਿਪਲੋਮੈਟਿਕ ਸੰਬੰਧ ਕਾਇਮ ਕਰਨੇ ਨੇ, ਔਰ ਜਿਹੜੇ ਸਿੱਖ ਐਮਪੀ ਵੀ ਬੈਠੇ ਹੋਏ ਨੇ ਜਾਂ ਉਹਨਾਂ ਦੀ ਚੁੱਪੀ ਜਾਂ ਕਿਸੇ ਲੈਵਲ, ਹਾਲਾਂਕਿ ਕੈਨੇਡੀਅਨ ਮੀਡੀਆ ਔਰ ਉਹਨਾਂ ਦੀਆਂ ਸਿਕਿਉਰਿਟੀ ਏਜੰਸੀ ਵਾਲਿਆਂ ਨੇ ਬੋਲਡ ਇਸ ਦੇ ਉੱਤੇ ਮੀਡੀਆ ਸਟੈਂਡ ਲਿਆ ਕਿ ਭਾਈ ਇਹ ਇੰਡੀਆ ਨੂੰ ਦੇ ਨਾਲ ਇਸ ਕਿਸਮ ਦਾ ਪਾਰਟ ਠੀਕ ਨਹੀਂ ਹੈ। ਅਮਰੀਕਾ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਵੀ ਬੇਸ਼ੱਕ SB 509 ਪਾਸ ਹੋ ਜਾਂਦਾ ਹੈ ਕੈਲੀਫੋਰਨੀਆ ਅਸੈਂਬਲੀ ਸੈਨੇਟ 'ਚ, ਉਹਨੂੰ ਗਵਰਨਰ ਤੋਂ ਵੀਟੋ ਕਰਵਾ ਦਿੱਤਾ ਜਾਂਦਾ ਹੈ। ਔਰ ਕਿਵੇਂ ਕਿਸ ਲੈਵਲ ਦੇ ਉੱਤੇ ਹਿੰਦੂ ਤਵੀ ਲੌਬੀ ਹੁਣ ਦੀਵਾਲੀ ਦੇ ਨਾਂ ਥੱਲੇ ਜਿਹੜਾ ਇਹ ਆਪਣੇ ਏਜੰਡੇ ਨੂੰ ਪੁਸ਼ ਕਰ ਰਹੇ ਨੇ, ਔਰ ਦੂਸਰਾ ਉਸ ਸਾਰੇ ਨੂੰ ਵੀ ਉਹ ਆਪਣਾ ਜਿਹੜਾ ਉਹਦੇ 'ਚ ਆਪਣੇ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਇਵੇਂ ਪ੍ਰੈਜ਼ੈਂਟ ਕੀਤਾ ਜਾ ਰਿਹਾ ਕਿ ਜਿਵੇਂ ਜਿਹੜਾ ਇਹਨਾਂ ਦਾ ਹਿੰਦੂਤਵਾਦੀ ਵਿਚਾਰਧਾਰਾ ਜਿਹਨੂੰ ਹਿੰਦੂ ਮਜ਼ਹਬ ਦੇ ਨਾਂ ਥੱਲੇ, ਹੁਣ ਤਾਂ ਸਿੰਪਲੀ ਜਿਹੜਾ US ਕਾਂਗਰਸ ਦੇ ਵਿੱਚ ਵੀ 2 ਕਾਂਗਰਸਮੈਨਾਂ ਨੇ ਦੀਵਾਲੀ ਨੂੰ ਲੈ ਕੇ ਹਿੰਦੂ ਫੈਸਟੀਵਲ, ਪਰ ਉਹਦੇ ਨਾਲ ਤੁਸੀਂ ਸਿੱਖ ਤੇ ਜੈਨੀ ਵੀ ਘਸੋੜੋ, ਜੈਨੀਆਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਉਹ ਤਾਂ ਪਹਿਲਾਂ ਹੀ ਹਿੰਦੂ ਬਣਾਏ ਹੋਏ ਨੇ। ਲੇਕਿਨ ਇੱਕ ਪਾਸੇ ਉਸੇ ਕੈਲੀਫੋਰਨੀਆ ਸਟੇਟ 'ਚ ਅਮਰੀਕਾ ਦੇ ਵਿੱਚ ਹਿੰਦੂ ਤਵੀ ਪੂਰਾ ਜ਼ੋਰ ਲਾਉਣ ਕਿ ਵੀ ਅਮਰੀਕਨ ਸਿਟੀਜ਼ਨ ਮਹਿਫੂਜ਼ ਨਹੀਂ ਹੋਣੇ ਚਾਹੀਦੇ। ਜੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਕੋਈ ਬਿੱਲ ਆਉਂਦਾ ਤੇ ਉਹਨਾਂ ਦਾ ਜ਼ੋਰ ਹੈ ਕਿ ਵੀ ਇਹ ਤਾਂ ਸਾਡੀ ਜਿਹੜੀ ਹੈ ਉਹ ਰਿਲੀਜੀਅਸ ਪ੍ਰੋਫਾਈਲਿੰਗ ਹੋ ਜਾਏਗੀ, ਕੋਈ ਵੀ ਹਿੰਦੂ ਜਿਹੜਾ ਖਾਲਿਸਤਾਨ ਦਾ ਵਿਰੋਧ ਕਰੇਗਾ ਉਹਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਜਾਂ ਇੰਡੀਅਨ ਪ੍ਰੋਕਸੀ ਨਾਲ ਜੋੜ ਦਿੱਤਾ ਜਾਏਗਾ। ਸੋ ਉਹਨਾਂ ਦਾ ਇਸ ਵੇਲੇ ਜਿਹੜਾ ਉਹ ਦੁਬਾਰਾ ਮੈਂ ਇਹ ਦੇਖ ਰਿਹਾ ਕਿ ਅਸੀਂ ਸਾਡਾ ਇੱਕ ਤਬਕਾ ਉਹ ਤਾਂ ਚਲੋ ਕੰਸਿਸਟੈਂਟਲੀ ਲੱਗਾ ਹੋਇਆ ਹੈ, ਲੇਕਿਨ ਬਾਈ ਐਂਡ ਲਾਰਜ ਸਾਡੀਆਂ ਗੁਰਦੁਆਰਾ ਕਮੇਟੀਆਂ ਜਾਂ ਜ਼ਿੰਮੇਵਾਰ ਆਰਗੇਨਾਈਜੇਸ਼ਨਸ ਜਿਹੜੀਆਂ ਨੇ ਉਹਨਾਂ ਦੀਆਂ ਪ੍ਰਾਇਰਟੀਜ਼ ਕਿਸੇ ਹੋਰ ਪਾਸੇ ਹੀ ਲਾਈ ਕਰਦੀਆਂ ਨੇ। ਸੋ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਯੰਗਰ ਜਨਰੇਸ਼ਨ ਨੂੰ, ਔਰ ਮੈਂ ਇਸੇ ਲਈ ਜਿਹੜਾ ਐਫਰਟ ਡਿਟਰੋਇਟ ਦੇ ਵੀਰਾਂ ਨੇ ਕੀਤਾ ਉਸ ਨੂੰ ਐਪਰੀਸ਼ੀਏਟ ਕਰਦਾ। ਉਹਨਾਂ ਨੇ TV 84 ਨੂੰ ਵੀ ਜਿਹੜਾ ਉਹ ਟ੍ਰਿਬਿਊਟ ਦਿੱਤੀ, ਕਿਉਂਕਿ ਪ੍ਰੋਗਰਾਮ ਦੇ ਪਹਿਲੇ 5-6 ਸਪੀਕਰ ਜਿਹੜੇ ਯੰਗਸਟਰ ਸਨ ਉਹਨਾਂ 'ਚ ਉਹ TV 84 ਨੂੰ ਐਡਮਾਇਰ ਕਰਨ ਵਾਲੇ ਸੀ। ਸੋ ਅਸੀਂ ਸਮਝਦੇ ਹਾਂ ਕਿ ਜੇ ਇਹ ਪਲੇਟਫਾਰਮ ਨੂੰ ਅਸੀਂ ਸਮਝਦੇ ਹਾਂ ਇਸ ਦੀ ਯੂਜ਼ਫੁਲਨੈਸ, ਫਿਰ ਇਸ ਨੂੰ ਜਿਹੜਾ ਸਪੋਰਟ ਦੀ ਲੋੜ ਹੈ। ਰਿਪੀਟਡਲੀ ਕਹਿੰਦੇ ਆ, ਆਪਣੇ ਆਪ 'ਚ ਵੀ ਕਈ ਵਾਰ ਇੱਕ ਖਿਸਿਆਣਾਪਨ ਜਿਹਾ ਸ਼ੁਰੂ ਹੋ ਜਾਂਦਾ ਆਉਣਾ, ਕਿਉਂਕਿ ਅਸੀਂ ਸਮਝਦੇ ਹਾਂ ਵੀ ਈਵਨ ਜਿਹੜਾ ਸਾਨੂੰ ਕਹਿਣ ਦੀ ਲੋੜ ਵੀ ਨਹੀਂ ਹੋਣੀ ਚਾਹੀਦੀ। ਸੋ ਅਸੀਂ ਆਪਣੇ ਵੀਰ ਗੁਰਵਿੰਦਰ ਸਿੰਘ ਔਰ ਉਹਨਾਂ ਦੇ ਸਾਥੀਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਗੱਲ ਕਿਉਂਕਿ ਦੀਪਾਵਲੀ ਕਿਉਂਕਿ ਕੱਲ ਦਾ ਸਾਡਾ ਪਹਿਲਾ ਸੈਗਮੈਂਟ ਬੇਸ਼ੱਕ ਬਹੁਤ ਸਾਰਿਆਂ ਨੇ ਐਡਮਾਇਰ ਕੀਤਾ, ਅਜੇ ਤੱਕ ਕੁਝ ਹਲਕਿਆਂ ਵੱਲੋਂ ਮੈਂ ਕ੍ਰਿਟਿਸਿਜ਼ਮ ਵੀ ਐਕਸਪੈਕਟ ਕਰਦਾ ਜਿਹੜਾ ਅਜੇ ਤੱਕ ਆਇਆ ਨਹੀਂ ਹੈ, ਔਰ ਬਹੁਤ ਸਾਰਿਆਂ ਨੂੰ ਇਹ ਲੱਗਾ ਕਿ ਵੀ ਤੁਸੀਂ ਜਿਹੜਾ ਯੂ ਹੈਵ ਹਿੱਟ ਦਾ ਬਾਲ, ਕਿ ਵੀ ਜਿਹੜੀ ਗੱਲ ਕਰਨ ਵਾਲੀ ਹੈ। ਔਰ ਹਾਲਾਂ ਇਹ ਬਹੁਤਿਆਂ ਨੇ, ਕਿਸੇ ਨੇ ਕਿਹਾ ਕਿ ਜੀ ਬਾਬਾ ਇੰਨੀ ਸੰਗਤ ਤਿਲ ਸੁੱਟਣ ਦੀ ਥਾਂ ਨਹੀਂ, ਇੰਨੇ ਹਜ਼ਾਰ ਇੱਥੇ ਇੰਨੇ, ਔਰ ਮੈਂ ਜਿਵੇਂ ਕਿਹਾ ਸੀ ਵੀ ਹੁਣ ਪ੍ਰਬੰਧਕ ਵੀ ਦੀਵੇ ਸਿੱਧੇ ਕਰਨ ਤੇ ਲੱਗੇ ਹੁੰਦੇ ਨੇ ਕਿ ਵੀ ਇੱਕੋ ਲੋ ਦੇ ਵਿੱਚ ਬਲਦੇ ਚਾਹੀਦੇ ਨੇ। ਔਰ ਇਹ ਠੀਕ ਹੈ ਕਿ ਵਾਈਟ ਹਾਊਸ ਦੇ ਵਿੱਚ ਦੀਵਾਲੀ ਨੂੰ ਸੈਲੀਬ੍ਰੇਟ ਕਰਨ ਦੀ ਲਾਈਨ ਕੈਲੀਫੋਰਨੀਆ ਦੇ ਗਵਰਨਰ ਤੋਂ ਹਿੰਦੂ ਤਵੀਆਂ ਨੇ ਨਾ ਸਿਰਫ SB 509 ਵੀਟੋ ਕਰਵਾਇਆ, ਦੀਵਾਲੀ ਨੂੰ ਐਜ਼ ਏ ਹੌਲੀਡੇ ਜਿਹੜੀ ਹੈ ਉਹ ਡਿਕਲੇਅਰ ਕਰਵਾਇਆ। ਤੋ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੋਲੀਟੀਕਲੀ ਔਰ ਮਨੀ ਪਾਵਰ ਔਰ ਅਦਰਵਾਈਜ਼
ਉਹ ਕਿਸ ਲੈਵਲ ਦੇ ਉੱਤੇ ਜਿਹੜਾ ਐਕਟਿਵ ਨੇ। ਅੱਛਾ। ਦੂਸਰੇ ਪਾਸੇ ਵਾਈਟ ਹਾਊਸ ਵੱਲ ਵੀ ਨਜ਼ਰ ਲੱਗੀ ਹੋਈ ਸੀ ਕਿ ਵੀ ਇਸ ਵਾਰ ਦੀਵਾਲੀ ਦਾ ਜਿਹੜਾ ਦਿਨ ਹੈ ਉਹਨੂੰ ਕਿਵੇਂ ਪ੍ਰੈਜ਼ੀਡੈਂਟ ਟਰੰਪ ਹੈਂਡਲ ਕਰਨਗੇ ਜਾਂ ਕਿਵੇਂ ਉਹ ਔਖਾ ਸੌਖਾ ਜਿਹੜਾ ਉਹ ਦੀਵਾਲੀ ਜ਼ੋਰ ਨਾਲ ਕਹਿ ਕੇ ਉਹਨਾਂ ਨੇ ਕਿਹਾ ਆਈ ਹੈਵ ਬੀਨ ਟੋਲਡ ਸਟ੍ਰੈਸ ਇਜ਼ ਟੂ ਬੀ ਔਨ ਦਾ ਵੀ। ਔਰ ਇਹ ਕਹਿ ਕੇ ਜਿਹੜੀ ਗੱਲ ਇਸ ਵੇਲੇ ਸਾਡੀ ਚਰਚਾ ਦਾ ਵਿਸ਼ਾ ਜਾਂ ਅਗੇਨ ਪ੍ਰੈਜ਼ੀਡੈਂਟ ਟਰੰਪ ਉਹੀ ਜਿਵੇਂ ਇੱਕ ਯੰਗ ਮੈਨ ਨੇ ਫੇਰ ਲਿਖਿਆ, ਕਹਿੰਦੇ ਤੁਹਾਨੂੰ ਮੈਂ ਕਿਹਾ ਸੀ ਨਾ ਵੀ ਟਰੰਪ ਦਾ ਸਟਾਈਲ ਉਹੀ ਆ ਕਿ ਇੱਕ ਵੱਡੇ ਗਰੁੱਪ 'ਚ ਬੈਠੇ ਕਿਸੇ ਬੰਦੇ ਨੂੰ ਟਾਰਗੇਟ ਕਰਕੇ ਕੋਈ ਪੁੱਛੇ ਵੀ ਤੂੰ ਘਰ ਵਾਲੀ ਨੂੰ ਕੁੱਟਣਾ ਬੰਦ ਕੀਤਾ ਕਿ ਨਹੀਂ। ਹੁਣ ਉਹ ਨਾ ਹਾਂ ਜੋਗਾ ਨਾ ਜੋਗਾ, ਉਹ ਕਹਿੰਦਾ ਵੀ ਟਰੰਪ ਨੂੰ ਕੋਈ ਮੌਕਾ ਮਿਲੇ ਅੰਬ ਚੂਪਣ ਦਾ ਮਿਲੇ ਕਿ ਨਾਸ਼ਪਤੀਆਂ ਖਾਣ ਦਾ ਮਿਲੇ, ਉਹ ਨਾਲ ਦੀ ਨਾਲ ਮੋਦੀ ਯੂ ਗ੍ਰੇਟ ਮੈਨ ਯੂ ਟੋਲਡ ਮੀ that you won't be buying oil from Russia. So exactly ਇੱਥੇ ਵੀ ਇਹ ਹੋਇਆ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੜੇ ਹਾਈ ਪ੍ਰੋਫਾਈਲ, ਕਿਉਂਕਿ ਬੇਸ਼ੱਕ ਟਰੰਪ ਨੇ ਇੰਡੀਆ ਨੂੰ ਰਗੜਾ ਦਿੱਤਾ ਹੋਇਆ ਲੇਕਿਨ ਉਹਦੇ ਆਪਣੇ ਇਮੀਡੀਏਟ ਦਾਇਰਾ ਕਾਰ ਹਾਈ ਪ੍ਰੋਫਾਈਲ ਹਿੰਦੂ ਉਸ ਦੇ ਡਿਸੀਜਨ ਮੇਕਰ ਵੀ ਨੇ ਔਰ ਉਹ ਵਾਈਟ ਹਾਊਸ ਦੀ ਇਸ ਦੀਵਾਲੀ ਸੈਲੀਬ੍ਰੇਸ਼ਨ ਮੌਕੇ ਮੌਜੂਦ ਸੀ, ਜਿਨ੍ਹਾਂ ਦੇ ਵਿੱਚ FBI ਡਾਇਰੈਕਟਰ ਕਾਸ਼ ਪਟੇਲ ਔਰ ਇਹ 19 ਇੰਟੈਲੀਜੈਂਸ ਏਜੰਸੀਆਂ ਦੀ ਇੰਚਾਰਜ ਡਾਇਰੈਕਟਰ ਤੁਲਸੀ ਗੈਬਰਟ, ਵਾਈਟ ਹਾਊਸ ਦਾ ਡਿਪਟੀ ਪ੍ਰੈਸ ਸੈਕਟਰੀ ਕੁਸ਼ ਦੇਸਾਈ ਔਰ ਐਂਬੈਸਡਰ ਜਿਹੜੇ ਇੰਡੀਆ ਦਾ ਅਮਰੀਕਾ 'ਚ ਹੈ ਵਿਨੇ ਮੋਹਨ ਕਵਾਤੜਾ ਤੇ ਜਿਹੜਾ ਹੁਣ ਅਮਰੀਕਾ ਦਾ ਐਂਬੈਸਡਰ ਇੰਡੀਆ 'ਚ ਭੇਜਿਆ ਸਰਜੀਓ ਗੌਰ, ਇਹ ਵੀ ਸੀ ਔਰ ਬੀਬੀ ਹਰਮੀਤ ਢਿੱਲੋਂ ਵੀ ਇਹਦੇ 'ਚ, ਭਾਵੇਂ ਇਹਨਾਂ ਨੇ ਰਿਪੋਰਟਿੰਗ ਮੈਂਸ਼ਨ ਨਹੀਂ ਕੀਤਾ ਪਰ ਜਿਹੜੀ ਮੈਂ ਕਵਰੇਜ ਦੇਖੀ ਹੈ ਉਹਦੇ 'ਚ ਉਹ ਵੀ ਮੌਜੂਦ ਸਨ। ਔਰ ਇਸ ਦੇ ਵਿੱਚ ਜ਼ਾਹਰ ਹੈ ਕਿ ਦੀਵਾ ਬਾਲ ਕੇ ਦੀਵਾਲੀ ਦਾ ਐਲਾਨਨਾਮਾ ਹੁੰਦਾ ਹੈ ਔਰ ਵਾਈਟ ਹਾਊਸ ਦੇ ਵਿੱਚ ਇਨੀਸ਼ੀਅਲ ਰਿਮਾਰਕ ਜਿਹੜੇ ਦਿੱਤੇ ਪ੍ਰੈਜ਼ੀਡੈਂਟ ਟਰੰਪ ਨੇ ਮੋਦੀ ਦੀ ਤਾਰੀਫ ਕੀਤੀ, ਗ੍ਰੇਟ ਪਰਸਨ ਗ੍ਰੇਟ ਫਰੈਂਡ, ਔਰ ਉਹਨਾਂ ਨੇ ਕਿਹਾ ਵੀ ਅੱਜ ਹੀ ਮੇਰੀ ਮੋਦੀ ਨਾਲ ਗੱਲ ਹੋਈ ਹੈ। ਟਰੰਪ ਨੇ ਕਿਹਾ ਕਿ ਵੀ ਦੀਵਾਲੀ ਦੇ ਮੌਕੇ ਦੇ ਉੱਤੇ ਇਹ ਮੋਦੀ ਦੇ ਟਵਿੱਟਰ ਹੈਂਡਲ ਤੋਂ ਜਾਂ ਇੰਡੀਆ ਤੋਂ ਵੀ ਕਨਫਰਮ ਹੋਇਆ ਕਿ ਜੀ ਪ੍ਰੈਜ਼ੀਡੈਂਟ ਟਰੰਪ ਨੇ ਵਧਾਈ ਦਿੱਤੀ ਦੀਵਾਲੀ ਦੀ। ਪਰ ਗੱਲ ਜਿਹੜੀ ਅਸੀਂ ਵਿਚਾਰ ਚਰਚਾ ਲਈ ਚੁਣੀ ਹੈ ਕਿ ਗੱਲ ਵਧਾਈਆਂ ਵਾਲੀ ਨਹੀਂ ਹੈ। ਉਹਨਾਂ ਨੇ ਸ਼ੁਰੂਆਤ ਕੀਤੀ ਪ੍ਰੈਜ਼ੀਡੈਂਟ ਟਰੰਪ ਨੇ, ਉਹਨਾਂ ਦੇ ਲਫ਼ਜ਼ ਹੀ ਨੇ ਲੈਟ ਮੀ ਐਕਸਟੈਂਡ ਆਵਰ ਵਾਰਮੈਸਟ ਵਿਸ਼ੇਸ ਟੂ ਦਾ ਪੀਪਲ ਆਫ ਇੰਡੀਆ। ਆਈ ਜਸਟ ਸਪੋਕ ਟੂ ਯੂਰ ਪ੍ਰਾਈਮ ਮਿਨਿਸਟਰ ਟੁਡੇ। ਯੂਰ ਪ੍ਰਾਈਮ ਮਿਨਿਸਟਰ ਉਹਨਾਂ ਨੂੰ ਦੱਸ ਰਿਹਾ ਵੀ ਤੁਸੀਂ ਬੈਠੇ ਅਮਰੀਕਾ 'ਚੋਂ ਪਰ ਪ੍ਰਾਈਮ ਮਿਨਿਸਟਰ ਤੁਹਾਡਾ ਉਹੀ ਹੈ। ਹੈਡ ਏ ਗ੍ਰੇਟ ਕਨਵਰਸੇਸ਼ਨ, ਵੀ ਟਾਕਡ ਅਬਾਊਟ ਟ੍ਰੇਡ। ਹੁਣ ਉੱਥੇ ਇੰਡੀਆ ਚੁੱਪ ਹੈ, ਹੁਣ ਇਹ ਜਦੋਂ ਟ੍ਰੇਡ ਦੀ ਗੱਲ, ਹੀ ਇਜ਼ ਵੈਰੀ ਇੰਟਰਸਟਿਡ ਇਨ ਦੈਟ। ਮੋਦੀ ਬਹੁਤ ਦਿਲਚਸਪੀ ਹੈ ਉਹਦੀ ਵਪਾਰ। although we did talk a little while ago about let's have no wars with Pakistan। ਕਹਿੰਦੇ ਅਸੀਂ ਵੈਸੇ ਪਹਿਲਾਂ ਵੀ ਗੱਲ ਕਰਕੇ ਮੈਂ ਉਹਨੂੰ ਕਿਹਾ ਹੋਇਆ ਵੀ ਪਾਕਿਸਤਾਨ ਨਾਲ ਜੰਗ ਨਹੀਂ ਕਰਨੀ। The fact that trade was involved, I was able to talk about that ਕਿਉਂਕਿ ਟੈਰਿਫ ਦਾ ਦੂਜਾ ਚੱਲ ਹੀ ਰਿਹਾ। ਮੈਂ ਕਿਹਾ ਵੀ ਇਹਦੇ ਨਾਲ ਗੱਲ ਵੀ ਕਰੀਏ। and we have no war with Pakistan and India। ਹੁਣ ਕੋਈ ਪਾਕਿਸਤਾਨ ਇੰਡੀਆ ਦੀ ਜੰਗ ਨਹੀਂ ਹੋਈ। that was a very 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 good thing। ਟਰੰਪ ਨੇ ਕਿਹਾ ਬਹੁਤ 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 ਵਧੀਆ ਵਧੀਆ। he is a great person। he has become a great friend of mine over the years। ਇਹ ਕਈ ਵਰਿਆਂ ਦੇ ਯਾਰੀ ਸਾਡੀ ਜਿਹੜੀ ਆ ਉਹ ਪੱਕੀ ਹੋ ਗਈ। ਔਰ ਫਿਰ ਉਹਨਾਂ ਨੇ ਜਿਹੜਾ ਇਹ ਹਾਈਲਾਈਟਿੰਗ ਦਾ ਸਿੰਬੋਲਿਕ ਇੰਪੋਰਟੈਂਸ ਆਫ ਫੈਸਟੀਵਲ ਦੀਵਿਆਂ ਦੀ ਗੱਲ ਕਰਦੇ ਹਾਂ ਕਿ ਇਨ ਅ ਫਿਊ ਮੋਮੈਂਟਸ ਵੀ ਵਿਲ ਲਾਈਟ ਦਾ ਦੀਆ ਐਜ਼ ਅ ਸਿੰਬਲ ਆਫ ਫੇਥ ਇਨ ਦਾ ਵਿਕਟਰੀ ਆਫ ਲਾਈਟ ਓਵਰ ਡਾਰਕਨੈਸ। ਇੱਥੇ ਇਹ ਗੱਲ ਚੰਗੀ ਹੈ ਵੀ ਉਹ ਰਾਮ ਰਾਵਣ ਦੀ ਕਹਾਣੀ ਨਹੀਂ ਸੁਣਾਈ, ਉਹਨੇ ਕਿਹਾ ਚਾਨਣ ਦੀ ਹਨੇਰੇ ਦੇ ਉੱਤੇ ਜਿੱਤ। ਔਰ ਇਹ ਜਿਹੜੀ ਹੈ ਇਟਸ ਨੌਲੇਜ ਓਵਰ ਇਗਨੋਰੈਂਸ ਐਂਡ ਗੁੱਡ ਓਵਰ ਈਵਲ, ਚੰਗਿਆਈ ਦੀ ਬੁਰਾਈ ਤੇ। ਔਰ ਦੂਜਾ ਡਿਊਰਿੰਗ ਦੀਵਾਲੀ ਦਾ ਰੈਵਲਰਸ recall ancient stories of enemies defeated, obstacles removed and captives freed। ਇਹ ਬਿਲਕੁਲ ਠੀਕ ਗੱਲ ਕੀਤੀ। ਹੁਣ ਇਹਨਾਂ ਨੇ ਤਾਂ ਯੁੱਧਿਆਂ ਨਾਲ ਕਹਾਣੀ ਜੋੜੀ। ਈਵਨ ਜੂਇਸ਼ ਕੈਲੰਡਰ ਦੇ ਵਿੱਚ ਸ਼ਾਇਦ ਫਰਾਈਡੇ ਦਾ ਦਿਨ ਹੁੰਦਾ ਜਿਸ ਦਿਨ ਉਹ ਰੋਸ਼ਨੀਆਂ ਕਰਦੇ ਨੇ। ਸੋ ਇਹ ਸਾਰੀਆਂ ਕਹਾਣੀਆਂ ਗੁੱਡ ਈਵਲ ਔਰ ਦੂਜੀਆਂ ਇਹ ਯਹੂਦੀਆਂ ਦੇ ਜ਼ਮਾਨਿਆਂ ਤੋਂ ਹਿੰਦੂ ਮਾਈਥੋਲੋਜੀ 'ਚੋਂ ਚਲਦੀਆਂ ਚਲਦੀਆਂ ਇਹਨਾਂ ਨੇ ਤਾਂ ਉਹਨੂੰ ਅਯੁੱਧਿਆ ਨਾਲ ਜੋੜਿਆ। ਔਰ ਟਰੰਪ ਨੇ ਇਸ ਨੂੰ ਇਹੀ ਕਿਹਾ ਕਿ ਬਈ ਇਹ ਜਿਹੜੀ ਹੈ ਰੈਵਲਰਸ ਰੀਕਾਲ ਐਂਸ਼ੀਐਂਟ ਸਟੋਰੀਜ਼, ਇਹ ਕਹਾਣੀਆਂ ਨੇ। ਪਰ ਅਲਟੀਮੇਟਲੀ ਜਿਹੜੀ ਹੈ ਚਾਨਣ ਜੇ ਹੋਏ ਤਾਂ ਉਹਦੇ ਸਾਹਮਣੇ ਹਨੇਰਾ ਟਿਕਦਾ ਨਹੀਂ ਹੈ।
ਔਰ ਬਾਕੀ ਉਹਨੇ ਕਿਹਾ ਕਿ ਇਹ ਜਿਹੜਾ ਦੀਵੇ ਦੀ ਰੋਸ਼ਨੀ ਹੈ, ਫਲੇਮ ਹੈ, that reminds everyone to seek the path of wisdom and to work with diligence and to always give thanks for many blessings। ਕਿ ਸਾਨੂੰ ਇਹ ਯਾਦ ਦਹਾਨੀ ਕਰਵਾਉਂਦੀ ਹੈ ਇਹ ਦੀਵੇ ਦੀ ਰੋਸ਼ਨੀ ਕਿ ਅਸੀਂ ਸਿਆਣਪ ਦੇ ਰਾਹ ਤੇ ਚੱਲਣਾ ਹੈ, ਅਸੀਂ ਮਿਹਨਤ ਕਰਨੀ ਹੈ ਔਰ ਜੋ ਸਾਨੂੰ ਇੰਨੀਆਂ ਰਹਿਮਤਾਂ ਮਿਲੀਆਂ ਨੇ ਰੱਬ ਦੀਆਂ ਉਹਦੇ ਲਈ ਸ਼ੁਕਰਗੁਜ਼ਾਰ ਹੋਣਾ। ਫਿਰ ਉਹਨਾਂ ਨੇ ਜਿਹੜਾ ਇਹ ਸਾਰੇ ਤੇ ਤੋਂ ਅੱਗੇ ਜਾਂਦੇ ਆ ਇਸ ਗੱਲ ਨੂੰ ਉਹਨਾਂ ਨੇ ਫਿਰ ਦੁਹਰਾਇਆ ਕਿ ਭਾਈ ਮੈਂ ਯਾਦ ਦਹਾਨੀ ਕਰਵਾਉਣਾ ਚਾਹੁੰਦਾ ਕਿ ਭਾਈ ਮੋਦੀ ਨੇ ਮੈਨੂੰ ਫਿਰ ਕਿਹਾ ਕਿ ਉਹ ਹੁਣ ਤੇਲ ਜਿਹੜਾ ਹੈ ਉਹ ਰੂਸ ਤੋਂ ਬਾਏ ਨਹੀਂ ਕਰੇਗਾ। ਔਰ ਇਸ ਦੇ ਉੱਤੇ ਹੀ ਕਾਂਗਰਸ ਨੇ ਫਿਰ, ਕਿਉਂਕਿ ਮੋਦੀ ਵਾਲਿਆਂ ਨੇ ਕੋਈ ਉਹਦੇ 'ਤੇ ਅੱਗੋਂ ਕਮੈਂਟ ਨਹੀਂ ਕੀਤਾ ਹੈ, ਕਾਂਗਰਸ ਨੇ ਇਸ ਦੇ ਉੱਤੇ ਤਨਜ਼ ਕੀਤੀ ਹੈ, while Modi conceals, Trump reveals। ਕਾਂਗਰਸ ਆਫਟਰ US ਪ੍ਰੈਜ਼ੀਡੈਂਟ ਰਿਪੀਟਸ ਰਸ਼ੀਅਨ ਆਇਲ ਕਲੇਮਸ ਕਿ ਜਿਹੜਾ ਟਰੰਪ ਨੇ ਇਹ ਰਿਪੀਟ ਕਰਕੇ ਕਿਹਾ ਕਿ ਵੀ ਮੈਂ ਗੱਲ ਕੀਤੀ ਆ ਅੱਜ ਹੀ ਮੋਦੀ ਦੇ ਨਾਲ ਔਰ ਉਹ ਇੰਡੀਆ ਇਜ਼ ਨਾਟ ਗੋਇੰਗ ਟੂ ਬਾਏ ਮੱਚ ਆਇਲ ਫਰੋਮ ਰਸ਼ੀਆ ਕਿ ਹੁਣ ਆਇਲ ਨਹੀਂ ਖਰੀਦੇਗਾ। ਉਹਨੇ ਕਿਹਾ, ਇਹ ਕਾਂਗਰਸ ਸਪੋਕਸਮੈਨ ਨੇ ਕਿਹਾ ਵੀ 6 ਦਿਨਾਂ ਦੇ ਵਿੱਚ ਪਿਛਲੇ ਚੌਥੀ ਵਾਰ ਟਰੰਪ ਨੇ ਇਹ ਰਿਪੀਟ ਕੀਤਾ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਮੋਦੀ ਨੇ ਤਾਂ ਚੁੱਪ ਧਾਰੀ ਹੋਈ ਹੈ, ਇਸ ਤੋਂ ਇਹ ਹੈ ਕਿ ਮੋਦੀ ਕੰਸੀਲਸ, ਟਰੰਪ ਰਿਵੀਲਸ ਕਿ ਮੋਦੀ ਚੋਰੀ ਕਰ ਰਿਹਾ, ਉਸ ਨੂੰ ਲੁਕੋ ਰਿਹਾ ਔਰ ਟਰੰਪ ਜ਼ਾਹਰ ਕਰ ਰਿਹਾ। ਔਰ ਇਹ ਸਾਰੇ ਦੇ ਵਿੱਚ ਉਹਨਾਂ ਨੇ ਜਿਹੜਾ ਕਾਂਗਰਸ ਨੇ ਤਾਂ ਇਸ ਦੇ ਉੱਤੇ ਪੂਰਾ ਉਹਨਾਂ ਨੇ ਕਿਹਾ ਕਿ the PM has finally acknowledged publicly that President Trump called him up and that the two spoke to each other, but all that PM has said is that US President extended Diwali greetings ਕਿ ਵੀ ਉਹ ਤਾਂ ਇਹੀ ਕਹਿੰਦਾ ਵੀ ਬਸ ਮੈਨੂੰ ਦੀਵਾਲੀ ਦੀ ਵਧਾਈ ਦਿੱਤੀ, ਬਟ ਟਰੰਪ ਕਹਿੰਦਾ ਟ੍ਰੇਡ ਵੀ ਡਿਸਕਸ ਕੀਤਾ ਸੀ, ਪਾਕਿਸਤਾਨ ਵੀ ਡਿਸਕਸ ਕੀਤਾ ਔਰ ਇਹ ਜਿਹੜਾ ਮੋਦੀ ਨੇ ਇਕਰਾਰ ਕੀਤਾ ਕਿ ਵੀ ਉਹ ਹੁਣ ਕੋਈ ਤੇਲ ਨਹੀਂ ਖਰੀਦੇਗਾ। ਔਰ ਇਹ ਮੋਦੀ ਨੇ ਜਿਹੜਾ ਆਪਣਾ ਟਵੀਟ ਪਾਇਆ, ਥੈਂਕ ਯੂ ਪ੍ਰੈਜ਼ੀਡੈਂਟ ਟਰੰਪ ਫॉर योर फोन कॉल एंड वार्म दिवाली ग्रीटिंग्स। बस इतने को उन्होंने रोक दिता और कांग्रेस की तंज है और इस दे सारे मीडिया ने, इंडियन मीडिया, मोदी ट्रंप स्पीक US इंडिया कॉल अकाउंट्स डिफर कि अभी ट्रंप ने जो कहा वो रिवीलिंग है कि भी अगेन मोदी दे नाल गल पाकिस्तान के मुद्दे ते भी दूजे ते भी और इस तो असी अंदाज़ा ला सकते हैं कि भी वही ਜਿਹੜਾ ਯੰਗ ਮੈਨ ਨੇ ਲਿਖ ਕੇ ਭੇਜਿਆ ਵੀ ਗਰੁੱਪ ਦੇ ਵਿੱਚ ਕਿ ਹੁਣ ਤੂੰ ਕੁੱਟਣਾ ਬੰਦ ਕੀਤਾ ਕਰੀ ਆਪਣੀ ਘਰ। ਹੁਣ ਮੋਦੀ ਦਾ ਹਾਲ ਇਹੀ ਹੈ, ਪਰ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਲਾਲੰਪੁਰ ਮਲੇਸ਼ੀਆ ਦੇ ਵਿੱਚ ਮੀਟ ਹੋਣ ਵਾਲੀ ਹੈ, ਜੇ ਉਹਦੇ 'ਚ ਪ੍ਰੈਜ਼ੀਡੈਂਟ ਟਰੰਪ ਤਾਂ ਸ਼ਾਇਦ ਜਾਣਗੇ। ਹੁਣ ਜੇ ਮੋਦੀ ਉੱਥੇ ਜਾਂਦਾ ਹੈ, ਉੱਥੇ ਮੋਦੀ ਨੂੰ ਅੰਦਰ ਵਾੜ ਕੇ ਫਿਰ ਟਰੰਪ ਉਹਨੂੰ ਯਾਦ ਕਰਵਾਉਂਦਾ ਹੈ ਜਾਂ ਮੀਡੀਆ 'ਚ, ਔਰ ਇਹ ਵੀ ਉਹਨਾਂ ਦਾ ਇਹਨਾਂ ਦੇ ਮੀਡੀਆ ਦੀਆਂ ਹੀ ਜਿਹੜੀਆਂ ਨੇ ਉਹ ਕਿਆਸਰ ਆਈਆਂ ਨੇ। ਡੇਜ਼ ਅਹੈਡ ਆਫ ਪੋਸੀਬਲ ਮੀਟਿੰਗ ਇਨ ਕੋਲਾਲੰਪੁਰ ਐਂਡ ਐਮਿਡਸ ਇੰਟੈਂਸ ongoing trade negotiations, United States President Donald Trump called Prime Minister Modi on Tuesday to extend Deepavali greetings। ਹੁਣ ਅਜੇ ਕਿਉਂਕਿ ਜਿਹੜਾ ਮੀਟਿੰਗ ਕੋਲਾਲੰਪੁਰ 'ਚ ਹੋਏਗੀ ਤਾਂ ਮੋਦੀ ਜਾਇਆ, ਮੈਨੂੰ ਲੱਗਦਾ ਵੀ ਮੋਦੀ ਨੇ 12th ਆਵਰ 'ਤੇ ਪਿੱਛੇ ਹਟ ਜਾਣਾ ਹੈ, ਕਿਉਂਕਿ ਜਿਵੇਂ ਕੱਲ੍ਹ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਅਮਰੀਕਾ ਦੇ ਕੋਲ ਐਸਾ ਜਿਹੜਾ ਇਹਦਾ ਮਸੌਦਾ ਹੈਗਾ ਕੋਈ ਜਿਹਦੇ ਥੱਲੇ ਇਹ ਬਿਲਕੁਲ ਮੌਨੀ ਬਾਬਾ ਬਣਿਆ ਹੋਇਆ ਔਰ ਟਰੰਪ ਇੱਕ ਤੋਂ ਬਾਅਦ ਇੱਕ, ਛੱਕੇ ਤੋਂ ਬਾਅਦ ਛੱਕਾ ਜਿਹੜਾ ਉਹ ਮਾਰ ਕੇ ਦੱਸ ਰਿਹਾ ਕਿ ਭਾਈ ਅਸੀਂ ਤਾਂ ਇਵੇਂ ਹੀ ਪਲੇ ਕਰ ਰਹੇ ਹਾਂ ਜਿਵੇਂ ਉਹ ਕਦੇ ਤੁਸੀਂ ਬਿੱਲੀ ਨੂੰ ਦੇਖੋ ਜਦੋਂ ਚੂਹੇ ਨੂੰ ਮਾਰਦੀ ਹੈ, ਜਦੋਂ ਰੱਜੀ ਹੁੰਦੀ ਹੈ ਉਦੋਂ ਫਿਰ ਉਹਨੂੰ ਛੱਡ ਦਿੰਦੀ ਹੈ, ਚੂਹਾ ਦੌੜਦਾ, ਫਿਰ ਉਹ ਜਾ ਕੇ ਉਹਨੂੰ ਫੜ ਕੇ ਫਿਰ ਲਿਆਉਂ, ਫਿਰ ਛੱਡ ਦਿੰਦੀ ਹੈ ਔਰ ਬੜੀ ਜ਼ਾਲਮ ਹੈ ਉਸ ਪੱਖੋਂ। ਸੋ ਮੈਨੂੰ ਇਹ ਲੱਗਦਾ ਵੀ ਟਰੰਪ ਨੂੰ ਜਿਹੜਾ ਉਹ ਮੋਦੀ ਵੀ ਕਹਿੰਦਾ ਹੋਣਾ ਉਹ ਬਲਮਾ ਜ਼ਾਲਮਾ ਮੇਰਾ ਕਹਿਣਾ ਛੱਡ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ
5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tvt4.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਜਿਹੜਾ ਹੜ੍ਹ ਆਇਆ ਸੀਗਾ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਦੇ ਵਿੱਚ, ਬਹੁਤ ਹੀ ਤਬਾਹੀ ਮਚਾਈ ਹੈ ਉਸ ਹੜ੍ਹ ਨੇ। ਟੀਮ ਯੂਨਾਈਟਿਡ 6 ਇੱਥੇ ਪਿੰਡ ਸਸਰਾਲੀ ਵਿਖੇ ਬੰਦ ਬਣਾਉਣ ਦੀ ਸੇਵਾ ਪਿਛਲੇ 2 ਦਿਨਾਂ ਤੋਂ ਗੁਰੂ ਮਹਾਰਾਜ ਯੂਨਾਈਟਿਡ 6 ਵੱਲੋਂ ਵੀ ਲੈ ਰਹੇ ਹਨ ਜੀ। ਟੀਮ ਯੂਨਾਈਟਿਡ 6 ਇੱਥੇ ਹਰ ਵਕਤ ਹਾਜ਼ਰ ਹੈ ਜੀ। ਜਿਸ ਵੀ ਚੀਜ਼ ਦੀ ਜ਼ਰੂਰਤ ਹੋਵੇਗੀ ਉਸ ਚੀਜ਼ ਦੀ ਜਾਣਕਾਰੀ ਟੀਮ ਯੂਨਾਈਟਿਡ 6 ਤੁਹਾਨੂੰ ਪਹੁੰਚਾਉਂਦੀ ਰਹੇਗੀ ਜੀ। ਪੰਜਾਬ ਵਿੱਚ ਆਏ ਹੜ੍ਹਾਂ ਨੇ ਸਭ ਪਾਸੇ ਤਬਾਹੀ ਮਚਾਈ ਹੋਈ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਹੈ। ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਫਸਲਾਂ ਤਬਾਹ ਹੋ ਚੁੱਕੀਆਂ ਹਨ ਤੇ ਲੋਕ ਬੇਘਰ ਹੋ ਗਏ ਹਨ। ਪਰ ਹਮੇਸ਼ਾ ਦੀ ਤਰ੍ਹਾਂ ਇਸ ਮੁਸ਼ਕਿਲ ਦੀ ਘੜੀ ਵਿੱਚ ਵੀ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ, ਯੂਨਾਈਟਿਡ 6। ਮੁਸੀਬਤ ਵਿੱਚ ਫਸੇ ਹਜ਼ਾਰਾਂ ਪਰਿਵਾਰਾਂ ਨੂੰ ਯੂਨਾਈਟਿਡ 6 ਦੇ ਸੇਵਾਦਾਰ ਮੀਲਾਂ ਤੱਕ ਪੈਦਲ ਤੁਰ ਕੇ ਕਿਸ਼ਤੀਆਂ ਰਾਹੀਂ ਹਰ ਸੰਭਵ ਅਸੰਭਵ ਤਰੀਕੇ ਨਾਲ ਉਹਨਾਂ ਨੂੰ ਮਦਦ ਦੇਣ ਲਈ ਪਹੁੰਚ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਲਈ ਹਰ ਰੋਜ਼ ਉਹ ਭੋਜਨ, ਸਾਫ਼ ਪਾਣੀ, ਦਵਾਈਆਂ, ਮੱਛਰਦਾਨੀਆਂ, ਪਸ਼ੂਆਂ ਲਈ ਚਾਰਾ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਨੂੰ ਕੋਈ ਮੁਸ਼ਕਿਲ ਨਾ ਹੋਵੇ, ਇਕੱਲਾਪਣ ਨਾ ਲੱਗੇ, ਇਸ ਲਈ ਸੇਵਾਦਾਰ ਹਰ ਰੋਜ਼ ਉਹਨਾਂ ਲਈ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਹਨ। ਤੁਸੀਂ ਵੀ ਯੂਨਾਈਟਿਡ 6 ਜਥੇਬੰਦੀ ਨਾਲ ਜੁੜ ਸਕਦੇ ਹੋ। ਆਪਣਾ ਯੋਗਦਾਨ ਪਾਓ ਅਤੇ ਪੀੜਤਾਂ ਦੀ ਸਹਾਇਤਾ ਕਰੋ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਬੰਗਲਾਦੇਸ਼ ਵਿੱਚ ਸਰਕਾਰ ਬਦਲੀ ਤੋਂ ਬਾਅਦ ਨਾਰਥ ਈਸਟ ਦੀਆਂ ਆਜ਼ਾਦੀ ਲਹਿਰਾਂ ਵਿੱਚ ਵੀ ਮੁੜ ਜਾਣ ਪੈ ਗਈ ਹੈ। ਲਗਭਗ 50 ਸਾਲ ਬਾਅਦ ਮਨੀਪੁਰ ਵਿਚਲੇ ਆਪਣੇ ਜਨਮ ਸਥਾਨ ਪਰਤੇ 91 ਸਾਲਾ ਨਾਗਾਲੈਂਡ ਜਿਹੜੇ ਲੀਡਰ ਮਿਸਟਰ ਮੂਵੀਆ ਨੇ ਐਲਾਨ ਕੀਤਾ ਹੈ ਕਿ ਭਾਰਤ ਨਾਲ ਉਦੋਂ ਤੱਕ ਕੋਈ ਸਮਝੌਤਾ ਨਹੀਂ ਹੋ ਸਕਦਾ ਜਦੋਂ ਤੱਕ ਉਹ ਆਜ਼ਾਦ ਨਾਗਾਲੈਂਡ ਦੇ ਝੰਡੇ ਅਤੇ ਸੰਵਿਧਾਨ ਨੂੰ ਮਾਨਤਾ ਨਹੀਂ ਮਿਲਦੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਬੰਗਲਾਦੇਸ਼ ਵਿੱਚ ਰਾਜ ਪਲਟਾ ਹੋਇਆ, ਸ਼ੇਖ ਹਸੀਨਾ ਜਿਹੜੀ ਕਿ ਇੰਡੀਅਨ ਸਿਸਟਮ ਦੀ ਪ੍ਰੋਕਸੀ ਬਣ ਕੇ ਰੂਲ ਕਰ ਰਹੀ ਸੀ, ਐਕਚੁਅਲੀ ਢਾਕਾ ਰਾਹ ਦੀਆਂ ਐਕਟੀਵਿਟੀਜ਼ ਦਾ ਕੇਂਦਰ ਸੀ। ਔਰ ਨਾ ਸਿਰਫ ਬੰਗਲਾਦੇਸ਼ ਦੀ ਪਾਲਿਸੀ ਨੂੰ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਰਨ ਕਰ ਰਹੀਆਂ ਸੀ ਜਾਂ ਬਣਾ ਰਹੀਆਂ ਸੀ ਜਾਂ ਇੰਪਲੀਮੈਂਟ ਕਰ ਰਹੀਆਂ ਸੀ, ਕਿਉਂਕਿ ਜਿਹੜੀਆਂ ਨਾਰਥ ਈਸਟ ਦੀਆਂ 7 ਸਟੇਟਾਂ ਜਿਨ੍ਹਾਂ ਨੂੰ 7 ਸਿਸਟਰਸ ਕਿਹਾ ਜਾਂਦਾ ਹੈ, ਬਹੁਤ ਸਾਰਿਆਂ ਦਾ ਜਿਹੜਾ ਐਸਕੇਪ ਰਾਊਟ ਜਿਹੜਾ ਆਪਣੀਆਂ ਸਟੇਟਾਂ ਤੋਂ ਉਹਨਾਂ ਦੀ 4-5 ਦੀ ਬੰਗਲਾਦੇਸ਼ ਦੇ ਨਾਲ ਹੀ ਜਿਹੜੀ ਹੈ ਉਹ ਸੀਮਾ ਜਾਂ ਬਾਉਂਡਰੀ ਲੱਗਦੀ ਹੈ। ਸੋ ਉਸ ਦੇ ਨਾਲ ਉਹਨਾਂ ਨੇ ਨਾਰਥ ਈਸਟ ਦੀਆਂ ਇਹਨਾਂ ਸਟੇਟਸ ਦੇ ਜਿਹੜੇ ਗੁਰੀਲੇ ਸੀ, ਜਿਹੜੇ ਆ ਕੇ ਬੰਗਲਾਦੇਸ਼ ਦੇ ਵਿੱਚ ਪਨਾਹ ਲੈਂਦੇ ਸੀ, ਉਹਨਾਂ ਦੀ ਕਿਉਂਕਿ ਚਿਟਾਗਾਂਗ ਔਰ ਇਸ ਤੋਂ ਇਲਾਵਾ ਉਹਨਾਂ ਦੇ ਕੁਝ ਚੱਕਮਾ ਕਬੀਲੇ ਔਰ ਦੂਜੇ ਨੇ ਬਹੁਤ ਸਾਰੀ ਟਰਾਈਬਲ ਬੈਲਟ ਹੈ ਜਿਹਦੇ 'ਚ ਉਹ ਵੀ ਟਰਾਈਬਲ ਲੋਕ ਨੇ ਜਿਹੜੇ ਨਾਰਥ ਈਸਟ ਵਾਲੇ ਨੇ। ਔਰ ਇਸ ਲਈ ਭਾਰਤ ਦੀ ਫੌਜ ਨੇ ਸਿੱਧੇ ਤੌਰ 'ਤੇ ਨਾਰਥ ਈਸਟ 'ਤੇ ਕਬਜ਼ਾ ਤਾਂ ਕੀਤਾ ਹੀ ਹੋਇਆ, ਪਰ ਉਹਨਾਂ ਦੀਆਂ ਹੈਵੀ ਕੈਜੂਅਲਟੀਜ਼ ਵੀ ਹੁੰਦੀਆਂ ਸੀ। ਔਰ ਇੱਕ ਸਟੇਜ 'ਤੇ 5-6 ਸਟੇਟਾਂ ਦੇ ਵਿੱਚ, ਕਿਉਂਕਿ ਨਾਗਾਲੈਂਡ ਦੀ ਮੂਵਮੈਂਟ ਤਾਂ ਸਭ ਤੋਂ ਪੁਰਾਣੀ ਹੈ, ਉਹ ਤਾਂ 1948 ਦੇ ਵਿੱਚ ਹੀ ਉਹਨਾਂ ਦੇ ਲੀਡਰ ਫੀਜ਼ੋ ਨੇ ਜਿਹੜਾ ਉਹ ਝੰਡਾ ਚੁੱਕ ਲਿਆ ਸੀ ਔਰ ਹਥਿਆਰਬੰਦ ਸੰਘਰਸ਼ ਸ਼ੁਰੂ ਹੋ ਗਿਆ ਸੀ। ਉਹ ਲੰਬਾ ਵਕਤ ਉਹਨਾਂ ਦਾ ਲੀਡਰ ਜਿਹੜਾ ਉਹ UK ਦੇ ਵਿੱਚ ਅਸਾਈਲਮ ਦੇ ਉੱਤੇ ਰਿਹਾ। ਇਸੇ ਤਰ੍ਹਾਂ ਫਿਰ ਜੇ ਮਿਜ਼ੋਰਮ ਦੀ ਗੱਲ ਕਰੀਏ, ਲਾਲ ਡੈਂਗਾ ਮਿਜ਼ੋਰਮ ਦੀ ਇੰਡੀਪੈਂਡੈਂਸ ਮੂਵਮੈਂਟ ਸੀ। ਮਨੀਪੁਰ ਦੇ ਤਾਂ ਅੱਜ ਵੀ ਜਿਹੜੀ ਹੈ ਉੱਥੇ ਪੂਰੇ 2 ਜ਼ੋਨ ਬਣੇ ਹੋਏ ਨੇ, ਇੱਕ ਪਾਸੇ ਨਾਗਾ ਔਰ ਕੁਕੀ
ਟ੍ਰਾਈਬ ਨੇ, ਦੂਜੇ ਪਾਸੇ ਮਾਈਤਾਈ ਹਿੰਦੂ ਨੇ। ਤ੍ਰਿਪੁਰਾ ਦੇ ਵਿੱਚ ਵੀ ਆਪਣੇ ਤੌਰ ਦੇ ਉੱਤੇ ਇੰਡੀਪੈਂਡੈਂਸ ਦੀ ਲਾਈਨ ਔਰ ਵਿਦਨ ਅਸਾਮ ਉਹਨਾਂ ਦੇ ਕੁਝ ਕਬੀਲੇ ਨੇ, ਕਿਉਂਕਿ ਅਸਾਮ ਵਾਲਿਆਂ ਦੀ ਮੂਵਮੈਂਟ ਤਾਂ ਇਹਨਾਂ ਨੇ ਕ੍ਰਸ਼ ਕਰ ਦਿੱਤੀ ਸੀ, ਔਰ ਕੁਝ ਉਹਨਾਂ ਦੇ ਪਲੇਨ ਏਰੀਆ ਨੇ ਅਸਾਮ ਦੇ, ਕੁਝ ਉਹਨਾਂ ਦੇ ਟ੍ਰਾਈਬਸ ਨੇ। ਅੱਛਾ। ਪਰ ਜਿਉਂ ਹੀ ਇਹ ਚੇਂਜ, ਔਰ ਸ਼ੇਖ ਹਸੀਨਾ ਨੂੰ ਉਹਨਾਂ ਨੇ ਵਾਰ ਕ੍ਰਿਮੀਨਲ ਐਲਾਨਿਆ ਬੰਗਲਾਦੇਸ਼ ਦੀਆਂ ਅਦਾਲਤਾਂ ਨੇ, ਔਰ ਡੈਥ ਸੈਂਟੈਂਸ ਦੀ ਮੰਗ ਕੀਤੀ, ਔਰ ਇੰਡੀਆ ਦੇ ਵਿੱਚ ਛੁਪੀ ਹੋਈ ਹੈ। ਹੁਣ ਅੱਜ ਕੱਲ੍ਹ ਉਹਦੀ ਬਿਆਨਬਾਜ਼ੀ ਘਟੀ ਹੋਈ ਹੈ, ਕਿਉਂਕਿ ਉਹ ਆਲਰੇਡੀ ਅਦਾਲਤੀ ਸਿਸਟਮ ਰਾਹੀਂ ਉਹਨਾਂ ਨੇ ਈਵਨ ਇੰਟਰਨੈਸ਼ਨਲੀ ਵੀ, ਇੰਟਰਪੋਲ ਰਾਹੀਂ ਵੀ ਜਿਹੜਾ ਉਸ ਦੇ ਖਿਲਾਫ ਵਾਰੰਟ ਕੱਢੇ ਹੋਏ ਨੇ। ਲੇਕਿਨ ਅਸੀਂ ਜਦੋਂ ਇਹ ਚੇਂਜ ਹੋਈ ਸੀ, ਅਸੀਂ ਕਿਹਾ ਸੀ ਕਿ ਇਹ ਸਿਰਫ ਮਹਿਜ਼ ਬੰਗਲਾਦੇਸ਼ ਦਾ, ਭਾਰਤ ਦੇ ਹੱਥਾਂ 'ਚੋਂ ਨਿਕਲਣਾ ਹੀ ਨਹੀਂ ਹੈ, ਇਹ ਨਾਰਥ ਈਸਟ ਦੀਆਂ ਜਿਹੜੀਆਂ ਆਜ਼ਾਦੀ ਲਹਿਰਾਂ ਨੇ ਉਹਨਾਂ ਨੂੰ ਮੁੜ ਸਟਰੈਂਥਨ ਕਰੇਗਾ, ਮੁੜ ਉਹਨਾਂ ਨੂੰ ਜਿਹੜਾ ਉਹ ਤਾਕਤ ਦੇਗਾ। ਔਰ ਬਿਲਕੁਲ ਉਸੇ ਲਾਈਨ ਦੇ ਉੱਤੇ ਅਸੀਂ ਦੇਖਦੇ ਕਿ ਮਨੀਪੁਰ ਵਾਲਾ ਪਾਰਟ ਕਿਵੇਂ ਅੱਜ ਵੀ ਸਟਰਕ ਹੋਇਆ ਔਰ ਪੂਰਾ ਉਹਨਾਂ ਨੇ ਜਿਹੜਾ ਆਪਣੀ ਪੋਜੀਸ਼ਨ ਲਈ। ਨਾਗਾਲੈਂਡ, ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਬਹਾਦਰ ਨਾਗਿਆਂ ਨੇ ਆਲਮੋਸਟ 30-40 ਸਾਲ 48 ਤੋਂ ਫੌਰਨ ਬਾਅਦ ਆਰਮਡ ਸਟਰਗਲ ਆਪਣੀ ਜਾਰੀ ਰੱਖੀ। ਲੇਕਿਨ 90s ਦੇ ਐਂਡ ਤੱਕ ਪਹੁੰਚਦੇ ਆ, ਜਦੋਂ ਬੰਗਲਾਦੇਸ਼ ਵੀ ਪੂਰੀ ਤਰ੍ਹਾਂ ਇਹਨਾਂ ਦੀ ਗ੍ਰਿਪ 'ਚ ਆ ਗਿਆ, ਔਰ ਜਿਉਂ-ਜਿਉਂ ਕਿਉਂਕਿ ਕਬੀਲਿਆਂ ਦੀਆਂ ਆਪਣੀਆਂ ਲੜਾਈਆਂ ਵੀ ਹੁੰਦੀਆਂ ਨੇ, ਔਰ ਭਾਰਤੀ ਏਜੰਸੀਆਂ ਨੇ ਉਹਨਾਂ ਦੇ ਵਿੱਚ ਵੀ ਵੜ ਕੇ ਇੱਕ ਦੂਜੇ ਨੂੰ ਲੜਾਉਣ ਦੀ ਲਾਈਨ ਵੀ ਰੱਖੀ। ਪਰ ਨਾਗਾ ਜਿਹੜੀ ਇਹ ਕਬੀਲੇ ਜਿਨ੍ਹਾਂ ਦੀ, ਔਰ ਨਾਗੇ ਜਿਹੜੇ ਨੇ ਉਹ ਆਲਮੋਸਟ 5-6 ਸਟੇਟਾਂ ਦੇ ਵਿੱਚ ਫੈਲੇ ਹੋਏ ਨੇ। ਹਾਲਾਂਕਿ ਨਾਗਾਲੈਂਡ ਜਿਹੜਾ ਆਲਰੇਡੀ ਐਜ਼ ਏ ਸਟੇਟ ਹੈ, ਉਹਦੇ 'ਚ ਤਾਂ ਉਹਨਾਂ ਦੀ ਮੈਜੋਰਿਟੀ ਹੈ ਹੀ ਹੈ। ਲੇਕਿਨ ਜੇ ਹੁਣ ਤੁਸੀਂ ਮਨੀਪੁਰ ਦੀ ਲੜਾਈ ਵੀ ਦੇਖੋ ਤਾਂ ਇੱਕ ਪਾਸੇ ਮਾਈਤਾਈ ਹਿੰਦੂ ਨੇ, ਔਰ ਦੂਜੇ ਪਾਸੇ ਜਿਹੜੇ ਨਾਗਾ ਕਬੀਲੇ ਨੇ, ਨਾਗਾ ਔਰ ਕੁਕੀ, ਇਹਨਾਂ ਦੀਆਂ ਰਿਸ਼ਤੇਦਾਰੀਆਂ ਵੀ ਨੇ। ਔਰ ਨਾਗਾ ਔਰ ਕੁਕੀ ਜਿਹੜੇ ਨੇ ਉਹ ਆਲਮੋਸਟ 100% ਈਸਾਈ ਨੇ, ਵੈਲ ਐਜੂਕੇਟਿਡ, ਇੰਗਲਿਸ਼ ਨੋਇੰਗ, ਇੰਟਰਨੈਸ਼ਨਲੀ ਵੀ ਇਹਨਾਂ ਦੀ ਰੈਕਗਨੀਸ਼ਨ ਹੈ। ਇਸ ਲਈ ਜਿਹੜੀ ਨਾਗਾਲੈਂਡ, ਆਜ਼ਾਦ ਨਾਗਾਲੈਂਡ ਦੀ ਮੰਗ, ਜਿਹਦੇ ਲਈ ਮੁਲਕ ਦਾ ਨਾਂ ਉਹਨਾਂ ਨੇ ਨਾਗਾਲਿਮ ਰੱਖਿਆ ਹੋਇਆ ਹੈ, ਉਹਦੇ 'ਚ ਮੌਜੂਦਾ ਨਾਗਾਲੈਂਡ, ਮਨੀਪੁਰ ਦੇ ਨਾਗਾ ਏਰੀਏ, ਅਸਾਮ ਦੇ ਨਾਗਾ ਏਰੀਏ, ਉਹਦੇ ਨਾਲ ਲੱਗਦਾ ਦੂਸਰੇ ਜਿਹੜਾ, ਇਸ ਸਾਰੇ ਨੂੰ ਬਣਾ ਕੇ, ਔਰ ਆਲਰੇਡੀ ਨਾਗਾਲਿਮ ਦਾ ਆਪਣਾ ਝੰਡਾ ਵੀ ਹੈ, ਆਪਣਾ ਕਨਸਟੀਟਿਊਸ਼ਨ ਵੀ ਹੈ। ਸੋ ਉਹਨਾਂ ਦਾ ਸਿਰਫ ਇੰਨਾ ਹੀ ਹੈ ਕਿ ਵੀ ਜੇ ਇਹ ਭਾਰਤ ਦੀ ਹਕੂਮਤ ਇਹਨੂੰ ਰੈਕਗਨਾਈਜ਼ ਕਰਦੀ ਹੈ, ਸਾਡੇ ਕਨਸਟੀਟਿਊਸ਼ਨ ਨੂੰ, ਸਾਡੇ ਝੰਡੇ ਨੂੰ, ਤੇ ਅਸੀਂ ਥੋੜ੍ਹਾ ਬਹੁਤ ਭਾਰਤ ਦੇ ਨਾਲ ਅੱਪਰ ਲੈਵਲ ਦੇ ਉੱਤੇ ਜਿਵੇਂ ਕੋਈ ਅੰਡਰਸਟੈਂਡਿੰਗ ਪੈਦਾ ਕਰ ਸਕਦੇ ਹਾਂ। ਔਰ ਨਾਗਿਆਂ ਦੀ ਮੂਵਮੈਂਟ ਇੰਨੀ ਕਾਮਯਾਬ ਸੀ, ਇੰਟਰਨੈਸ਼ਨਲ ਲੌਬੀ ਵੀ ਬੜੀ ਜ਼ੋਰਦਾਰ, ਔਰ ਜਿਵੇਂ ਮੈਂ ਕਿਹਾ ਵੀ UN ਦੇ ਬਰਾਬਰ ਇੱਕ ਹੋਰ ਸੰਸਥਾ UNPO, ਅਨਰਿਪਰੈਜ਼ੈਂਟਡ ਨੇਸ਼ਨਸ ਐਂਡ ਪੀਪਲਸ ਆਰਗੇਨਾਈਜੇਸ਼ਨ, ਜਿਹੜੇ ਜਿਵੇਂ ਹੁਣ ਸੋਵੀਅਤ ਯੂਨੀਅਨ ਤੋਂ ਜਿਹੜੇ ਬਾਲਟਿਕ ਸਟੇਟਾਂ 3 ਸੈਪਰੇਟ ਹੋਈਆਂ, ਲਿਥੁਆਨੀਆ, ਲਾਤਵੀਆ, ਐਸਟੋਨੀਆ, ਕਿਸੇ ਵੇਲੇ ਜਦੋਂ ਸੋਵੀਅਤ ਯੂਨੀਅਨ ਦੇ ਵਿੱਚ ਹੀ ਉਹ ਫਸੀਆਂ ਹੋਈਆਂ ਸੀ, ਉਹ ਵੀ UNPO ਦੀਆਂ ਮੈਂਬਰ ਸੀ। ਨਾਗਾਲੈਂਡ ਵੀ ਮੈਂਬਰ ਹੈ UNPO ਦਾ। ਔਰ ਇੰਡੀਪੈਂਡੈਂਟ ਨਾਗਾਲੈਂਡ ਦੇ ਈਵਨ ਵਾਈਟ ਹਾਊਸ ਵੱਲੋਂ ਵੀ ਪਿਛਲੇ ਦਿਨਾਂ 'ਚ ਇੱਕ ਪਾਕਿਸਤਾਨੀ TV ਚੈਨਲ ਦੇ ਉੱਤੇ ਇੱਕ ਬੀਬੀ ਦਾ ਇੰਟਰਵਿਊ ਵੀ ਸੀ, ਉਹਨੂੰ ਪ੍ਰੈਜ਼ੀਡੈਂਟ ਆਫ ਨਾਗਾਲੈਂਡ ਕਹਿ ਕੇ ਹੀ ਵਾਈਟ ਹਾਊਸ ਜਿਹੜਾ ਉਹ ਸੱਦਾ ਪੱਤਰ ਭੇਜਦਾ, ਔਰ ਉਹ ਪਾਰਟਿਸਿਪੇਟ ਕਰਦੀ। ਸੋ ਨਾਗਿਆਂ ਦੀ ਮੂਵਮੈਂਟ ਨੂੰ ਜਿਹੜਾ ਉਹ ਸ਼ਾਂਤ ਕਰਨ ਦੇ ਲਈ ਉਹਨਾਂ ਦੇ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ, ਔਰ ਉਹ ਗੱਲਬਾਤ ਮੁੱਢਲੇ ਦੌਰ ਦੀ ਥਾਈਲੈਂਡ 'ਚ ਵੀ ਹੋਈ, ਆਸਟ੍ਰੇਲੀਆ 'ਚ ਵੀ ਹੋਈ, ਔਰ ਫਾਈਨਲੀ ਕਿੰਨੇ ਸਾਲ, ਕਿੰਨੇ ਪ੍ਰਾਈਮ ਮਿਨਿਸਟਰਾਂ ਦੇ ਜ਼ਮਾਨੇ 'ਚ, IK ਗੁਜਰਾਲ ਤੋਂ ਵੀ ਪਹਿਲਾਂ ਨਰਸਿਮਹਾ ਰਾਓ ਦੇ ਵੇਲੇ 1991-92 'ਚ ਗੱਲਬਾਤ ਹੋਈ, ਔਰ ਪ੍ਰੋਲੋਂਗ ਕਰੀ ਗਏ, ਜਿਹਦੇ 'ਚ ਉਹਨਾਂ ਨੇ ਇਹ ਮੰਨ ਲਿਆ ਹੋਇਆ ਸੀ ਕਿ ਵੀ ਅਸੀਂ ਤੁਹਾਡੇ ਝੰਡੇ ਔਰ ਆਈਨ ਨੂੰ, ਸੰਵਿਧਾਨ ਨੂੰ ਮਾਨਤਾ ਦੇਵਾਂਗੇ। ਔਰ ਫਿਰ ਮੋਦੀ, ਅਮਿਤ ਸ਼ਾਹ ਦੇ ਵੇਲੇ ਜਦੋਂ 2014 ਦੇ ਵਿੱਚ ਇਹ ਬਣਦਾ ਮੋਦੀ, ਉਸ ਤੋਂ ਬਾਅਦ ਬਰਾਬਰ ਇੱਕ ਪ੍ਰੈਸ ਕਾਨਫਰੰਸ ਕਰਕੇ ਦੋਨੋਂ ਧਿਰਾਂ ਜਿਹੜੀਆਂ ਨੇ, ਔਰ ਜਦੋਂ ਨਾਗਿਆਂ ਦੇ ਨਾਲ ਗੱਲਬਾਤ ਚੱਲ ਰਹੀ ਸੀ, ਕਿਉਂਕਿ ਨਾਗਾ ਲੀਡਰ ਬਹੁਤ ਸਾਰੇ ਰੂਪੋਸ਼ ਦੂਸਰੇ ਮੁਲਕਾਂ 'ਚ ਸੀ, ਉਹਨਾਂ ਨੂੰ ਸੇਫ ਪੈਸੇਜ ਦਿੱਤਾ ਗਿਆ। ਉਹ ਦਿੱਲੀ 'ਚ ਗੱਲਬਾਤ ਲਈ ਆਉਂਦੇ ਸੀ, ਉਹਨਾਂ ਦੇ ਠਹਿਰਣ ਦਾ ਪ੍ਰਬੰਧ, ਉਹਨਾਂ ਨੂੰ ਫੇਰ ਸੇਫਲੀ ਵਾਪਸ ਕਰਨਾ, ਭੇਜਣਾ। ਔਰ ਉਹਨਾਂ ਦਾ ਜਿਹੜਾ ਪ੍ਰੋਮੀਨੈਂਟ ਲੀਡਰ ਹੈ, ਉਸ ਦੀ ਉਮਰ ਹੁਣ 91 ਸਾਲ ਦੀ ਹੋ ਚੁੱਕੀ ਹੈ, ਮਿਸਟਰ ਮੁਈਵਾ। ਔਰ ਇਹ ਜਿਹੜਾ ਸਮਝੌਤਾ ਅਮਿਤ ਸ਼ਾਹ ਔਰ ਮੋਦੀ ਨੇ ਮੁਈਵਾ ਨਾਲ ਕੀਤਾ, ਹਾਲਾਂਕਿ ਇੰਨੇ ਸਾਲ ਲੰਘ ਗਏ ਨੇ, ਇਹ ਠੀਕ ਹੈ ਵੀ ਨਾਗਾਲੈਂਡ ਦੇ ਵਿੱਚ ਪੈਸਾ ਬੜਾ ਸੁੱਟ ਰਹੇ ਨੇ, ਲੇਕਿਨ ਇਹਨਾਂ ਦੀ ਤਾਂ ਨੀਤੀ ਹੈ ਨਹੀਂ, ਇਹ ਤਾਂ ਬੇਈਮਾਨ ਨੇ। ਜੇ ਸਿੱਖਾਂ ਦੇ ਨਾਲ ਆਟੋਨੋਮਸ ਪ੍ਰੋਵਿੰਸ ਦਾ
ਇਕਰਾਰ ਕਰਕੇ ਫਿਰ ਇਹ ਕਹਿਣਾ ਕਿ ਜੀ ਸਰਕਮਸਟੈਂਸਿਸ ਹੈਵ ਨਾਓ ਚੇਂਜਡ, ਭੋਲੇ ਨਾ ਗਏ ਕਿਉਂ ਫਸ ਗਏ ਇਹਨਾਂ ਦੇ ਉਸ ਸਾਰੇ ਜਾਲ 'ਚ। ਪਰ ਇਸ ਸਾਰੇ 'ਚ ਕਿਉਂਕਿ 17-18 ਸਾਲ ਤੋਂ ਇਹ ਨੈਗੋਸ਼ੀਏਸ਼ਨ ਜਿਹਦਾ ਬੇਸ 2 ਡੈਕਲੇਰੇਸ਼ਨਸ, ਇੱਕ ਆਸਟ੍ਰੇਲੀਆ ਦੇ ਵਿੱਚ ਸੀ, ਉਹਦਾ ਮੈਂ ਜ਼ਿਕਰ ਕਰਾਂਗਾ ਕਿਉਂਕਿ ਅੱਜ ਦੀ ਮੇਨ ਖਬਰ ਇਹਨਾਂ ਦੇ ਵੱਡੇ ਚੈਨਲਾਂ ਨੇ ਵੀ ਇਹੀ ਦਿੱਤੀ ਹੈ। ਹੁਣ ਜਿਹੜਾ ਮਿਸਟਰ ਮੂਵੀਆ ਹੈ, ਨਾਗਾ ਲੀਡਰ ਹੈ ਮੇਨ, ਨਾਗਾਲਿਮ ਦੀ ਜਿਹਨੇ ਸਟਰਗਲ ਲੀਡ ਕੀਤੀ ਹੈ, ਉਹਦਾ ਸੰਬੰਧ ਮਨੀਪੁਰ ਦੇ ਨਾਲ ਹੈ। 50 ਸਾਲ ਪਹਿਲਾਂ ਉਹਨੇ ਉਹਦਾ ਜਿਹੜਾ ਡਿਸਟ੍ਰਿਕਟ ਹੈ ਉਖਰਲ ਡਿਸਟ੍ਰਿਕਟ ਜਿੱਥੇ ਉਹ ਪੈਦਾ ਹੋਇਆ ਜੀ, ਉਹ ਮਨੀਪੁਰ 'ਚ। ਹੁਣ ਕਿਉਂਕਿ ਮਨੀਪੁਰ 'ਚ ਨਾਗੇ ਔਰ ਕੁਕੀ ਉਹਨਾਂ ਨੇ ਸਟਰੋਂਗ ਪੋਜੀਸ਼ਨ ਲਈ ਹੈ, ਸੋ ਮਿਸਟਰ ਮੂਵੀਆ ਨੇ ਇਹ ਯਕੀਨੀ ਬਣਾਉਣ ਲਈ ਕਿ ਕੋਈ ਨਾਗਾਲੈਂਡ ਦੀ ਸਟਰਗਲ ਜਿਹੜੀ ਹੈ ਉਸ ਨਾਲ ਅਸੀਂ ਕੋਈ ਬਾਰਗੇਨ ਨਹੀਂ ਕੀਤਾ ਹੋਇਆ, ਉਹ ਪਹਿਲੀ ਵਾਰ 50 ਸਾਲ ਬਾਅਦ ਆਪਣੀ ਜਨਮ ਭੂਮੀ ਆਇਆ। ਹਜ਼ਾਰਾਂ ਲੋਕ ਆਪਣੀ ਜਿਹੜੀ ਉਹਨਾਂ ਦਾ ਟ੍ਰੈਡੀਸ਼ਨਲ ਪਹਿਰਾਵਾ ਹੈ ਉਸ ਦੇ ਵਿੱਚ ਨਿਕਲੇ ਔਰ ਮੇਨ ਨਿਊਜ਼ ਹੀ ਭਾਰਤ ਦੇ ਮੀਡੀਆ ਦੇ ਵੀ ਨਾਗਾ ਫਲੈਗ ਕਨਸਟੀਟਿਊਸ਼ਨ ਨੌਨ ਨੈਗੋਸ਼ੀਏਬਲ ਮੂਵੀਆ ਦਾ, ਕਿ ਨਾ ਝੰਡੇ ਦੇ ਨਾ ਕੋਈ ਆਇਨ ਦੇ ਉੱਤੇ ਸੰਵਿਧਾਨ ਜਾਂ ਕਨਸਟੀਟਿਊਸ਼ਨ ਇਸ ਤੇ ਕੋਈ ਗੱਲਬਾਤ ਨਹੀਂ ਹੋ ਸਕਦੀ। ਔਰ ਲੀਡਰ ਰਿਟਰਨਸ ਟੂ ਹਿਜ਼ ਹੋਮ ਟਾਊਨ ਉਖਰੂਲ ਆਫਟਰ 50 ਈਅਰਸ, 50 ਸਾਲ ਬਾਅਦ ਮਿਸਟਰ ਮੂਵੀਆ ਆਉਂਦਾ ਹੈ। ਔਰ ਇਹ ਜਦੋਂ ਉੱਥੇ ਆਇਆ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਸ ਦਾ ਜਿਹੜਾ ਬਹੁਤ ਸਵਾਗਤ ਕੀਤਾ ਗਿਆ ਔਰ ਉਹਦੇ 'ਚ ਉਹਨਾਂ ਨੇ ਕਲੀਅਰਲੀ ਕਿਹਾ ਕਿ ਵੀ ਕੋਈ ਵੀ ਐਗਰੀਮੈਂਟ ਜਿਹੜਾ ਅਸੀਂ ਪੀਸ ਦਾ ਕਰਾਂਗੇ ਸੈਂਟਰ ਨਾਲ, ਉਹ ਲੈਟਰ ਐਂਡ ਸਪਿਰਿਟ ਆਫ 2015 ਫਰੇਮਵਰਕ ਐਗਰੀਮੈਂਟ ਜਿਹੜਾ ਅਮਿਤ ਸ਼ਾਹ ਔਰ ਮੋਦੀ ਨੇ ਨਾਲ ਸਾਈਨ ਕੀਤਾ ਸੀ। 10 ਸਾਲ ਹੋ ਗਏ ਨੇ ਜੇ ਹੁਣ ਤੱਕ ਫਰੇਮਵਰਕ ਨਹੀਂ, ਅੱਗੋਂ ਕੀ ਹੋਏਗਾ। ਐਂਡ 2002 ਐਮਸਟਰਡਮ ਜੁਆਇੰਟ ਕਮਿਊਨੀਕ, ਕਿਉਂਕਿ ਇਹ 2002 ਤੋਂ ਵੀ ਪਹਿਲਾਂ, ਜਿਵੇਂ ਮੈਂ ਕਿਹਾ ਤਾਂ ਨਰਸਿਮਹਾ ਰਾਓ ਦੇ ਜ਼ਮਾਨੇ ਤੋਂ ਹੀ ਸ਼ੁਰੂ ਗੱਲਬਾਤ, ਲੇਕਿਨ 2002 ਦੇ ਵਿੱਚ ਆਸਟ੍ਰੇਲੀਆ ਦੇ ਐਮਸਟਰਡਮ ਦੇ ਵਿੱਚ ਜੁਆਇੰਟ ਕਮਿਊਨੀਕੇਸ਼ਨ ਹੋਈ, ਫਿਰ ਉਹਨਾਂ ਨੂੰ ਸੇਫ ਪੈਸੇਜ ਦਿੱਤੇ ਗਏ, ਉਹਨਾਂ ਨੂੰ ਸਾਰੀਆਂ ਸਹੂਲਤਾਂ। ਔਰ ਦੂਸਰਾ, ਲੇਕਿਨ ਤੁਸੀਂ ਇਹ ਦੇਖੋ ਕਿ 2002 ਦੀ ਕਮਿਊਨੀਕ ਤੋਂ ਬਾਅਦ ਵੀ 23 ਸਾਲ ਹੋ ਗਏ ਨੇ, ਲੇਕਿਨ ਇਸ ਨੂੰ ਕਿਸੇ ਕੰਡੇ ਨਹੀਂ ਲਾਇਆ ਗਿਆ। ਪਰ ਮਿਸਟਰ ਮੂਵੀਆ ਦਾ 91 ਸਾਲਾ ਉਹਦੀ ਉਮਰ ਹੈ, ਭਾਵੇਂ ਉਹ ਕਾਫੀ ਵੀਕ ਕਮਜ਼ੋਰ ਸੀ, ਪਰ ਆਪਣੇ ਜਦੋਂ ਜਿਹੜਾ ਉਹਦਾ ਪੈਤਰਕ ਪਿੰਡ ਸੀ ਐਨਸੈਸਟਰਲ ਸੋਮਦਾਲ, ਜਿੱਥੇ 50 ਸਾਲ ਬਾਅਦ ਉਹ ਆਇਆ, ਤੇ ਉੱਥੇ ਉਹਨੇ ਸੋਵਰਨਿਟੀ ਆਫ ਨਾਗਾ ਪੀਪਲ ਦੀ ਗੱਲ ਕੀਤੀ। ਬਹੁਤ ਵੱਡੀ ਵੈਲਕਮ ਸੈਰੇਮਨੀ ਸੀ ਜਿੱਥੇ ਹਜ਼ਾਰਾਂ ਨਾਗੇ ਉੱਥੇ ਮੌਜੂਦ ਸੀ। ਟੌਪ ਲੀਡਰਸ਼ਿਪ NSCN ਜਿਹੜੀ ਉਹਦੀ ਪਾਰਟੀ ਹੈ ਉਹ ਨਾਲ ਸੀ, ਔਰ ਮੂਵੀਆ ਦੀ ਵਾਈਫ ਵੀ ਜਿਹੜੀ ਹੈ ਉਸ ਮੌਕੇ ਤੇ ਪ੍ਰੈਜ਼ੈਂਟ ਸੀ। ਔਰ ਵਿਜ਼ੀਬਲੀ ਜਿਹੜਾ ਮੂਵੀਆ ਜਿਹੜਾ ਬੜਾ ਜਜ਼ਬਾਤੀ ਸੀ, ਉਹਨੇ ਔਨ ਲੁਕਰਸ ਨੂੰ ਵੇਵ ਕੀਤਾ ਖੁੱਲੇ, ਉਹ ਓਪਨ ਵਹੀਕਲ ਦੇ ਵਿੱਚ ਸੀ, ਡਰਿਵਨ ਥਰੂ ਦਾ ਸਟਰੀਟਸ ਆਫ ਉਕਰੁਲ, ਫਲੈਂਕਡ ਬਾਈ ਹਿਜ਼ ਕਾਮਰੇਡਸ ਜਿਹੜੇ 50 ਸਾਲ ਤੋਂ ਉਹਦੇ ਨਾਲ ਸਟਰਗਲ ਕਰ ਰਹੇ ਨੇ, ਕਿਉਂਕਿ ਹਥਿਆਰਬੰਦ ਸੰਘਰਸ਼ ਆ, ਉਹ ਕੋਈ ਚਰਖੇ ਨਹੀਂ ਚਲਾਉਂਦੇ, ਉਹ ਲੜਨ ਵਾਲੀ ਰੇਸ ਹੈ। ਔਰ ਉਹਦੇ 'ਚ ਉਹਨਾਂ ਨੇ ਹਾਲਾਂ 12-13 ਸਫ਼ੇ ਦੀ ਸਪੀਚ ਸੀ। ਹੁਣ 91 ਸਾਲ ਦਾ ਬਜ਼ੁਰਗ ਵਿਚਾਰਾ ਚੌਪਰ ਤੇ ਆਇਆ, ਥੱਕਿਆ ਹਾਰਿਆ, ਸੋ 1-2 ਸਫ਼ੇ ਉਹਨੇ ਪੜ੍ਹੇ, ਫਿਰ ਬਾਅਦ ਦੇ ਵਿੱਚ ਉਹਦੇ ਕਾਮਰੇਡ ਜਿਹੜਾ ਨਾਲ ਸੀ ਉਹਨੇ ਉਹ ਪੜ੍ਹਿਆ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਬਈ ਅਸੀਂ ਜਿਹੜਾ ਅਟੈਕਿੰਗ ਦਾ ਸੈਂਟਰ, ਮੂਵੀਆ ਸੈਡ, ਇਟ ਇਜ਼ ਇੰਪੈਰੇਟਿਵ to inform the Naga people that in spite of the milestone steps taken by two parties, the government of India has betrayed the letter and spirit of the framework agreement of August 3rd, 2015. Betrayed. Already ਉਹਨਾਂ ਨੂੰ realize ਹੋ ਗਿਆ, ਔਰ ਕਿਉਂਕਿ ਬੰਗਲਾਦੇਸ਼ ਤਬਦੀਲੀ ਹੋਈ ਹੈ ਔਰ ਉਹ ਸਮਝਦੇ ਨੇ ਕਿ ਹੁਣ ਉਹਨਾਂ ਦਾ ਮੌਕਾ ਹੈ। ਔਰ ਉਹਨਾਂ ਨੇ ਕਿਹਾ ਵੀ ਇਹ ਬਿਟਰੇਲ ਕੀਤੀ ਹੈ ਉਹਨਾਂ ਨੇ by refusing to recognize and acknowledge Nagaland national flag ਐਂਡ ਨੈਸ਼ਨਲ ਕਨਸਟੀਟਿਊਸ਼ਨ। ਇਹ ਬਿਟਰੇਲ ਅਸੀਂ ਟੋਲਰੇਟ ਨਹੀਂ ਕਰਾਂਗੇ। ਔਰ ਉਹਨਾਂ ਨੇ ਕਿਹਾ ਵੀ ਗਵਰਨਮੈਂਟ ਆਫ ਇੰਡੀਆ ਨੇ ਜੇ ਲੈਟਰ ਐਂਡ ਸਪਿਰਿਟ ਇਹਦੀ ਇੰਪਲੀਮੈਂਟ ਨਾ ਕੀਤੀ ਤਾਂ ਅਸੀਂ ਅਗੇਨ ਆਪਣੇ ਉਸ ਰਸਤੇ ਤੇ ਜਾਵਾਂਗੇ। ਵੀ ਕਾਉਂਸਲ ਦਾ ਗਵਰਨਮੈਂਟ ਆਫ ਇੰਡੀਆ ਐਂਡ ਇਟਸ ਲੀਡਰਸ਼ਿਪ ਟੂ ਵੈਲਿਊ ਐਂਡ ਆਨਰ ਦਾ ਡਿਸੀਜਨਸ ਆਫ ਦਾ ਪਾਸਟ ਐਂਡ ਪ੍ਰੈਜ਼ੈਂਟ ਪ੍ਰਾਈਮ ਮਿਨਿਸਟਰ, ਕਿ ਅਸੀਂ ਇੰਡੀਆ ਨੂੰ ਅਪੀਲ ਕਰਦੇ ਹਾਂ ਕਿ ਵੀ ਨਰਸਿਮਹਾ ਰਾਓ, ਦੇਵ ਗੌੜਾ, IK ਗੁਜਰਾਲ, ਅਟਲ ਬਿਹਾਰੀ ਵਾਜਪਾਈ, ਡਾਕਟਰ ਮਨਮੋਹਨ ਸਿੰਘ, ਨਰਿੰਦਰ ਮੋਦੀ, ਇਹਨਾਂ ਸਾਰਿਆਂ ਨੇ ਹੀ ਗੁਫ਼ਤਗੂ ਕਰਕੇ ਜੁਆਇੰਟ ਕਮਿਊਨੀਕ ਦਿੱਤੀ ਕੱਢੀ ਔਰ ਅੱਜ ਇਸ ਤੋਂ ਭਗੌੜੇ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਅਸੀਂ ਬਿਲਕੁਲ ਟੋਲਰੇਟ ਨਹੀਂ ਕਰਾਂਗੇ ਔਰ ਇਹਦੇ ਨਾਲ ਸਾਡਾ ਕੋਈ ਸਮਝੌਤਾ ਨਹੀਂ ਹੋਏਗਾ। ਸੋ ਅਸੀਂ ਸਮਝਦੇ ਹਾਂ ਵੀ ਨਾਗਾਲੈਂਡ, ਫ੍ਰੀ ਨਾਗਾਲਿਮ ਦੀ ਮੂਵਮੈਂਟ
ਬੈਕ ਔਨ ਟਰੈਕ ਚੜ ਗਈ ਹੈ। ਇਹ ਹੁੰਦਾ ਹੈ ਬਹੁਤ ਵਾਰੀ, ਇਹ ਜਿਹੜੇ ਵੱਡੇ ਸਾਮਰਾਜ ਹੁੰਦੇ ਨੇ, ਜਿਵੇਂ ਮੁਗਲ ਐਮਪਾਇਰ ਸੀ ਜਾਂ ਆਟੋਮੈਨ ਐਮਪਾਇਰ ਸੀ ਜਾਂ ਰੋਮਨ ਐਮਪਾਇਰ ਜਾਂ ਬ੍ਰਿਟਿਸ਼ ਐਮਪਾਇਰ, ਉਹਦੇ 'ਚ ਇਹ ਨਹੀਂ ਹੁੰਦਾ ਜੀ ਕੋਈ ਰਿਬੈਲੀਅਨ ਹੋਇਆ ਤੇ ਜੀ ਉਹ ਸਾਰਾ ਐਮਪਾਇਰ ਬਦਲ ਗਿਆ। ਉਹ ਟੁੱਟਦੇ ਨੇ, ਉਹਦਾ ਪਹਿਲਾਂ ਇੱਕ ਹਿੱਸਾ ਚੈਲੰਜ ਕਰਦਾ, ਦੂਜਾ ਮੁਗਲ ਐਮਪਾਇਰ 'ਚ ਵੀ ਇਹ ਹੋਇਆ, ਪਹਿਲਾਂ ਸਾਊਥ ਨੇ ਚੈਲੰਜ ਕੀਤਾ, ਫਿਰ ਇੱਧਰੋਂ ਨਾਰਥ ਈਸਟ 'ਚੋਂ ਚੈਲੰਜ ਹੋਇਆ, ਸਿੱਖਾਂ ਨੇ ਪੰਜਾਬ 'ਚ ਚੈਲੰਜ ਕੀਤਾ, ਫਿਰ ਨਾਦਰ ਸ਼ਾਹ ਆ ਗਿਆ, ਫਿਰ ਕੋਈ ਹੋਰ ਆ ਗਿਆ, ਇਵੇਂ। ਔਰ ਇਸ ਵੇਲੇ ਜਿਹੜਾ ਚੈਲੰਜ ਬੰਗਲਾਦੇਸ਼ ਰਾਹੀਂ ਆਇਆ, ਉਸ ਤੋਂ ਪਹਿਲਾਂ ਸ੍ਰੀਲੰਕਾ 'ਚ ਅਸੀਂ ਤਬਦੀਲੀ ਦੇਖਦੇ ਹਾਂ, ਨੇਪਾਲ ਜਿਹੜਾ ਟੋਟਲੀ ਦੂਸਰੇ ਪਾਸੇ ਗਿਆ, ਔਰ ਉਹਦਾ ਹੀ ਨਤੀਜਾ ਹੈ ਵੀ ਅੱਜ ਜਿਹੜੀ ਹੈ ਮੂਵਮੈਂਟ। ਔਰ ਈਵਨ ਕਸ਼ਮੀਰ ਦੇ ਮੁੱਦੇ ਤੇ ਭਾਵੇਂ ਇੰਡੀਆ ਇਹ ਸਮਝਦਾ ਸੀ ਕਿ ਜੀ ਅਸੀਂ ਯੂਨੀਅਨ ਟੈਰੀਟਰੀ ਬਣਾਤਾ ਜੰਮੂ ਕਸ਼ਮੀਰ ਨੂੰ, ਬਾਕੀ ਜਿਹੜਾ ਅਸੀਂ ਐਨ ਜਿਹੜਾ ਹਜ਼ਮ ਕਰ ਲਿਆ। ਤੁਸੀਂ ਦੇਖੋ 2019 ਤੋਂ ਜਦੋਂ ਕਿ ਉਹਨਾਂ ਨੇ ਕਸ਼ਮੀਰ ਦਾ ਆਰਟੀਕਲ 370-35A ਖਤਮ ਕੀਤਾ, 6 ਸਾਲ ਹੋ ਗਏ ਨੇ, ਉਵੇਂ ਹੀ ਫੌਜ ਰੱਖੀ ਹੋਈ ਹੈ। ਹੁਣ ਸੁਪਰੀਮ ਕੋਰਟ ਜਦੋਂ ਇਹ ਉਹਨਾਂ ਨੇ ਦੇਣਾ ਸੀ ਕਿ ਜੀ ਤੁਸੀਂ ਪੂਰਨ ਰਾਜ ਦਾ ਦਰਜਾ ਕਿਉਂ ਨਹੀਂ ਦਿੰਦੇ, ਉਹ ਕਹਿੰਦੇ ਜੀ ਢੁਕਵੇਂ ਟਾਈਮ ਤੇ ਦੇਵਾਂਗੇ। ਜਦੋਂ 2019 ਚ ਉਹਨਾਂ ਨੇ ਕਿਹਾ ਜੀ ਬਸ ਮੁੱਕ ਗਿਆ ਸੈਪਰੇਟਿਜ਼ਮ, ਦੂਜਾ ਇਹ ਤੇ ਆਰਟੀਕਲ 370 ਦੇ ਥੱਲੇ ਹੀ ਸੀ। ਹਾਲਾਤ ਇਸ ਲੈਵਲ ਦੇ ਉੱਤੇ ਅੱਜ ਖੜੇ ਨੇ ਜੰਮੂ ਕਸ਼ਮੀਰ ਦੇ ਵਿੱਚ ਕਿ ਇੰਟਰਨੈਸ਼ਨਲ ਜਿਹੜਾ ਹੈ ਉਹ ਇਸ਼ੂ ਦੁਬਾਰਾ ਬਣਿਆ। 7, 8, 9, 10 ਮਈ ਨੂੰ ਕੋਈ ਕਹਿ ਸਕਦਾ ਕਿ ਵੀ ਪਹਿਲਗਾਮ ਔਰ ਦੂਸਰਾ ਜਿਹੜਾ ਇਹਨਾਂ ਦਾ ਸਭ ਮੋਸਟ ਵਿਜ਼ਿਟਡ ਟੂਰਿਸਟ ਸਾਈਟ ਹੈ, ਉਹਦੇ 'ਚ ਕੋਈ ਆ ਕੇ ਸ਼ਨਾਖਤ ਕਰਕੇ ਤੇ 25-30 ਬੰਦੇ ਮਾਰ ਜਾਏ ਤੇ ਇਹ ਕਹਿਣ ਜੀ ਸਾਡੇ ਸਿਕਿਉਰਿਟੀ ਦਸਤੇ ਪਾਕਿਸਤਾਨ 'ਚੋਂ ਆ ਗਏ ਤੇ ਮੁਰੀਦਕੇ ਤੋਂ ਆ ਗਏ ਤੇ ਫਲਾਣੀ ਥਾਂ ਤੋਂ ਆ ਗਏ, ਸੋ ਫਾਲਸ ਫਲੈਗ। ਪਰ ਉਸ ਸਾਰੇ ਦਾ ਨਤੀਜਾ ਕਿ ਅਲਟੀਮੇਟਲੀ ਕਸ਼ਮੀਰ ਦੇ ਮੁੱਦੇ ਦੇ ਉੱਤੇ ਵੀ ਗੱਲ ਵਾਪਸ ਹੋਣ ਲੱਗੀ ਹੈ। ਸੋ ਮੈਂ ਸਮਝਦਾ ਵੀ ਇਹ ਬਹੁਤ ਵੱਡੀ ਡਿਵੈਲਪਮੈਂਟ ਹੈ ਸਿੱਖ ਨੁਕਤਾ ਨਿਗਾਹ ਤੋਂ ਵੀ ਕਿ ਨਾਗਾਲੈਂਡ ਦੀ ਮੂਵਮੈਂਟ, ਕਿਉਂਕਿ ਅਲਟੀਮੇਟਲੀ ਤੁਸੀਂ ਕਿੰਨੀ ਕੁ ਦੇਰ ਫੌਜ ਦੇ ਸਿਰ ਦੇ ਉੱਤੇ ਫੌਜ ਦੀਆਂ ਤਨਖਾਹਾਂ, ਪੈਨਸ਼ਨਾਂ, ਡਿਫੈਂਸ ਬਜਟ ਜਿੰਨਾ ਮਰਜ਼ੀ ਵਧਾ ਲਓ, ਅਲਟੀਮੇਟਲੀ 65-70% ਜਿਹੜਾ ਉਹਨਾਂ ਦਾ ਬਜਟ ਹੈ ਡਿਫੈਂਸ ਦਾ, ਉਹ ਤਨਖਾਹਾਂ ਤੇ ਪੈਨਸ਼ਨਾਂ ਦੇ ਉੱਤੇ ਜਾਂਦਾ। ਸੋ ਤੁਸੀਂ ਫਿਰ ਲੌਂਗ ਟਰਮ ਇਹ ਤਾਂ ਠੀਕ ਹੈ, ਹੁਣ ਤੁਸੀਂ ਡਰਾਮੇਬਾਜ਼ੀਆਂ ਕਰ ਰਹੇ ਹੋ, ਗੋਲਡ ਜਿਹੜਾ ਜੀ 100 ਟਨ ਖਰੀਦ ਲਿਆ ਸੈਂਟਰਲ ਬੈਂਕ ਨੇ, ਔਰ ਉਹਦਾ ਅਸੀਂ ਆਲਟਰਨੇਟ, ਹੁਣ ਗੋਲਡ ਦਾ ਪ੍ਰਾਈਸ ਅੱਜ ਡਿੱਗ ਪਿਆ, ਹੁਣ ਹੋਰ ਕਿੰਨਾ ਡਿੱਗੇਗਾ, ਕੀ ਹੋਏਗਾ, ਇਹ ਗੇਮਸ ਪਲੇ ਕਰ ਰਹੇ ਨੇ ਬਹੁਤ। ਕੋਈ ਇਹਨਾਂ ਨੇ ਜਿਹੜੀ ਫੋਰਨ ਐਕਸਚੇਂਜ ਰਿਜ਼ਰਵ ਹੈ ਉਹ ਕੱਢ ਕੇ ਰੁਪਈਏ ਨੂੰ ਸਟੇਬਲ ਕਰਨ ਦੇ ਲਈ ਮਾਰਕੀਟ ਦੇ ਵਿੱਚ ਸੁੱਟ ਰਹੇ ਨੇ। ਉਧਰੋਂ ਇਨਸਿਕਿਉਰ ਵੀ ਨੇ ਕਿ ਵੀ ਜਿਹੜਾ ਉਹ ਇਹ ਨਾ ਹੋਏ ਵੀ ਕਰੈਪਸ ਹੋਏ ਸਾਡੇ ਰੂਪੀ ਦਾ, ਗੋਲਡ ਵੀ ਸਿਕਿਉਰ ਕਰਨਾ ਚਾਹੁੰਦੇ ਨੇ। ਸੋ ਜਦੋਂ ਇਵੇਂ ਹੀ ਇਕਨੋਮੀ ਹਿਲਦੀ ਹੈ ਪਹਿਲਾਂ, ਔਰ ਇੱਕ ਸਟੇਜ ਆ ਜਾਂਦੀ ਹੈ ਕਿ ਫਿਰ ਤੁਹਾਡੇ ਕੋਲ ਤਨਖਾਹਾਂ ਦੇਣ ਜੋਗਾ ਵੀ ਪਾਰਟ ਨਹੀਂ ਹੁੰਦਾ, ਫਿਰ ਐਨਾਰਕੀ ਹੁੰਦੀ ਹੈ, ਜਿਹਦੇ ਹੱਥ ਜੋ ਆਇਆ ਉਹ ਖੋ ਕੇ ਤੁਰਦਾ ਬਣਦਾ। ਸੋ ਅਸੀਂ ਹਮੇਸ਼ਾ ਹੀ ਨਾਗਿਆਂ ਦੇ ਵੀ ਹਮਾਇਤੀ ਰਹੇ। ਨਾਗਾ ਲੀਡਰ ਮਿਸਟਰ ਫੀਜ਼ੋ UK ਦੇ ਵਿੱਚ, ਕਿਉਂਕਿ 84 ਤੋਂ ਬਾਅਦ ਖਾਲਿਸਤਾਨ ਦੀ ਮੂਵਮੈਂਟ ਵੀ ਬਾਹਰਲੇ ਮੁਲਕਾਂ 'ਚ ਪੂਰੇ ਜ਼ੋਰ ਨਾਲ ਚੱਲ ਰਹੀ ਸੀ, ਸਿੱਖਾਂ ਦੇ ਇਕੱਠ 'ਚ ਆ ਕੇ ਬੋਲਦਾ ਵੀ ਸੀ। ਡਾਕਟਰ ਚੌਹਾਨ ਔਰ ਡਾਕਟਰ ਫੀਜ਼ੋ, ਸ਼ਾਇਦ ਉਹ ਵੀ ਡਾਕਟਰ ਸੀ, ਉਹਨਾਂ ਦੇ ਬਹੁਤ ਸਾਰੇ ਟੁਗੈਦਰ ਸਮਾਗਮ ਵੀ ਹੁੰਦੇ ਸੀ। ਸੋ ਅਸੀਂ ਆਪਣੇ ਨਾਰਥ ਈਸਟ ਦੇ ਇਹਨਾਂ ਭਰਾਵਾਂ ਦੇ ਨਾਲ ਯਕਜਹਿਤੀ ਦਾ ਇਜ਼ਹਾਰ ਕਰਦੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤਾਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਐਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਐਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ।
ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਆਸਟ੍ਰੇਲੀਆ ਦੇ ਹਵਾਲੇ ਨਾਲ ਕਿ ਭਾਰਤ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਦਾ ਮੁੰਡਾ ਜੈ ਸ਼ਾਹ ਇੰਟਰਨੈਸ਼ਨਲ ਕ੍ਰਿਕਟ ਬੋਰਡ ਦਾ ਅਹੁਦੇਦਾਰ ਹੈ ਔਰ ਕ੍ਰਿਕਟ ਬੋਰਡ ਵੱਲੋਂ ਪਾਕਿਸਤਾਨ ਨਾਲ ਵੀ ਵਿਤਕਰਾ ਕੀਤਾ ਜਾ ਰਿਹਾ ਹੈ ਔਰ ਆਸਟ੍ਰੇਲੀਆ ਦੇ ਪਰਥ ਸ਼ਹਿਰ ਵਿੱਚ ਹੋਣ ਵਾਲੇ ਆਸਟ੍ਰੇਲੀਆ ਭਾਰਤ ਕ੍ਰਿਕਟ ਮੈਚ ਦੌਰਾਨ ਆਸਟ੍ਰੇਲੀਆ ਦੇ ਕ੍ਰਿਕਟ ਬੋਰਡ ਵੱਲੋਂ ਕਿਹਾ ਗਿਆ ਹੈ ਕਿ ਸਟੇਡੀਅਮ ਅੰਦਰ ਸਿੱਖ ਜਿਹੜੇ ਨੇ ਉਹ ਕਿਰਪਾਨ ਪਹਿਨ ਕੇ ਨਹੀਂ ਜਾ ਸਕਦੇ। ਸੋ ਇਸ ਨੂੰ ਆਸਟ੍ਰੇਲੀਆ ਦੇ ਸਿੱਖਾਂ ਨੇ ਧਾਰਮਿਕ ਆਜ਼ਾਦੀ ਵਿੱਚ ਦਖਲਅੰਦਾਜ਼ੀ ਕਰਨ ਨੂੰ ਜਿਹੜਾ ਚੈਲੰਜ ਕੀਤਾ ਹੈ। ਸੋ ਇਸ ਸੰਬੰਧੀ ਸਿੱਖ ਕਾਉਂਸਲ ਆਫ ਵੈਸਟਰਨ ਆਸਟ੍ਰੇਲੀਆ ਨੇ ਇੱਕ ਪ੍ਰੈਸ ਰਿਲੀਜ਼ ਜਿਹੜੀ ਹੈ ਜਾਰੀ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿੱਥੇ ਜਿੱਥੇ ਵੀ ਕੋਈ ਹਿੰਦੂਤਵੀ ਵਿਚਾਰਧਾਰਾ ਵਾਲਾ ਦੁਨੀਆ ਦੇ ਕਿਸੇ ਵੀ ਮੁਕਾਮ ਤੇ ਪਹੁੰਚਿਆ ਹੈ ਜਾਂ ਕਿਸੇ ਸੰਸਥਾ ਨਾਲ ਜੁੜਿਆ ਹੈ, ਉਸ ਦੇ ਅੰਦਰ ਸਿੱਖਾਂ ਲਈ, ਮੁਸਲਮਾਨਾਂ ਲਈ, ਘੱਟ ਗਿਣਤੀ ਈਸਾਈਆਂ ਲਈ, ਈਵਨ ਦਲਿਤਾਂ ਲਈ ਕਿਸ ਹੱਦ ਤੱਕ ਨਫ਼ਰਤ ਹੁੰਦੀ ਹੈ, ਉਹ ਤੁਸੀਂ ਉਹਨਾਂ ਦੇ ਜਿਹੜਾ ਕਾਰਜਕਾਲ ਹੁੰਦਾ ਹੈ ਉਹਦੇ ਥੱਲੇ ਲਏ ਫੈਸਲਿਆਂ ਤੋਂ ਤੁਸੀਂ ਉਹਨਾਂ ਨੂੰ ਦੇਖ ਸਕਦੇ ਹੁੰਦੇ ਹੋ। ਭਾਵੇਂ ਡਾਇਰੈਕਟਲੀ ਕੋਈ ਚੀਜ਼ ਇੱਕ ਦੂਜੇ ਨਾਲ ਕਨੈਕਟਡ ਨਹੀਂ ਹੁੰਦੀ। ਹੁਣ ਜੇ ਅਸੀਂ ਕ੍ਰਿਕਟ ਬੋਰਡ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਜਾਂ ਕ੍ਰਿਕਟ ਆਸਟ੍ਰੇਲੀਆ ਜਿਹਨੂੰ ਕਿਹਾ ਜਾਂਦਾ ਹੈ, ਉਹਨਾਂ ਨੇ ਪਰਥ ਦੇ ਵਿੱਚ ਜਿਹੜਾ ਆਸਟ੍ਰੇਲੀਆ ਇੰਡੀਆ ਮੈਚ ਹੈ ਉਸ ਦੇ ਉੱਤੇ ਆਰਡਰ ਜਾਰੀ ਕੀਤਾ ਕਿ ਜੀ ਕੋਈ ਸਿੱਖ ਕਿਰਪਾਨ ਪਹਿਨ ਕੇ ਨਹੀਂ ਜਾ ਸਕਦਾ। ਹੁਣ ਦੇਖਣ ਵਾਲੇ ਨੂੰ ਲੱਗੇਗਾ ਜੀ ਇਹ ਤਾਂ ਜਿਹੜਾ ਕ੍ਰਿਕਟ ਆਸਟ੍ਰੇਲੀਆ ਉਹਨਾਂ ਦਾ ਫੈਸਲਾ ਹੈ, ਇਹਦੇ ਨਾਲ ਕਿਸੇ ਹੋਰ ਦਾ ਕੀ ਤਾਲੁਕ ਹੈ। ਪਰ ਤੁਸੀਂ ਜਦੋਂ ਸਿਸਟੇਮੈਟਿਕਲੀ ਇਸ ਸਾਰੇ ਨੂੰ ਦੇਖੋਗੇ ਕਿ ਜਿਹੜੇ ਮੁਲਕ ਦੇ ਅੰਦਰ ਮੈਟਰੋ ਦੇ ਉੱਤੇ, ਮੈਟਰੋ ਤਾਂ ਦਿੱਲੀ 'ਚ ਹੈ, ਹਾਲਾਂਕਿ ਈਵਨ ਜਹਾਜ਼ ਦੇ ਉੱਤੇ ਡੋਮੈਸਟਿਕ ਫਲਾਈਟਸ ਦੇ ਵਿੱਚ ਸਿੱਖਾਂ ਨੂੰ ਇਹ ਹੱਕ ਹਾਸਲ ਹੈ, ਪਾਰਟ ਆਫ ਦਾ ਐਗਰੀਮੈਂਟ ਸੀ ਗਵਰਨਮੈਂਟ ਦੇ ਨਾਲ ਕਿ ਕਿਰਪਾਨ ਪਹਿਨ ਕੇ 6 ਇੰਚ ਦੀ ਕਿੰਨਾ ਬਲੇਡ, ਕਿੰਨਾ ਉਹਦਾ ਹੈਂਡਲ ਤੁਸੀਂ ਟਰੈਵਲ ਕਰ ਸਕਦੇ ਹੋ। ਉਹ ਤਾਂ ਉਹਨਾਂ ਨੇ ਕੀ ਕਰਨ ਦੇਣਾ ਹੈ। ਈਵਨ ਜਿਹੜੀ ਦਿੱਲੀ ਮੈਟਰੋ ਹੈ ਉਹਦੇ 'ਚ ਵੀ ਪਾਬੰਦੀ ਲਾਈ ਹੈ ਕਿ ਵੀ ਤੁਸੀਂ ਕਿਰਪਾਨ ਨਾਲ ਜਿਹੜਾ ਉਹ ਟਰੈਵਲ ਨਹੀਂ ਕਰ ਸਕਦੇ। ਹੁਣ ਇਸ ਸਾਰੇ ਦੇ ਉੱਤੇ ਅਸੀਂ ਜਦੋਂ ਇੰਟਰਨੈਸ਼ਨਲੀ ਦੇਖਦੇ ਹਾਂ ਕਿ ਜੇ ਫਰਾਂਸ ਨੇ 2003 ਦੇ ਵਿੱਚ ਅਸਟੈਂਸੀਬਲ ਸਾਈਨਸ ਆਫ ਰਿਲੀਜਨ ਦੇ ਉੱਤੇ ਪਾਬੰਦੀ ਲਾਉਣ ਦੀ ਗੱਲ ਕਰਦੇ ਹਾਂ ਕੀਤਾ, ਇੰਡੀਅਨ ਸਿਸਟਮ ਨੇ, ਉਹਨਾਂ ਦੀ ਸਰਕਾਰ ਨੇ, ਭਾਵੇਂ ਉਹ ਮਨਮੋਹਨ ਸਿੰਘ ਵੀ ਪ੍ਰਧਾਨ ਮੰਤਰੀ 2004 'ਚ ਬਣਿਆ, ਕਦੇ ਫਰਾਂਸ ਨਾਲ ਇਸ ਲੈਵਲ ਤੇ ਉਹਨਾਂ ਨੇ ਇਸ ਇਸ਼ੂ ਨੂੰ ਨਹੀਂ ਲਿਆ ਕਿ ਤੁਸੀਂ ਕਹੋ ਕਿ ਜੀ ਅਸੀਂ ਡਿਪਲੋਮੈਟਿਕ ਸੰਬੰਧ ਸਾਡੇ ਪ੍ਰਭਾਵਿਤ ਹੋਣਗੇ, ਅਸੀਂ ਤੁਹਾਡੇ ਤੋਂ ਸੌਦਾ ਨਹੀਂ ਖਰੀਦਾਂਗੇ। ਉਹਨਾਂ ਦਾ ਹੀ ਰਾਫੇਲ ਖਰੀਦੀ ਜਾਂਦੇ ਨੇ, ਉਹਨਾਂ ਤੋਂ ਹੀ ਦੂਸਰਾ। ਕਿਉਂਕਿ ਸਿੱਖਾਂ ਦੀ ਪੱਗ ਜਾਂ ਕਿਰਪਾਨ ਜਾਂ ਕਕਾਰਾਂ ਦੇ ਉੱਤੇ ਜੇ ਪਾਬੰਦੀ ਹੈ ਤਾਂ ਉਹਨਾਂ ਨੂੰ ਤਾਂ ਖੁਸ਼ੀ ਹੁੰਦੀ ਵੀ ਅਸੀਂ ਤਾਂ ਪਹਿਲਾਂ ਹੀ ਜਿਹੜਾ ਇਹਨਾਂ ਨੂੰ ਇੱਕ ਹਿੰਦੂ ਧਰਮ ਦਾ ਹਿੱਸਾ ਦੱਸਦੇ ਹਾਂ ਔਰ ਦੂਸਰਾ ਕਰਦੇ ਹਾਂ। ਹੁਣ ਹਾਲਾਂ ਨਿੱਜੀ ਤੌਰ 'ਤੇ ਨਾ ਮੇਰੀ ਕ੍ਰਿਕਟ 'ਚ ਦਿਲਚਸਪੀ ਹੈ, ਇਹ ਤਾਂ ਸਾਰੀ ਇਹਨਾਂ ਦੀ ਅੰਗਰੇਜ਼ਾਂ ਨੇ ਜਿਹੜੇ ਕਲੋਨੀਅਲ ਮਾਈਂਡਸੈਟ 'ਚੋਂ ਨਿਕਲੀਆਂ ਹੋਈਆਂ ਇਹ ਸਾਰੀਆਂ ਖੇਡਾਂ ਨੇ। ਵਿਹਲੇ 5-5 ਦਿਨ ਟੈਸਟ ਮੈਚ ਖੇਡਦੇ ਰਹਿਣ। ਔਰ ਪਰ ਇਹ ਹੈ ਵੀ ਜਿੱਥੇ ਕਲੋਨੀਅਲ ਰੂਲ ਨੇ ਆਪਣੀਆਂ ਬਹੁਤ ਸਾਰੀਆਂ ਝੂਠਾਂ ਛੱਡੀਆਂ ਨੇ ਹਰ ਥਾਂ ਦੇ ਉੱਤੇ, ਆਪਣੀ ਕ੍ਰਿਕਟ ਦੀ ਝੂਠ ਵੀ ਛੱਡ ਆਏ ਨੇ। ਔਰ ਹੁਣ ਵੀ ਇੰਡੀਆ, ਪਾਕਿਸਤਾਨ ਜਾਂ ਬੰਗਲਾਦੇਸ਼, ਸ੍ਰੀਲੰਕਾ, ਸਭ ਕਾਲੋਨੀਆਂ ਇੰਡੀਆ ਦੀਆਂ ਸਭ ਤੋਂ ਜ਼ਿਆਦਾ ਹੀਟਡ ਔਰ ਭਾਵਕ ਔਰ ਜੰਗ ਵਰਗਾ ਮਾਹੌਲ ਕ੍ਰਿਕਟ ਮੈਚ ਬਣਿਆ ਹੁੰਦਾ। ਉਹਨੂੰ ਬਣਾਇਆ ਹੋਇਆ, ਉਹਨਾਂ ਨੂੰ ਬੜੇ ਜਿਹੜਾ ਉਹ ਉਸ ਨੂੰ ਸਮਝਦੇ ਨੇ ਕਿ ਜੀ ਦੇਖੋ ਜੀ ਅਸੀਂ ਇੰਗਲੈਂਡ ਦੀ ਧਰਤੀ 'ਤੇ ਗੋਰਿਆਂ ਦੀ ਟੀਮ ਨੂੰ ਹਰਾਤਾ, ਅਸੀਂ ਆਸਟ੍ਰੇਲੀਆ, ਉਹ ਇਹਨਾਂ 'ਚ ਹੀ। ਹਾਲਾਂਕਿ ਉਹਨਾਂ ਨੂੰ ਇਸ ਗੱਲ ਦਾ ਕਿ ਭਾਈ ਔਰ ਕਿਸ ਲੈਵਲ ਦੇ ਉੱਤੇ ਜੂਆ ਖੇਡਿਆ ਜਾਂਦਾ ਹੈ, ਕਿਸ ਲੈਵਲ ਦੇ ਉੱਤੇ ਬਾਲ ਟੈਂਪਰਿੰਗ ਹੁੰਦੀ ਹੈ, ਕਿਸ ਲੈਵਲ ਦੇ ਉੱਤੇ ਬੈਟਿੰਗ ਹੁੰਦੀ ਹੈ, ਧੋਖਾ ਫਿਕਸਿੰਗ, ਮੈਚ ਫਿਕਸਿੰਗ ਹੁੰਦੀ ਹੈ। ਉਹਦੇ 'ਚ ਵੱਡੇ ਵੱਡੇ ਜਿਹੜੇ ਨਾਮੀ ਕ੍ਰਿਕਟਰ ਜਿਨ੍ਹਾਂ ਨੂੰ ਬੜਾ ਜਿਹੜਾ ਉਹ ਜਾਇੰਟ ਦੱਸਿਆ ਜਾਂਦਾ, ਉਹ ਸਾਰੇ ਜਿਹੜੇ ਨੇ ਪੈਸੇ ਦੇ ਪਿੱਛੇ ਪਏ ਹੁੰਦੇ ਨੇ।
ਔਰ ਉਹਦੇ ਥੱਲੇ ਹੀ ਫਿਰ ਅਸੀਂ ਦੇਖਦੇ ਹਾਂ ਟੀਮਾਂ ਦੇ ਖਰੀਦੋ ਫਰੋਖਤ ਦਾ ਦੌਰ ਵੀ, ਔਰ ਇਹ ਫਲਾਣੀ ਲੀਗ ਤੇ ਇੰਡੀਆ ਲੀਗ ਤੇ ਏਸ਼ੀਆ ਲੀਗ। ਹਾਲਾਂਕਿ ਮੈਂ ਇਹਦੇ ਤੇ ਵਕਤ ਵੀ ਨਾ ਜ਼ਾਇਆ ਕਰਦਾ ਜੇ ਮੇਰੇ ਸਾਹਮਣੇ ਇਹ ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਦੀ ਪ੍ਰੈਸ ਰਿਲੀਜ਼ ਨਾ ਹੁੰਦੀ। ਔਰ ਇਹ ਪ੍ਰੈਸ ਰਿਲੀਜ਼ ਜ਼ਾਹਰ ਹੈ ਜਿੱਥੇ ਵੀ ਸਿੱਖੀ ਦੇ ਕਕਾਰਾਂ ਦੇ ਉੱਤੇ ਹਮਲਾ ਹੋਏਗਾ, ਸਿੱਖਾਂ ਦੀ ਮਾਣ ਮਰਿਆਦਾ ਨੂੰ ਕੋਈ ਚੈਲੰਜ ਕਰੇਗਾ, ਉਹ ਇਸ਼ੂ ਕੋਈ ਵੀ ਹੋਏ, ਉਸ ਨੂੰ ਲੈਣਾ ਖਲੋਣਾ, ਭਾਵੇਂ ਉਹ ਕਈ ਵਾਰ ਨਾਈਟ ਕਲੱਬਸ ਨੂੰ ਲੈ ਕੇ ਵੀ ਹੁੰਦਾ ਕਿ ਜੀ ਉਸ ਫਲਾਣੀ ਥਾਂ ਤੇ ਪੱਗ ਵਾਲਿਆਂ ਨੂੰ ਨਹੀਂ ਜਾਣ ਦਿੱਤਾ। ਹਾਲਾਂਕਿ ਅੱਧਿਓਂ ਜ਼ਿਆਦਾ ਸਾਡੇ ਵਰਗੇ ਪੁੱਛਣਗੇ ਵੀ ਤੂੰ ਨਾਈਟ ਕਲੱਬ ਲੈਣ ਕੀ ਗਿਆ ਸੀ। ਪਰ ਗੱਲ ਇਹ ਨਹੀਂ ਹੈ, ਗੱਲ ਇਹ ਹੈ ਕਿ ਵੀ ਜੇ ਰੂਲਸ ਆਫ ਦਾ ਗੇਮ ਜਿਹੜੇ ਨੇ ਉਹ ਲੈਵਲ ਪਲੇਇੰਗ ਗਰਾਊਂਡ ਹੈ ਤੇ ਤੁਸੀਂ ਲੁੱਕ ਦੇ ਆਧਾਰਿਤ ਕਿਸੇ ਦੇ ਉੱਤੇ ਜਿਹੜੀ ਹੈ ਉਹ ਪਾਬੰਦੀ ਕਿਉਂ ਲਾਉਂਦੇ ਹੋ? ਗੱਲ ਅਲਟੀਮੇਟਲੀ ਇਹ ਹੈ। ਔਰ ਹੁਣ ਕਿਉਂਕਿ ਜਿਹੜਾ ਇਸ ਵੇਲੇ ICC ਹੈ ਜਿਸ ਨੂੰ ਇੰਟਰਨੈਸ਼ਨਲ ਜਿਹੜਾ ਇਸ ਦੇ ਲਈ ਜਿਹੜਾ ਟੋਟਲੀ ਦੀ ਐਬਰੀਵੇਸ਼ਨ ਇੰਟਰਨੈਸ਼ਨਲ ਕ੍ਰਿਕਟ ਕੌਂਸਲ, ਹੁਣ ICC ਦਾ ਚੇਅਰਮੈਨ ਜਿਹੜਾ ਉਹ ਅਮਿਤ ਸ਼ਾਹ ਹੋਮ ਮਿਨਿਸਟਰ ਦਾ ਮੁੰਡਾ, ਉਸ ਦਾ ਨਾਂ ਜੈ ਸ਼ਾਹ ਹੈ। ਇਸ ਤੋਂ ਪਹਿਲਾਂ ਜਿਹੜੀ BCCI ਹੈ ਜਿਹੜਾ ਇੰਡੀਆ ਕ੍ਰਿਕਟ ਬੋਰਡ ਹੈ ਉਹਦਾ ਉਹ ਜਨਰਲ ਸੈਕਟਰੀ ਸੀ। ਹੁਣ ਇਹ ਬਹੁਤ ਪਾਵਰਫੁਲ ਪੋਜੀਸ਼ਨ ਹੈ ਕਿਉਂਕਿ ICC ਨਿਯਮ ਤੈਅ ਕਰਦਾ ਹੈ ਔਰ ਅਸੀਂ ਇਹ ICC ਦੇ ਥੱਲੇ ਦੇਖਦੇ ਹਾਂ ਕਿਉਂਕਿ ਇਹ ਤਾਂ ਪੈਸੇ ਦਾ ਪੁੱਤਰ ਨੇ, ਮੋਦੀ ਹੋਏ ਅਮਿਤ ਸ਼ਾਹ ਹੋਏ। ਇੱਕ ਪਾਸੇ ਇਹਨਾਂ ਨੇ ਅੱਜ ਵੀ ਕਰਤਾਰਪੁਰ ਸਾਹਿਬ ਦੀ ਐਂਟਰੀ ਬੰਦ ਕੀਤੀ ਹੋਈ ਹੈ। ਸਿੱਖ ਜਥਾ ਵੀ ਰੋਕ ਦਿੱਤਾ ਸੀ ਗੁਰੂ ਨਾਨਕ ਪਾਤਸ਼ਾਹ ਦੇ ਪੁਰਬ ਤੇ ਜਾਣ ਵਾਲਾ, ਬਾਅਦ ਪ੍ਰੈਸ਼ਰ ਥੱਲੇ ਪਾਬੰਦੀਆਂ ਲਾ ਕੇ ਉਹਨਾਂ ਨੂੰ ਕੀਤਾ। ਲੇਕਿਨ ਕਿਉਂਕਿ ਇਹ ਸਾਰੇ ਜਿਹੜੇ ਜਿਵੇਂ ਮੈਂ ਕਿਹਾ ਵੀ ਬੈਟਿੰਗ ਇਨਵੋਲਵ ਹੈ, ਇਹਦੇ 'ਚ ਜੂਆ ਹੈ, ਇਸ 'ਚ ਮਨੀ ਹੈ, ਇਹਦੇ 'ਚ ਐਡਵਰਟੀਜ਼ਮੈਂਟ 'ਚੋਂ ਪੈਸੇ ਬਣਦੇ ਨੇ। ਇਹ ਅਲਾਉ ਕਰਤਾ ਕਿ ਜੀ ਦੁਬਈ ਦੇ ਵਿੱਚ ਇੰਡੀਆ ਪਾਕਿਸਤਾਨ ਦਾ ਕ੍ਰਿਕਟ ਮੈਚ ਹੋ ਸਕਦਾ। ਉਹ ਭਾਈ ਜੇ ਸਿੱਖ ਜਾ ਨਹੀਂ ਸਕਦੇ ਅਦਰਵਾਈਜ਼। ਲੇਕਿਨ ਜਿਹੜਾ ਕਿਉਂਕਿ ਹੁਣ ਭਾਰਤ ਦੇ ਹਿੰਦੂਆਂ ਨੂੰ ਐਂਟੀ ਮੁਸਲਿਮ ਐਂਟੀ ਪਾਕਿਸਤਾਨ ਤੇ ਲਾਇਆ ਹੋਇਆ, ਉਹਦੇ 'ਚ ਡਰਾਮਾ ਜਿਹਾ ਇਹ ਕੀਤਾ ਕਿ ਜੀ ਇਹ ਜਿਹੜਾ ਜਦੋਂ ਹੋਏਗਾ ਹੱਥ ਨਹੀਂ ਮਿਲਾਣਗੇ ਉਹ ਇੱਕ ਦੂਜੇ ਨਾਲ। ਉਹ ਕਹਿੰਦੇ ਜੇ ਗੇਂਦ ਇੱਕ ਦੂਜੇ ਦਾ ਸੁੱਟ ਦਿਓ, ਕੈਚ ਵੀ ਕਰ ਦਿਓ, ਦੂਜਾ ਵੀ ਕਰ ਦਿਓ, ਪਰ ਇਹ ਸਾਰਾ ਹੁਣ ਜਾਂ ਤਾਂ ਤੁਸੀਂ ਸਿਧਾਂਤਕ ਫੈਸਲਾ ਕਰੋ ਵੀ ਅਸੀਂ ਖੇਡਣਾ ਨਹੀਂ ਹੈ ਪਾਕਿਸਤਾਨ, ਪਰ ਉਹਦੇ 'ਚ ਮਨੀ ਇਨਵੋਲਵ ਹੈ, ਬਾਨੀਏ ਦਾ ਪੁੱਤਰ ਮਰ ਜਾਏਗਾ ਬਿਨਾਂ ਪੈਸੇ ਕੇ, ਹੈ ਨਾ। ਸੋ ਉਸ ਸਾਰੇ ਦੇ ਥੱਲੇ ਫਿਰ ਜੇ ਜਿੱਤ ਲਿਆ ਇਹਨਾਂ ਨੇ, ਇੰਡੀਆ ਨੇ ਪਾਕਿਸਤਾਨ ਨੂੰ, ਤੇ ਜਿਹਨੇ ਪਾਕਿਸਤਾਨ ਦੇ ਮਿਨਿਸਟਰ ਦਾ ਜਿਹੜਾ ਉਹਨੇ ਟਰਾਫੀ ਦੇਣੀ ਸੀ ਉਸ, ਉਹ ਕਹਿੰਦੇ ਜੇ ਅਸੀਂ ਇਹਦੇ ਹੱਥਾਂ ਤੋਂ ਨਹੀਂ ਲੈਣੀ, ਉਹ ਵੀ ਚੁੱਕ ਕੇ ਘਰੇ ਚਲਾ ਗਿਆ। ਉਹ ਕਹਿੰਦਾ ਨਹੀਂ ਲੈਣੀ, ਨਾ ਲੋੜ ਸੀ, ਜੇ ਲੈਣੀ ਆ ਕੇ ਦਫ਼ਤਰ 'ਚੋਂ ਚੁੱਕ ਲਓ। ਕਹਿਣ ਦਾ ਮਤਲਬ ਇਹ ਹੈ ਕਿ ਵੀ ਈਵਨ BCCI ਔਰ ICC ਡਰਟੀ ਇੰਡੀਅਨ ਪੋਲੀਟਿਕਸ ਦਾ ਜਾਂ ਹਿੰਦੂਤਵੀ ਪੋਲੀਟਿਕਸ ਦਾ ਸ਼ਿਕਾਰ ਨੇ। ਹੁਣ ਪਾਕਿਸਤਾਨ ਅਫਗਾਨਿਸਤਾਨ ਜਿਹੜਾ ਉਹ 4-5 ਰੋਜ਼ ਜਿਹੜਾ ਉਹ ਹੋਇਆ ਆਪਸ ਟਕਰਾ, ਕਿਉਂਕਿ ਜ਼ਾਹਰ ਹੈ ਕਿ ਤਹਿਰੀਕੇ ਤਾਲਿਬਾਨ ਨੇ ਅਫਗਾਨਿਸਤਾਨ ਦੀ ਸੋਇਲ ਤੋਂ ਅਟੈਕ ਕੀਤਾ, ਪਾਕਿਸਤਾਨ ਨੇ ਜਵਾਬੀ ਹਮਲਾ ਕੀਤਾ। ਉਹਦੇ 'ਚ ਕੋਈ ਅਫਗਾਨਿਸਤਾਨ ਦੀ ਕ੍ਰਿਕਟ ਟੀਮ ਦੇ ਵੀ ਮਾਰੇ ਗਏ ਹੋਣਗੇ। ਉਹ ਕਿਹੜੇ ਦਹਿਸ਼ਤਗਰਦ ਹੋ ਨਹੀਂ ਸਕਦੇ, ਜਾਂ ਹੋ ਸਕਦਾ ਕਿ ਨੀਅਰ ਬਾਈ ਉਹ ਰਹਿੰਦੇ ਹੋਣ। ਹੁਣ ਇਸ ਦੇ ਉੱਤੇ ICC ਨੇ, ਜਿਹਦਾ ਇਹ ਅਮਿਤ ਸ਼ਾਹ ਦਾ ਮੁੰਡਾ ਜਿਹਦਾ ਚੇਅਰਮੈਨ ਹੈ, ਉਹਨਾਂ ਨੇ ਜਿਹੜਾ ਉਸ ਨੂੰ ਪਾਕਿਸਤਾਨ ਨੂੰ ਨੇਮ ਕਰਕੇ ਦੋਸ਼ ਦਿੱਤਾ ਇਸ ਦੇ ਉੱਤੇ। ਪਾਕਿਸਤਾਨ ਲੈਸ਼ਿਜ਼ ਆਊਟ ਐਟ ICC ਫॉर ਬਾਇਸਡ ਸਟੇਟਮੈਂਟ ਇਨ ਸੋਲੀਡੈਰਿਟੀ ਵਿਦ ਅਫਗਾਨਿਸਤਾਨ, ਕਿਉਂਕਿ ICC ਔਰ BCCI ਨੇ ਅਕਤੂਬਰ 19 ਨੂੰ ਉਹਨਾਂ ਅਫਗਾਨਿਸਤਾਨ ਦੇ ਕ੍ਰਿਕਟਰਸ ਦੀ ਮੌਤ ਦਾ ਅਫਸੋਸ ਇਜ਼ਹਾਰ ਕਰਦੇ ਆ। ਉਹਨਾਂ ਨੇ ਕਿਹਾ ਕਿ ਜੀ ਅਸੀਂ ਇਨ ਸੋਲੀਡੈਰਿਟੀ ਅਫਗਾਨਿਸਤਾਨ। ਇਹ ਕ੍ਰਿਕਟ ਬੋਰਡ ਹੈ ਕਿ ਸਿਆਸੀ ਪਾਰਟੀ ਹੈ ਕਿ BJP ਦੀ ਐਕਸਟੈਂਸ਼ਨ ਹੈ? ਹੁਣ ਇਹ ਮੈਂ ਬੈਕਗਰਾਊਂਡ ਇਸ ਲਈ ਦਿੱਤੀ ਹੈ ਕਿ ਵੀ ICC ਜਾਂ BCCI ਔਰ ਖ਼ਾਸ ਤੌਰ ਤੇ ICC ਕਿਉਂਕਿ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਹੈ ਜਿਹੜੀ ਮੋਸਟ ਪਾਵਰਫੁਲ ਹੈ, ਔਰ ਇਹ ਜਿਹੜਾ ਆਸਟ੍ਰੇਲੀਆ ਕ੍ਰਿਕਟ ਆਸਟ੍ਰੇਲੀਆ ਹੈ ਜਿਹੜਾ ਆਸਟ੍ਰੇਲੀਆ 'ਚ ਮੈਚ ਕਰਾ ਰਿਹਾ, ਇਹ ਉਹਨਾਂ ਦੀਆਂ ਗਾਈਡਲਾਈਨਸ ਫੋਲੋ ਕਰਦਾ ਹੈ। ਔਰ ਇਹ ਹੋ ਨਹੀਂ ਸਕਦਾ ਕਿ ਇਹਦੇ 'ਚ ਅਮਿਤ ਸ਼ਾਹ ਐਂਡ ਕੰਪਨੀ ਔਰ ਇੰਡੀਅਨ ਐਮਬੈਸੀਆਂ ਕੌਂਸੂਲੇਟਸ ਨੇ ਉਹ ਸਿੱਖਾਂ ਨੂੰ ਪਬਲਿਕਲੀ ਹਿਊਮਿਲੇਟ ਵੀ ਕਰਨਾ ਚਾਹੁੰਦੇ ਨੇ ਵੀ ਅਸੀਂ ਤਾਂ ਸਮਝਦੇ ਹਾਂ ਜੀ ਅਸੀਂ 5 ਵਾਈਜ਼ ਕੰਟਰੀ 'ਚ ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ, ਨਿਊਜ਼ੀਲੈਂਡ ਬਹੁਤ ਪਾਵਰਫੁਲ ਹੈ, ਪਰ ਉਹ ਸਾਨੂੰ ਮੈਸੇਜ ਵੀ ਦੇਣਾ ਚਾਹੁੰਦੇ ਨੇ ਵੀ ਤੁਹਾਨੂੰ ਅਸੀਂ ਜੇ ਇੰਡੀਆ 'ਚ ਮੈਟਰੋ ਨਹੀਂ ਚੜ੍ਹਨ ਦਿੰਦੇ, ਕਿਰਪਾਨ ਪਾ ਕੇ ਜਹਾਜ਼ ਨਹੀਂ ਚੜ੍ਹਨ ਦਿੰਦੇ, ਇੱਥੇ ਤੁਹਾਨੂੰ ਅਸੀਂ ਕ੍ਰਿਕਟ ਸਟੇਡੀਅਮ 'ਚ ਵੀ ਨਹੀਂ ਵੜਨ ਦਿੰਦੇ। ਔਰ ਬਿਲਕੁਲ ਠੀਕ ਸਟੈਂਸ ਲਿਆ ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਨੇ। ਉਹਨਾਂ ਨੇ ਕਿਹਾ ਕਿ ਸਿੱਖ ਕਮਿਊਨਿਟੀ ਆਫ ਵੈਸਟਰਨ ਆਸਟ੍ਰੇਲੀਆ ਕੰਡੈਮਸ ਕ੍ਰਿਕਟ ਆਸਟ੍ਰੇਲੀਆਜ਼ ਕਿਰਪਾਨ ਪਾਲਿਸੀ ਐਜ਼ ਏ ਡਾਇਰੈਕਟ ਅਟੈਕ ਔਨ ਸਿੱਖ ਫੇਥ
ਐਂਡ ਫੰਡਾਮੈਂਟਲ ਹਿਊਮਨ ਰਾਈਟਸ ਕਿ ਇਹ ਸਾਡੇ ਮੁੱਢਲੇ ਜਿਹੜੇ ਮਨੁੱਖੀ ਹੱਕ ਨੇ ਉਹਨਾਂ ਦੇ ਉੱਤੇ ਵੀ ਹਮਲਾ ਹੈ ਔਰ ਸਿੱਧਾ ਹਮਲਾ ਹੈ ਸਿੱਖ ਫੇਥ ਦੇ ਉੱਤੇ। ਉਹਨਾਂ ਨੇ ਕੰਡੈਮ ਕੀਤਾ ਕ੍ਰਿਕਟ ਆਸਟ੍ਰੇਲੀਆ ਨੂੰ ਕਿ ਉਹਨਾਂ ਨੇ ਇਹ ਰੈਸਟ੍ਰਿਕਸ਼ਨ ਲਾਈ ਹੈ ਕਿ ਪਰਥ ਸਟੇਡੀਅਮ ਦੇ ਵਿੱਚ ਕਿਰਪਾਨ ਪਾ ਕੇ ਨਹੀਂ ਤੁਸੀਂ ਜਾ ਸਕਦੇ। ਔਰ ਇਹ ਵੀ ਉਹਨਾਂ ਨੇ ਅਨਾਊਂਸ ਥਰੂ ਟਿਕਟ ਮਾਸਟਰ ਜਿਹੜੇ ਟਿਕਟਾਂ ਵਿੱਚ ਲੇਟ ਫਰਾਈਡੇ ਆਫਟਰਨੂਨ ਅਕਤੂਬਰ 17 ਨੂੰ ਇਹ ਉਹਨਾਂ ਨੇ ਜਿਹੜਾ ਐਲਾਨ ਕੀਤਾ। ਫਿਰ ਇਹਨਾਂ ਨੇ ਜਿਹੜਾ ਕਿਹਾ ਆਪਣੀ ਸਟੇਟਮੈਂਟ 'ਚ ਕਿ ਸਿੱਖ ਫੇਥ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਪੰਥ 1699 ਦੇ ਵਿੱਚ ਸਾਜਿਆ, ਇਹ ਹਰ ਸਿੱਖ ਦੇ ਲਈ ਮੈਂਡੇਟਰੀ ਹੈ ਕਿ ਉਹ 5 ਆਪਣੇ ਆਰਟੀਕਲਸ ਆਫ ਫੇਥ 5 ਕਕਾਰਾਂ ਨੂੰ ਧਾਰਨ ਕਰੇ, ਹਮੇਸ਼ਾ ਰੱਖੇ, ਸਾਡੇ ਲਈ ਸੈਕਰਡ ਨੇ, ਇਨਸੈਪਰੇਬਲ ਪਾਰਟ ਹੈ ਸਾਡੀ ਆਈਡੈਂਟੀਟੀ ਦਾ। ਔਰ ਇਹ ਜਿਹੜੀ ਬਲੇਟੈਂਟ ਐਕਟ ਇਹਨਾਂ ਨੇ ਕੀਤਾ ਕ੍ਰਿਕਟ ਆਸਟ੍ਰੇਲੀਆ ਨੇ, ਇਹ ਡਾਇਰੈਕਟ ਡਿਸਕ੍ਰਿਮੀਨੇਸ਼ਨ ਹੈ, ਇਹ ਫੰਡਾਮੈਂਟਲ ਹਿਊਮਨ ਰਾਈਟਸ ਦੇ ਔਰ ਜਿਹੜੀਆਂ ਪ੍ਰੈਕਟਿਸਿਸ ਨੇ ਔਰ ਇਹ ਉਹਨਾਂ ਦੀ ਵਾਇਲੇਸ਼ਨ ਹੈ। ਅੱਛਾ। ਫਿਰ ਉਹਨਾਂ ਨੇ ਆਰਟੀਕਲ 18 ਜਿਹੜਾ ਉਹਨੂੰ ਕੋਟ ਕੀਤਾ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਤੇ ਆਰਟੀਕਲ 18 ਇੰਟਰਨੈਸ਼ਨਲ ਕੋਵੈਨੈਂਟ ਔਨ ਸਿਵਲ ਐਂਡ ਪੋਲੀਟੀਕਲ ਰਾਈਟਸ ਜਿਹੜਾ ਉਹਨਾਂ ਨੇ ਕਿਹਾ ਵੀ ਦੈਟ ਗਰੰਟੀਜ਼ ਐਵਰੀ ਇੰਡੀਵਿਜੂਅਲ ਦਾ ਫਰੀडम ਟੂ ਹੈਵ ਔਰ ਅਡਾਪਟ ਏ ਰਿਲੀਜਨ ਔਰ ਬਿਲੀਫ ਆਫ देयर ਚੋਇਸ and to manifest that religion or belief in worship, observance, practice and teaching either individually or in community, in public or private, without fear of discrimination or coercion. ਇਹ ਉਹਨਾਂ ਨੇ ਉਹਨਾਂ ਆਰਟੀਕਲਸ ਨੂੰ ਕੋਟ ਕੀਤਾ। This right includes the freedom to wear sacred articles of faith such as the kirpan without interference. ਇਹਦੇ ਥੱਲੇ ਸਾਡੀ ਕਿਰਪਾਨ ਵੀ ਸ਼ਾਮਲ ਹੈ। ਔਰ ਇਹ ਜਿਹੜਾ ਸਾਨੂੰ ਇਹ ਪਰਥ ਦੇ ਵਿੱਚ ਇਹ ਕਹਿਣਾ ਕਿ ਜੀ ਤੁਸੀਂ ਕਿਰਪਾਨ ਲਾ ਕੇ ਜਿਹੜਾ ਕ੍ਰਿਕਟ ਦੇ ਉਹ ਸਟੇਡੀਅਮ ਜਾ ਸਕਦੇ ਹੋ, ਇਹ ਡਾਇਰੈਕਟਲੀ ਜਿਹੜੀਆਂ ਇਹ ਪ੍ਰੋਟੈਕਸ਼ਨਸ ਨੇ ਇਹਨਾਂ ਕੋਵੈਨੈਂਟਸ ਔਰ ਆਰਟੀਕਲਸ ਨੇ ਦਿੱਤੀਆਂ, ਉਹਨਾਂ ਨੂੰ ਨਜ਼ਰਅੰਦਾਜ਼ ਕਰਨਾ ਜਾਂ ਉਹਨਾਂ ਨੂੰ ਵਾਇਲੇਟ ਕਰਨਾ। ਔਰ ਫਿਰ ਉਹਨਾਂ ਨੇ ਇਹ ਕਿਹਾ ਸਟੇਟਮੈਂਟ ਦੇ ਵਿੱਚ ਕਿ ਵੈਸਟਰਨ ਆਸਟ੍ਰੇਲੀਆ ਤੇ ਜਿਹੜੀ ਨੇਸ਼ਨ ਦੀ ਕਮਿਟਮੈਂਟ ਹੈ ਮਲਟੀਕਲਚਰਲਿਜ਼ਮ ਨੂੰ, ਜਿਹੜੀ ਕੋਰ ਵੈਲਿਊ ਹੈ ਇਸ ਮੁਲਕ ਦੀ, ਔਰ ਸਿੱਖ ਕੋ ਅੱਜ ਨਹੀਂ ਮੂੰਹ ਚੁੱਕ ਕੇ ਇੱਥੇ ਆ ਗਏ, 1800 ਤੋਂ ਆਏ ਨੇ, 1831 ਦੇ ਆਏ ਹੋਏ ਨੇ ਸਿੱਖ। ਅਸੀਂ ਆਲਰੇਡੀ ਇੱਕ ਵਾਰੀ ਜ਼ਿਕਰ ਕੀਤਾ ਸੀ ਕਿ ਵੀ ਕਿਵੇਂ ਜਿਹੜੇ ਸਤਲੁਜ ਪਾਰ ਦੇ ਸਿੱਖਾਂ ਨੂੰ ਕੋਈ ਗੋਰਾ ਕੰਟਰੈਕਟਰ ਲੈ ਕੇ ਆਇਆ ਔਰ ਕਿਵੇਂ ਉਹਨਾਂ ਨੇ ਆਪਣੀ ਥਾਂ ਆਸਟ੍ਰੇਲੀਆ 'ਚ ਬਣਾਈ। ਉਹਨਾਂ ਨੇ ਕਿਹਾ ਵੀ ਅਸੀਂ ਸਿੰਸ 1800 ਤੋਂ ਅਸੀਂ ਐਜ਼ ਫਾਰਮਰਸ, ਪ੍ਰੋਫੈਸ਼ਨਲਸ, ਐਕਟਿਵ ਸਿਟੀਜ਼ਨਸ ਦੇ ਤੌਰ 'ਤੇ ਇਸ ਮੁਲਕ ਦੇ ਵਾਸੀ ਹੋਣ ਦੇ ਨਾਤੇ ਪੂਰੇ ਹੱਕ ਰੱਖਦੇ ਔਰ ਸਾਨੂੰ ਇਹ ਕਹਿਣਾ ਵੀ ਅਸੀਂ ਆਪਣੇ ਫੇਥ ਔਰ ਇਹ ਜਿਹੜਾ ਕ੍ਰਿਕਟ ਮੈਚ ਦੇਖਣ ਦੇ ਵਿਚਾਲੇ ਚੁਣੇ ਹੈ, ਇਹ ਜਿਹੜਾ ਉਹਨਾਂ ਨੇ ਕਿਹਾ ਵੀ ਇਹ, ਔਰ ਕਿਉਂਕਿ ਮੈਚ ਵੀ ਆਸਟ੍ਰੇਲੀਆ ਇੰਡੀਆ ਦਾ ਸੀ, ਜਦੋਂ ਮੈਂ ਕਿਹਾ ਵੀ ਜੈ ਸ਼ਾਹ ਔਰ ਹਿੰਦੂ ਤੋਂ ਵੀ ਇਹਦੇ 'ਚ ਨੈਸੈਸਰਲੀ ਇਨਵੋਲਵ ਨੇ, ਇਹ ਇਹਦੀ ਬੈਕਗਰਾਊਂਡ ਹੈ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਬਈ ਇਹ ਸਿੱਖਾਂ ਨੂੰ ਮਾਰਜਨਲਾਈਜ਼ ਕਰਨਾ, ਇਹ ਬੜਾ ਹਾਰਮਫੁਲ ਮੈਸੇਜ ਹੈ, ਇਹ ਅਸੀਂ ਜਿਹੜਾ ਬਿਲਕੁਲ ਜਿਹੜਾ ਟੋਲਰੇਟ ਨਹੀਂ ਕਰਾਂਗੇ। ਇਹ ਐਕੋ ਕਰਦਾ ਹਿਸਟੋਰੀਕਲ ਆਪਰੇਸ਼ਨਸ ਫੇਸਡ ਬਾਈ ਸਿੱਖਸ ਗਲੋਬਲੀ ਐਂਡ ਰਿਸਕਸ ਐਲੀਨੇਟਿੰਗ ਮਾਈਨੋਰਿਟੀਜ਼, ਵੀਕਨਿੰਗ ਦਾ ਯੂਨਿਟੀ ਔਰ ਆਸਟ੍ਰੇਲੀਆ ਸਪੋਰਟ ਆਫ ਕ੍ਰਿਕਟ। ਔਰ ਜ਼ਾਹਰ ਹੈ ਕਿ ਵੀ ਇਹ ਆਸਟ੍ਰੇਲੀਆ 'ਚ ਇਸ ਕਿਸਮ ਦਾ ਇੱਕ ਕੋਈ ਪ੍ਰੈਸੀਡੈਂਟ ਸੈੱਟ ਹੋ ਗਿਆ ਤਾਂ ਮੁੜ ਕੇ ਸਾਰੇ ਪਾਸੇ ਫੋਲੋ ਹੋਏਗਾ। ਫਿਰ ਉਹਨਾਂ ਨੇ ਕਿਰਪਾਨ ਦੀ ਵਿਆਖਿਆ ਕੀਤੀ ਹੈ ਕਿ ਕਿਰਪਾਨ ਇਜ਼ ਨਾਟ ਆਪਸ਼ਨਲ but an inseparable part of practicing Sikh body and identity as mandated by Sikh Rahat Maryada, or requiring its removal singles out Sikhs, treating us less favourably than others who face no such faith-based restriction. ਵੀ ਤੁਸੀਂ ਤਾਂ ਰੁੰਡਤ ਮੁੰਡਤ ਤੋਂ ਤੁਹਾਡੇ ਤੇ ਤਾਂ ਕੋਈ ਹੈ ਹੀ ਨਹੀਂ ਲਾ, ਪਰ ਤੁਸੀਂ ਸਾਨੂੰ ਆਪਣੇ ਬਰਾਬਰ ਫਿਰ ਲੈ ਆਉਂਦੇ ਹੋ, ਸਾਨੂੰ ਇਸ ਰਾਈਟ ਤੋਂ ਜਿਹੜਾ ਉਹ ਡਿਕਲਾਈਨ ਕਰਕੇ। ਔਰ ਕ੍ਰਿਕਟ ਆਸਟ੍ਰੇਲੀਆਜ਼ ਆਫਰ ਆਫ ਫ੍ਰੀ ਕਲੋਕਿੰਗ ਐਡ, ਜਦੋਂ ਰੌਲਾ ਪੈ ਗਿਆ ਉਹਨਾਂ ਨੇ ਕਿਹਾ ਜੀ ਅਸੀਂ ਸਟੇਡੀਅਮ ਦੇ ਬਾਹਰ ਪ੍ਰਬੰਧ ਕਰ ਦਿਆਂਗੇ, ਕਿਰਪਾਨ ਤੁਸੀਂ ਲੌਕ ਐਂਡ ਕੀ 'ਚ ਰੱਖ ਸਕਦੇ ਹੋ, ਬਾਅਦ 'ਚ ਵਾਪਸ ਲੈ ਸਕਦੇ ਹੋ। ਉਹਨਾਂ ਨੂੰ ਇਹ ਲੱਗਾ ਕਿ ਵੀ ਇਹ ਜਿਹੜਾ ਵਿਰੋਧਤਾ ਆਈ ਹੈ, ਪਰ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ ਤੁਹਾਡੀ ਇਹ ਆਫਰ ਹੈ, ਆਫਰ ਆਫ ਫ੍ਰੀ ਕਲੋਕਿੰਗ ਐਟ ਪਰਥ ਸਟੇਡੀਅਮ, ਰਿਸੈਪਸ਼ਨ ਬਿਟਵੀਨ ਗੇਟਸ E and D ਇਜ਼ ਨੋ ਐਕੋਮੋਡੇਸ਼ਨ, ਇਟ ਡਿਮਾਂਡਸ ਵੀ ਵਾਇਲੇਟ ਆਵਰ ਫੇਥ। ਔਰ ਇਹ ਤੁਸੀਂ ਸਾਨੂੰ ਫੋਰਸ ਕਰ ਰਹੇ ਹੋ ਕਿ ਅਸੀਂ ਕਿਰਪਾਨ ਨੂੰ ਆਪਣੇ ਤੋਂ ਜੁਦਾ ਕਰੀਏ, ਆਪਣਾ ਫੇਥ ਨੂੰ ਵਾਇਲੇਟ ਕਰੀਏ। ਇਹ ਜਿਹੜੀ ਲੇਟ ਅਨਾਊਂਸਮੈਂਟ ਹੈ ਰੇਜ਼ਸ ਕੰਸਰਨਸ ਇਨ ਸਿੱਖ ਕਮਿਊਨਿਟੀ ਇਨ ਵੈਸਟਰਨ ਆਸਟ੍ਰੇਲੀਆ ਐਂਡ ਇਜ਼ ਅਨਐਕਸੈਪਟੇਬਲ ਐਂਡ ਡਿਸਮਿਸਿਵ। ਅਸੀਂ ਇਸ ਨੂੰ
ਬਿਲਕੁਲ ਨਾਮਨਜ਼ੂਰ ਕਰਦੇ ਉਹਨਾਂ ਨੂੰ, ਤੁਹਾਡੇ ਨੂੰ ਡਿਸਮਿਸ ਕਰਦੇ ਆ। ਹੁਣ ਉਹਨਾਂ ਨੇ ਕਾਲ ਦਿੱਤੀ ਹੈ ਸਿੱਖ ਕਮਿਊਨਿਟੀ ਨੂੰ ਕੀ ਕਰਨ। ਵੀ ਅਰਜੈਂਟਲੀ ਰਿਕੁਐਸਟ ਯੂ ਟੂ ਬੀ ਵੇਅਰੀ। ਪਹਿਲਾਂ ਆਪਣਿਆਂ ਨੂੰ ਕਿਹਾ ਕਿ ਵੀ ਇੱਦਾਂ ਦੇ ਵੀ ਹੋਣਗੇ ਜਿਹੜੇ ਕਹਿਣਗੇ ਜੀ ਚਲੋ ਕੋਈ ਨਹੀਂ ਮੈਚ ਹੀ ਦੇਖਣਾ, ਕੋਈ ਨਹੀਂ ਕਿਰਪਾਨ ਰੱਖ ਦਿੰਦੇ। ਉਹਨਾਂ ਨੇ ਕਿਹਾ ਵੀ ਇਸ ਕਿਸਮ ਦਾ ਵੀ ਅਰਜੈਂਟਲੀ ਰਿਕੁਐਸਟ ਯੂ ਬੀ ਵੇਅਰੀ, ਰਿਮੂਵਿੰਗ ਯੋਰ ਕਿਰਪਾਨ ਟੂ ਅਟੈਂਡ ਏ ਕ੍ਰਿਕਟ ਮੈਚ ਮੀਨਸ ਯੂ ਐਂਡੋਰਸ ਕ੍ਰਿਕਟ ਆਸਟ੍ਰੇਲੀਆਜ਼ ਡਿਸਕ੍ਰਿਮੀਨੇਟਰੀ ਪਾਲਿਸੀ ਐਂਡ ਟਰਨ ਯੋਰ ਬੈਕ ਟੂ ਗੁਰੂ ਗੋਬਿੰਦ ਸਿੰਘ ਜੀ ਐਂਡ ਸਿੱਖ ਪ੍ਰਿੰਸੀਪਲਸ। ਉਹ ਤੁਹਾਡਾ ਕਿਹੜਾ ਗੱਡਾ ਖੜਾ ਹੈ ਜੇ ਕ੍ਰਿਕਟ ਨਹੀਂ ਦੇਖੋਗੇ। ਬਿਲਕੁਲ ਠੀਕ ਮੈਸੇਜ ਹੈ ਕਿ ਬਈ ਉਹ ਕਹਿਣ ਦੇਖੋ ਜੀ ਇਹ ਤਾਂ ਲਾ ਕੇ ਆ ਗਏ ਨੇ, ਬਾਕੀਆਂ ਨੂੰ ਕੀ ਪ੍ਰੋਬਲਮ ਹੈ। ਸੋ the 5 articles of faith are non-mandatory, non-negotiable extensions of our being as per Sikh ਰਹਿਤ ਮਰਿਆਦਾ। ਔਰ ਤੁਸੀਂ ਆਪਣੀ ਕਿਰਪਾਨ ਜੇ ਜਮ੍ਹਾਂ ਕਰਾ ਕੇ ਜਾਂਦੇ ਹੋ ਤਾਂ ਫਿਰ ਤੁਸੀਂ ਜਿਹੜੀ ਤੁਸੀਂ ਵਾਅ ਲਈ ਹੋਈ ਹੈ ਹਮੇਸ਼ਾ 5 ਕਕਾਰਾਂ ਨੂੰ ਰੱਖਣ ਦੀ, ਉਹਨੂੰ ਤੁਸੀਂ ਖਾਲਸਾ ਆਈਡੈਂਟਿਟੀ ਸੋਵਰਨਟੀ ਨੂੰ ਅੰਡਰਮਾਈਨ ਕਰਦੇ ਹੋ। ਸਟੈਂਡ ਰੈਜ਼ੋਲੂਟ, ਚੂਜ਼ ਗੁਰੂ ਸਾਹਿਬ's bestowed principle over recreation. Your ਕਿਰਪਾਨ is your shield against injustice. ਇਹ ਕਿਰਪਾਨ ਕਿਰਪਾ ਤੇ ਆਨ, ਇੱਕ ਪਾਸੇ ਬਖਸ਼ਿਸ਼ ਹੈ, ਆਨ ਅਣਖ, ਗੈਰਤ, ਹਿਊਮਨ ਰਾਈਟਸ, ਡਿਗਨਿਟੀ, ਇਹ ਸਾਰਿਆਂ ਨੂੰ ਹੀ ਰਿਪਰੈਜ਼ੈਂਟ ਕਰਦੀ ਹੈ। ਤੁਸੀਂ ਜਦੋਂ ਇਹਨੂੰ ਲਾ ਦਿੰਦੇ ਹੋ ਤੁਸੀਂ ਉਹਨਾਂ ਸਾਰਿਆਂ ਦੇ ਨਾਲ ਹੀ ਜਿਹੜਾ ਉਹ ਸਮਝੌਤਾ ਕਰਦੇ ਹੋ, ਮਤਲਬ ਇਹ ਤੁਸੀਂ ਉਸ ਤੋਂ ਭਗੌੜੇ ਹੁੰਦੇ ਹੋ। ਔਰ ਫਿਰ ਉਹਨਾਂ ਨੇ ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਵੱਲੋਂ ਡਿਮਾਂਡ ਕੀਤੀ ਹੈ ਕਿ ਇਮੀਡੀਏਟ ਰਿਸੈਸ਼ਨ ਆਫ ਦਿਸ ਪਾਲਿਸੀ, ਵੀ ਇਹਨੂੰ ਵਾਪਸ ਲਓ ਇਸ ਨੂੰ। ਅਰਜੈਂਟ ਕੰਸਲਟੇਸ਼ਨ ਵਿਦ ਸਿੱਖ ਰਿਪਰੈਜ਼ੈਂਟੇਟਿਵਸ ਵੇਅਰ ਗਲੋਬਲ ਸਿੱਖ ਐਡਵੋਕੇਸੀ ਬਾਡੀਜ਼ ਲਾਈਕ ਯੂਨਾਈਟਿਡ ਸਿੱਖਸ ਵਿਲ ਪ੍ਰੋਵਾਈਡ ਸਪੋਰਟ। ਕਿਉਂਕਿ ਯੂਨਾਈਟਿਡ ਸਿੱਖਸ ਨੇ ਬਹੁਤ ਸਾਰੇ ਕਿਰਪਾਨ ਰਿਲੇਟਡ ਦਸਤਾਰ ਨਾਲ ਦੂਜੇ ਕੇਸ ਜਿੱਤੇ ਨੇ ਉੱਥੇ, ਬਾਕੀ ਜਥੇਬੰਦੀਆਂ ਵੀ ਉਹਨਾਂ ਦੇ ਸਹਿਯੋਗ ਨਾਲ। ਫਿਰ ਉਹਨਾਂ ਨੇ ਕਿਹਾ ਕਿ ਇੰਪਲੀਮੈਂਟੇਸ਼ਨ ਆਫ ਏ ਰਿਵਾਈਜ਼ਡ ਪਾਲਿਸੀ that allows fair treatment of Sikh community and other minorities, ਇਹਨੂੰ ਸਾਰੀ ਪਾਲਿਸੀ ਨੂੰ ਰਿਵਾਈਜ਼ ਕਰੋ। ਫਿਰ ਉਹਨਾਂ ਨੇ ਸਿੱਖ ਕੌਂਸਲ ਆਫ ਵੈਸਟਰਨ ਆਸਟ੍ਰੇਲੀਆ, ਯੂਨਾਈਟਿਡ ਸਿੱਖਸ, ਉਹਨਾਂ ਨੇ ਕਿਹਾ ਵੀ ਤੁਸੀਂ ਕੰਪਲੇਂਟ ਸਾਡੇ ਕੋਲ ਲੌਜ ਕਰ ਸਕਦੇ ਹੋ ਔਰ ਤੁਸੀਂ ਆਪਣੇ ਜਿਹੜੇ MP ਨੇ ਔਰ ਦੂਸਰੇ ਨੇ ਉਹਨਾਂ ਨੂੰ ਕੰਟੈਕਟ ਕਰੋ। ਟੁਗੈਦਰ ਵੀ ਵਿਲ ਇਨਸ਼ੋਰ ਵੈਸਟਰਨ ਆਸਟ੍ਰੇਲੀਆਜ਼ ਐਂਡ ਆਸਟ੍ਰੇਲੀਆਜ਼ ਵੈਲਿਊਜ਼ ਅਪਹੋਲਡ ਦਾ ਇਕੁਆਲਿਟੀ ਆਫ ਆਲ ਫੇਥਸ। ਸੋ ਮੈਂ ਸਮਝਦਾ ਵੀ ਇਹ ਠੀਕ ਹੈ, ਗੁਰੂ ਨੇ ਸਾਨੂੰ ਡਿਫਾਇੰਸ, ਚੈਲੰਜ, ਇਨਜਸਟਿਸ ਨੂੰ ਔਰ ਬਰਾਬਰੀ ਦੇ ਹੱਕਾਂ ਲਈ ਦੂਸਰਿਆਂ ਦੇ ਅਸੀਂ ਖਲੋਤੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ 350 ਸਾਲ ਹੋ ਗਏ ਨੇ, ਤੇ ਜੇ ਅੱਜ ਅਸੀਂ ਉਹ ਕਿਰਪਾਨ ਜਿਹਨੇ ਸਾਨੂੰ ਆਨਰ ਦਿੱਤਾ ਹੈ, ਜਿਹਨੇ ਸਾਨੂੰ ਪਾਵਰ ਦਿੱਤੀ ਹੈ, ਜੇ ਦੇਗ ਤੇਗ ਫਤਿਹ ਅਸੀਂ ਕੜਛੀ ਤੇ ਪਤੀਲੇ ਲੈ ਕੇ ਜੇ ਦੁਨੀਆ ਭਰ ਦੇ ਵਿੱਚ ਹਰ ਇੱਕ ਨੂੰ ਖਵਾ ਸਕਦੇ ਹਾਂ, ਦੇਗ ਦੇ ਅਸੀਂ ਰੱਖਿਆ ਕਹਿੰਦੇ, ਫਿਰ ਅਸੀਂ ਤੇਗ ਦੇ ਵੀ ਰੱਖਿਆ ਕਿ ਔਰ ਇਸ ਤੇਗ ਦੇ ਲਈ ਇਹੀ ਸਭ ਕੁਝ ਜਿਹੜਾ ਤੇਗ ਦੇ ਦੁਆਲੇ ਹੀ ਘੁੰਮਦਾ। ਜਦੋਂ ਇਹ ਹੁੰਦਾ ਸ੍ਰੀ ਸਾਹਿਬ ਜੀ ਸਹਾਇ, ਉਹ ਸੌ ਡਾਈ ਸੀਕ ਦਾ ਹੀ ਪ੍ਰੋਟੈਕਸ਼ਨ। ਸੋ ਅਸੀਂ ਸਮਝਦੇ ਹਾਂ ਵੀ ਇਹ ਬੜਾ ਜ਼ਰੂਰੀ ਹੈ ਕਿ ਇਸ ਮੁੱਦੇ ਨੂੰ ਨਿਪਦਾ ਈਵਲ ਇਨ ਦਾ ਬਡ। ਇਹ ਵੀ ਹਿੰਦੂ ਤਵੀਆਂ ਦਾ ਟੈਸਟਿੰਗ ਆਫ ਵਾਟਰ ਹੈ। ਉਹ ਭਾਵੇਂ ਹੁਣ ਕ੍ਰਿਕਟ ਆਸਟ੍ਰੇਲੀਆ ਦੇ ਰਾਹੀਂ ਪਿੱਛੋਂ ਉਹਦੇ ਜੈ ਸ਼ੰਕਰ, ਉਹਦਾ ਅਮਿਤ ਸ਼ਾਹ ਦਾ ਮੁੰਡਾ ਹੈ ਕਿ ਜੈ ਸ਼ੰਕਰ ਦਾ ਕੋਈ ਨਿਆਣਾ ਵੀ ਵਿੱਚ ਫਸਿਆ ਹੋਏ ਉੱਥੇ, ਹੂ ਨੋਜ਼, ਪਰ ਇਹ ਹੈ ਇਹਨਾਂ ਦੀ ਸ਼ਰਾਰਤ ਹੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਫ੍ਰੈਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2092
31399919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਹ ਵਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਯਾਦ ਦਾ ਵਰਾ ਹੈ। ਸੋ ਇਸ ਸੰਬੰਧੀ ਪੈਨਸਿਲਵੇਨੀਆ ਤੋਂ ਕਾਂਗਰਸਮੈਨ ਬ੍ਰੈਂਡਨ ਬੋਇਲ ਨੇ US ਕਾਂਗਰਸ ਦੇ ਰਿਕਾਰਡ ਵਿੱਚ ਆਪਣਾ ਬਿਆਨ ਦਰਜ ਕਰਵਾਇਆ ਹੈ, ਜਿਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਮਨੁੱਖੀ ਹੱਕਾਂ ਲਈ ਦਿੱਤੀ ਗਈ ਮਹਾਨ ਸ਼ਹਾਦਤ ਦਾ ਜਿਹੜਾ ਰੁਤਬਾ ਉਹ ਦਿੱਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹ ਵਰਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ 350ਵਾਂ ਵਰਾ 1675 ਈਸਵੀ ਦੇ ਵਿੱਚ ਦਿੱਲੀ ਦੇ ਚਾਂਦਨੀ ਚੌਂਕ 'ਚ ਗੁਰੂ ਤੇਗ ਬਹਾਦਰ ਸਾਹਿਬ ਨੇ ਇਨਸਾਨੀ ਹੱਕਾਂ ਦੇ ਲਈ ਉਹ ਹਕੂਕ ਜਿਹੜੇ ਉਸ ਵੇਲੇ ਦੀ ਹਕੂਮਤ ਆਪਣੇ ਸ਼ਹਿਰੀਆਂ ਕੋਲੋਂ ਜ਼ਬਰ ਜ਼ੁਲਮ ਦੇ ਨਾਲ ਖੋਹ ਰਹੀ ਸੀ, ਉਹਨਾਂ ਦਾ ਇਬਾਦਤ ਦਾ ਹੱਕ, ਉਹਨਾਂ ਦਾ ਧਰਮ ਪਰਿਵਰਤਨ। ਔਰ ਬੇਸ਼ੱਕ ਜਿਹੜਾ ਤਿਲਕ ਜੰਜੂ ਦੀ ਜਦੋਂ ਗੱਲ ਹੁੰਦੀ ਹੈ ਤੇ ਬ੍ਰਾਹਮਣ ਮੱਤ ਦੀ ਗੱਲ ਹੈ, ਔਰ ਇਸ ਨੂੰ ਜਦੋਂ 10ਵੇਂ ਪਾਤਸ਼ਾਹ ਨੇ ਆਪਣੇ ਪਿਤਾ ਦੀ ਸ਼ਹਾਦਤ ਨੂੰ ਬਿਆਨਿਆ ਗੁਰੂ ਤੇਗ ਬਹਾਦਰ ਸਾਹਿਬ ਦੀ, ਤਾਂ ਉਹਨਾਂ ਨੇ ਫਰਮਾਇਆ, ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਬੜੋ ਕਰੂ ਮੈਂ ਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ। ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਉਹਨਾਂ ਦਾ। ਗੁਰੂ ਨਾਨਕ ਪਾਤਸ਼ਾਹ ਪੰਡਤ ਦਾ ਹੱਥ ਫੜ ਲੈਂਦੇ ਨੇ ਕਿ ਜਬਰੀ ਜਨੇਊ ਨਹੀਂ ਪਾਉਣਾ ਹੈ, ਇਹਦਾ ਮੇਰੇ ਲਈ ਕੋਈ ਮਤਲਬ ਨਹੀਂ ਹੈ, ਕਿਉਂਕਿ ਜਨੇਊ ਪਾਉਣ ਵਾਲਾ ਪੰਡਤ ਨਾ ਇਸ ਦੇ ਵਿੱਚ ਦਇਆ ਹੈ, ਨਾ ਸੰਤੋਖ ਹੈ, ਨਾ ਜਾਤ ਹੈ, ਨਾ ਸੱਤ ਹੈ। ਇਹ ਇੱਕ ਵੱਡਾ ਫਰਾਡ ਹੈ, ਇਹ ਬੁਚਰ ਆਫ ਦਾ ਵਰਲਡ ਹੈ ਜੀ, ਹੱਥ ਛੁਰੀ ਜਗਤ ਕਸਾਈ। ਲੇਕਿਨ ਉਹੀ ਜਦੋਂ ਔਰੰਗਜ਼ੇਬ ਤਾਕਤ ਦੇ ਜ਼ੋਰ ਨਾਲ ਹਕੂਮਤ ਦੇ ਨਸ਼ੇ 'ਚ ਜਾਂ ਆਪਣੇ ਗੁਰਾਂ ਨੂੰ ਛਪਾਉਣ ਦੇ ਲਈ ਮਜ਼ਹਬ ਦੀ ਤਲਵਾਰ ਔਰ ਢਾਲ ਫੜ ਕੇ ਜਿਹੜਾ ਹੈ ਉਹ ਇਸ ਕਿਸਮ ਦਾ ਜ਼ਬਰ ਕਰਦਾ ਹੈ, ਤੇ ਗੁਰੂ ਤੇਗ ਬਹਾਦਰ ਸਾਹਿਬ ਅਨੰਦਪੁਰ ਸਾਹਿਬ ਤੋਂ ਦਿੱਲੀ ਪੈਦਲ ਜਾਂਦੇ ਨੇ। ਉਹ ਸਾਰਾ ਵਾਕਿਆ ਇਤਿਹਾਸ ਦਾ ਉਸ ਤੋਂ ਸਾਡੇ ਵਿਊਅਰ ਵਾਕਿਫ ਨੇ। ਹੁਣ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਨੂੰ ਕਵੀ ਸੈਨਾਪਤੀ ਨੇ ਜਦੋਂ ਬਿਆਨਿਆ ਤਾਂ ਉਹਨਾਂ ਨੇ ਕਿਹਾ ਕਿ ਫਿਰ ਪ੍ਰਗਟ ਪਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਕਿ ਸਾਰੀ ਸ੍ਰਿਸ਼ਟੀ ਦੀ ਚਾਦਰ, ਕਿਉਂਕਿ ਜਦੋਂ ਇਨਸਾਨੀਅਤ, ਹਿਊਮਨ ਰਾਈਟਸ, ਹਿਊਮਨ ਕਾਈਂਡ ਦੀ ਗੱਲ ਹੈ ਤਾਂ ਸਾਰੀ ਸ੍ਰਿਸ਼ਟੀ ਦੀ ਇਹ ਵੱਖਰੀ ਕਹਾਣੀ ਹੈ ਕਿ ਬ੍ਰਾਹਮਣਵਾਦੀਆਂ ਨੇ ਪਹਿਲਾਂ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਬਣਾਤਾ ਵੀ ਇਕੱਲਾ ਜਿਵੇਂ ਉਹ ਹਿੰਦੁਸਤਾਨ ਨਾਲ ਜਾਂ ਹਿੰਦੂਆਂ ਨਾਲ ਹੀ ਤਾਲੁਕ ਹੋਏ। ਜੇ ਉਸ ਵੇਲੇ ਅੱਜ ਦੇ ਹਿੰਦੂ ਤੋਂ ਵੀ ਹਾਕਮ ਹੁੰਦੇ, ਜਿਵੇਂ ਜੋ ਕੁਛ ਉਹ ਕਰ ਰਹੇ ਨੇ ਮੁਸਲਮਾਨਾਂ ਦੇ ਨਾਲ, ਘੱਟ ਗਿਣਤੀਆਂ ਨਾਲ, ਗੁਰੂ ਤੇਗ ਬਹਾਦਰ ਸਾਹਿਬ ਨੇ ਉਵੇਂ ਹੀ ਸ਼ਹਾਦਤ ਦੇਣੀ ਸੀ ਜਿਵੇਂ 350 ਸਾਲ ਪਹਿਲਾਂ ਦਿੱਤੀ ਸੀ। ਔਰ ਇਹ ਸਿੱਖ ਕੌਮ ਦਾ ਫਰਜ਼ ਵੀ ਹੈ ਕਿ ਬਜਾਏ ਅਸੀਂ ਵੱਡੇ ਵੱਡੇ ਨਗਰ ਕੀਰਤਨਾਂ ਤੱਕ ਜਾਂ ਗੁਰਦੁਆਰਿਆਂ 'ਚ ਹੀ ਆਪਣੇ ਰਾਗੀਆਂ ਢਾਡੀਆਂ ਨੂੰ ਸੁਣ ਕੇ ਉਹੀ ਕਹਾਣੀਆਂ ਜਿਹੜੀਆਂ ਨੇ ਉਹ ਆਪਣੇ ਆਪ ਨੂੰ ਜੋ ਅਸੀਂ ਸੁਣਦੇ ਆ ਰਹੇ, ਗੱਲ ਇਸ ਵੇਲੇ ਬਾਹਰ ਨਿਕਲ ਕੇ ਇਹ ਮੈਸੇਜ ਦੇਣ ਦੀ ਹੈ ਕਿ ਗੁਰੂ ਤੇਗ ਉਦੋਂ ਅਜੇ ਯੂਨਾਈਟਿਡ ਨੇਸ਼ਨਸ ਦਾ ਦੂਰ ਦੀ ਗੱਲ, ਮਨੁੱਖੀ ਹੱਕਾਂ ਦਾ ਕਾਨਸੈਪਟ ਹੀ ਨਹੀਂ ਹੈ, ਦੂਸਰਿਆਂ ਦੇ ਧਾਰਮਿਕ ਆਜ਼ਾਦੀ ਦਾ ਕਾਨਸੈਪਟ ਕਿੱਥੋਂ ਸੀ? ਬਾਕੀ ਯੂਰਪ 'ਚ ਕੀ ਹੋ ਰਿਹਾ, ਸਾਊਥ ਅਮਰੀਕਾ 'ਚ ਕੀ ਸੀ, ਅਫਰੀਕਾ 'ਚ ਕੀ ਸੀ, ਮਿਡਲ ਈਸਟ ਕੀ ਸੀ 350 ਸਾਲ ਪਹਿਲਾਂ ਦੇਖੋ। ਔਰ ਉਸ ਪੀਰੀਅਡ 'ਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਜਿਹੜੀ ਧਰਮ ਹੇਤ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ, ਇਹ ਹੈ ਕਿ ਆਪਣਾ ਕੁਰਬਾਨੀ ਦੇ ਦਿੱਤੀ ਧਰਮ ਦੀ ਖਾਤਰ, ਫॉर द ਵੈਲਿਊਜ਼ ਆਫ ਰਾਈਟਸਨੈਸ। ਅਮਰੀਕਾ ਦੀਆਂ 2-3 ਸਿੱਖ ਆਰਗੇਨਾਈਜੇਸ਼ਨ ਜਿਨ੍ਹਾਂ ਦੇ ਵਿੱਚ ਅਮਰੀਕਨ ਸਿੱਖ ਕਾਕਸ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਔਰ ਉਹਨਾਂ 'ਚ ਇੰਡੀਵਿਜੂਅਲਸ ਵੀ ਜਿਵੇਂ ਭਾਈ ਰਾਜ ਸਿੰਘ ਪੈਨਸਿਲਵੇਨੀਆ ਤੋਂ, ਡਾਕਟਰ ਪ੍ਰਿਤਪਾਲ ਸਿੰਘ ਕੈਲੀਫੋਰਨੀਆ, ਹਰਜਿੰਦਰ ਸਿੰਘ ਨਿਊ ਜਰਸੀ ਤੋਂ, ਉਹਨਾਂ ਨੇ ਬਹੁਤ ਇਸ ਦੇ ਉੱਤੇ ਕੰਮ ਕੀਤਾ। ਔਰ ਪੈਨਸਿਲਵੇਨੀਆ ਦੇ ਕਾਂਗਰਸਮੈਨ ਨੇ ਮਿਸਟਰ ਬ੍ਰੈਂਡਨ ਬੋਇਲ, ਹੁਣ ਅੱਜ ਕੱਲ੍ਹ ਫੈਡਰਲ ਸ਼ਟਡਾਊਨ ਚੱਲ ਰਿਹਾ, ਕਾਂਗਰਸ ਇਨ ਸੈਸ਼ਨ ਨਹੀਂ ਹੈ, ਲੇਕਿਨ ਇਹਦੇ ਬਾਵਜੂਦ ਕਾਂਗਰਸਮੈਨ ਬ੍ਰੈਂਡਨ ਬੋਇਲ ਨੇ ਉਹਨਾਂ ਨੂੰ ਜਦੋਂ ਮੌਕਾ ਮਿਲਿਆ ਪ੍ਰੋ ਫਾਰਮਾ ਸੈਸ਼ਨ ਦੇ ਵਿੱਚ
ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਮਨੁੱਖੀ ਇਤਿਹਾਸ ਦੀ ਸ਼ਹਾਦਤ ਐਲਾਨਦਿਆਂ ਕਾਂਗਰੈਸ਼ਨਲ ਰੈਕਡ ਦੇ ਵਿੱਚ ਜਿਹੜੀ ਸਟੇਟਮੈਂਟ ਦਿੱਤੀ, ਇਹ 10 ਅਕਤੂਬਰ ਨੂੰ ਕਾਂਗਰੈਸ਼ਨਲ ਰੈਕਡ ਦੇ ਵਿੱਚ ਸ਼ਾਮਲ ਹੋਈ। ਔਰ ਕਿਉਂਕਿ ਇਹ ਕਾਂਗਰਸਮੈਨ ਬੋਇਲ ਉਸ ਤੋਂ ਪਹਿਲਾਂ ਡਾਕਟਰ ਇਕਬਾਲ ਕਰਾਮਤ ਚੀਮਾ, ਉਹਨਾਂ ਦੇ ਨਾਲ ਵੀ ਉਹਨਾਂ ਦੀ ਕੋਆਰਡੀਨੇਸ਼ਨ ਰਹੀ ਹੈ। ਜਦੋਂ ਆਉਂਦੇ ਨੇ ਅਮਰੀਕਾ 'ਚ ਉਹਨਾਂ ਨਾਲ ਮਿਲਦੇ ਰਹੇ ਨੇ, ਔਰ ਇਹ ਜੁਆਇੰਟ ਐਫਰਟ ਹੁੰਦਾ ਹੈ ਜਦੋਂ ਕਿ ਇਸ ਕਿਸਮ ਦੀ ਕੋਈ ਪ੍ਰਾਪਤੀ ਹੁੰਦੀ ਹੈ। ਔਰ ਮੈਂ ਸਮਝਦਾ ਕਿ ਵੀ ਅਸੀਂ ਉਸ ਸਟੇਟਮੈਂਟ ਨੂੰ, ਬੜੀ ਬਰੀਫ ਹੈ ਜਿਹੜੀ ਉਹਨਾਂ ਨੇ ਰੈਕਡ ਦੇ ਵਿੱਚ ਲਿਆਂਦੀ ਹੈ, ਉਸ ਨੂੰ ਅਸੀਂ ਸਾਂਝਾ ਕਰਨ ਦੀ ਖੁਸ਼ੀ ਲੈਂਦੇ ਹਾਂ ਆਪਣੇ ਵਿਊਅਰਸ ਦੇ ਨਾਲ। ਇਹਦਾ ਪ੍ਰਿੰਟ ਬਹੁਤ ਬਾਰੀਕ ਹੈ, ਸੋ ਮੈਂ ਮੋਬਾਈਲ ਫੋਨ ਤੋਂ ਹੀ ਜਿਹੜਾ ਉਹਨਾਂ ਦਾ ਹਾਊਸ ਆਫ ਰਿਪਰੈਜ਼ੈਂਟੇਟਿਵ October 10, 2025 recognition of 350th anniversary of martyrdom of Guru Tegh Bahadur Sahib. Mr. Speaker, I rise today to commemorate the 350th anniversary of martyrdom of Guru Tegh Bahadur, the revered 9th Guru of Sikhism, the world's 5th largest religion with nearly 30 million followers worldwide, including 1 million here in the United States. ਕਿ ਮੈਂ ਇਸ ਹਾਊਸ ਖਲੋ ਕੇ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਸਿੱਖਾਂ ਦੇ ਗੁਰੂ ਨੇ, ਉਹ ਸਿੱਖ ਮਜ਼ਹਬ ਜਿਹੜਾ ਲਗਭਗ ਜਿਹੜਾ 5ਵਾਂ ਦੁਨੀਆ ਦਾ ਵੱਡਾ ਧਰਮ ਹੈ, 30 ਮਿਲੀਅਨ ਤੋਂ ਜ਼ਿਆਦਾ ਸਿੱਖ ਦੁਨੀਆ ਭਰ 'ਚ ਨੇ, 3 ਕਰੋੜ ਤੋਂ ਜ਼ਿਆਦਾ, ਔਰ 1 ਮਿਲੀਅਨ ਲਗਭਗ 10 ਲੱਖ ਅਮਰੀਕਾ ਦੇ ਵਿੱਚ ਨੇ। ਇਹ ਚੈਂਪੀਅਨ ਆਫ ਰਿਲੀਜੀਅਸ ਫਰੀडम ਫॉर ਆਲ, Guru Tegh Bahadur courageously confronted the Mughal Emperor Aurangzeb's campaign of religious persecution, defending the right of every individual to freely practice their faith. Guru Tegh Bahadur Sahib ਨੇ ਜਿਹੜਾ ਮੁਗਲਿਆ ਬਾਦਸ਼ਾਹ ਔਰੰਗਜ਼ੇਬ ਜਿਹਦਾ ਰਿਲੀਜੀਅਸ ਪਰਸੀਕਿਊਸ਼ਨ ਕਰ ਰਿਹਾ ਸੀ, ਉਸ ਨੂੰ ਚੈਲੰਜ ਕੀਤਾ, ਕਿਉਂਕਿ ਗੁਰੂ ਸਾਹਿਬ ਨੇ ਹਰ ਇੱਕ ਦੇ ਜਿਹੜੇ ਮਨੁੱਖੀ ਹੱਕ ਨੇ, ਇੰਡੀਵਿਜੂਅਲ ਫਰੀਲੀ ਪ੍ਰੈਕਟਿਸ ਦੇਅਰ ਫੇਥ, ਉਸ ਦੇ ਲਈ ਇਹ ਸ਼ਹਾਦਤ ਦਿੱਤੀ। ਫॉर ਦਿਸ ਐਕਟ ਆਫ ਅਨਵੇਵਰਿੰਗ ਕਨਵਿਕਸ਼ਨ ਹੀ ਵਾਜ਼ ਪਬਲਿਕਲੀ ਐਗਜ਼ੀਕਿਊਟਿਡ in 1675 in Delhi, India, and fondly remembered as ਧਰਮ ਦੀ ਚਾਦਰ। ਗੁਰੂ ਤੇਗ ਬਹਾਦਰ ਸਾਹਿਬ ਨੇ ਜਿਨ੍ਹਾਂ ਨੇ ਮਨੁੱਖੀ ਹੱਕਾਂ ਲਈ ਸਟੈਂਡ ਲਿਆ, ਉਹਨਾਂ ਨੂੰ 1675 ਦੇ ਵਿੱਚ ਦਿੱਲੀ ਦੇ ਵਿੱਚ ਸ਼ਹੀਦ ਕੀਤਾ ਗਿਆ, ਔਰ ਉਹਨਾਂ ਦੀ ਇਸ ਸ਼ਹਾਦਤ ਦੇ ਲਈ ਉਹਨਾਂ ਨੂੰ ਧਰਮ ਦੀ ਚਾਦਰ ਔਰ ਸ਼ੀਲਡ ਆਫ ਦਾ ਰਿਲੀਜਨਸ ਕਿ ਢਾਲ ਬਣੇ ਉਹ ਧਾਰਮਿਕ ਆਜ਼ਾਦੀ ਦੇ, ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। For his ultimate sacrifice to protect the rights of others and uphold the universal principles of human dignity, freedom of conscience, and the right to worship according to one's beliefs. ਉਹਨਾਂ ਦੀ ਜਿਹੜੀ ਕੁਰਬਾਨੀ ਹੈ ਉਹ ਹਰ ਇੱਕ ਨੂੰ ਇੱਕ ਹਿਊਮਨ ਡਿਗਨਿਟੀ ਦਿੰਦੀ ਹੈ, ਹਰ ਇੱਕ ਨੂੰ ਹੱਕ ਹੋਏ ਕਿ ਉਹ ਆਪਣੀ ਕੌਨਸ਼ੀਅਸ, ਆਪਣੀ ਜ਼ਮੀਰ ਮੁਤਾਬਕ ਜੋ ਵੀ ਉਹਦਾ ਜਿਹੜਾ ਫੇਥ ਹੈ ਉਸ ਨੂੰ ਪ੍ਰੈਕਟਿਸ ਕਰ ਸਕੇ। Pennsylvania Sikh community, whose roots trace back to state of Punjab in India, began immigrating to our nation more than a century ago. These remarkable Americans have played a vital role in the growth and vitality of the Keystone State and have enriched their communities through their commitments to tolerance, service, and ਸਿਵਲ ਇੰਗੇਜਮੈਂਟ। ਕਿ ਪੈਨਸਿਲਵੇਨੀਆ ਦੀ ਸਿੱਖ ਕਮਿਊਨਿਟੀ ਜਿਨ੍ਹਾਂ ਦੀਆਂ ਜੜ੍ਹਾਂ ਪੰਜਾਬ ਦੇ ਵਿੱਚ ਨੇ, ਔਰ ਸਿੱਖ ਇਸ ਮੁਲਕ 'ਚ 100 ਸਾਲ ਤੋਂ ਵੀ ਪਹਿਲਾਂ ਤੋਂ ਆਏ, ਔਰ ਇਹ ਰਿਮਾਰਕੇਬਲ ਅਮਰੀਕਨ ਨੇ ਜਿਨ੍ਹਾਂ ਨੇ ਬਹੁਤ ਵਾਈਟਲ ਰੋਲ ਪਲੇ ਕੀਤਾ ਇਸ ਕੀਸਟੋਨ ਸਟੇਟ ਦੇ ਵਿੱਚ, ਇਸ ਨੂੰ, ਇਸ ਕਮਿਊਨਿਟੀ ਨੂੰ ਐਨਰਿਚ ਕੀਤਾ। ਉਹਨਾਂ ਦੀ ਕਮਿਟਮੈਂਟ ਔਰ ਉਹਨਾਂ ਵਿਚਲੀ ਟੋਲਰੈਂਸ, ਸੇਵਾ ਔਰ ਸਿਵਿਕ ਐਂਗੇਜਮੈਂਟ, ਹਰ ਇੱਕ ਦੇ ਨਾਲ ਜਿਹੜਾ ਉਹਨਾਂ ਦਾ ਸੇਵਾ ਦੇ ਵਿੱਚ ਰੁਝਣਾ। These extraordinary ideals reflect the Sikh tradition of seeking peace through equality, fraternity and respect, while striving to overcome division through sacred teachings and the admirable tenets of honest work, charity, volunteerism and sharing with those in need. ਇਹ ਉਹਨਾਂ ਨੇ ਸਿੱਖੀ ਦੇ ਜਿਹੜੇ ਗੁਣ ਨੇ, ਉਹਨਾਂ ਨੇ ਕਿਹਾ ਵੀ ਇਹ ਜਿਹੜੇ ਸਿੱਖਾਂ ਦਾ ਸਿੱਖ ਟ੍ਰੈਡੀਸ਼ਨ ਹੈ, ਧਰਮ ਹੈ, ਪਰੰਪਰਾ ਹੈ,
ਇਸ ਦੇ ਵਿੱਚ ਅਮਨ ਦੀ ਗੱਲ ਹੈ, ਬਰਾਬਰੀ ਦੀ ਗੱਲ ਹੈ, ਫਰੈਟਰਨਿਟੀ ਹੈ, ਦੂਜਿਆਂ ਸਭ ਦੇ ਲਈ ਰਿਸਪੈਕਟ ਹੈ। ਔਰ ਇਹਨਾਂ ਦੀਆਂ ਸੇਕਰੇਟ ਟੀਚਿੰਗਸ ਹੀ ਇਹ ਨੇ ਕਿ ਭਾਈ ਇਮਾਨਦਾਰੀ ਨਾਲ ਕੰਮ ਕਰੋ, ਓਨੈਸਟ ਵਰਕ, ਉਹਨੂੰ ਵੀ ਵੰਡ ਕੇ ਛਕੋ, ਚੈਰਿਟੀ, ਹਰ ਮੁਸੀਬਤ ਵੇਲੇ ਅੱਗੇ ਹੋ ਕੇ ਆਪਣੇ ਆਪ ਨੂੰ ਵਲੰਟੀਅਰ ਕਰੋ, ਔਰ ਜਿਹੜੇ ਲੋੜਵੰਦ ਨੇ ਉਹਨਾਂ ਦੇ ਨਾਲ ਸ਼ੇਅਰ ਕਰੋ, ਸ਼ੇਅਰਿੰਗ ਵਿਦ ਦੋਜ਼ ਇਨ ਨੀਡੀ। ਔਰ ਅਖੀਰ 'ਚ ਉਹਨਾਂ ਕਿਹਾ, ਮਿਸਟਰ ਸਪੀਕਰ, it is altogether fitting that the House recognize Guru Tegh Bahadur Sahib's supreme sacrifice for human rights and religious freedom and encourage all Americans to join in its observance on November 24, 2025. ਉਹਨਾਂ ਨੇ ਕਿਹਾ ਕਿ ਭਾਈ ਇਸ ਹਾਊਸ ਵੱਲੋਂ ਅਸੀਂ ਰੈਕਗਨਾਈਜ਼ ਕਰੀਏ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਹਿਊਮਨ ਰਾਈਟਸ ਔਰ ਰਿਲੀਜੀਅਸ ਫਰੀडम ਦੇ ਲਈ ਯੂਨੀਕ ਕੁਰਬਾਨੀ ਦਿੱਤੀ, ਔਰ ਸਭ ਨੂੰ ਅਮਰੀਕਨਸ ਨੂੰ ਅਸੀਂ ਐਨਕਰੇਜ ਕਰੀਏ ਕਿ ਜਦੋਂ ਇਹ ਸ਼ਹੀਦੀ ਦਿਨ 24 ਨਵੰਬਰ ਨੂੰ ਆਏਗਾ 2025 ਨੂੰ, ਤੇ ਇਸ ਨੂੰ ਸਾਰੇ ਰਲ ਮਿਲ ਕੇ ਸੈਲੀਬ੍ਰੇਟ ਕਰਨ। ਸੋ ਅਸੀਂ ਇਸ ਸਾਰੇ ਦੇ ਲਈ ਜਿਹੜਾ ਖਾਸ ਤੌਰ 'ਤੇ ਇਹਨਾਂ ਜਿਹੜੀ ਇਹਦੀ ਸ਼ਬਦਾਵਲੀ ਹੈ, ਔਰ ਮੈਂ ਸਮਝਦਾ ਕਿ ਵੀ ਇਹ ਆਪਣੇ ਆਪ ਦੇ ਵਿੱਚ ਇੱਕ ਟ੍ਰਿਬਿਊਟ ਵੀ ਹੈ। ਜਿਹੜੇ ਬਹੁਤ ਵਾਰ ਸਿੱਖ ਕਾਕਸ ਜਾਂ ਦੂਸਰੇ ਹਵਾਲੇ ਨਾਲ ਸਵਾਲ ਕਰਦੇ ਨੇ ਜੀ ਕੌਣ ਕੀ ਇਹ ਕੰਮ ਹੈ, ਇਸ ਦੇ ਲਈ ਇੱਕ ਓਵਰਨਾਈਟ ਨਹੀਂ ਹੁੰਦਾ। ਤੁਸੀਂ ਕਿੰਨੇ ਟੈਕਸਟ ਐਕਸਚੇਂਜ ਕਰਦੇ ਹੋ, ਉਹ ਵਾਪਸ ਭੇਜਦੇ ਨੇ, ਫਿਰ ਤੁਸੀਂ ਟਾਈਮ ਦੇਖਦੇ ਹੋ, ਸ਼ਟ ਡਾਊਨ ਹੈ ਇਸ ਵੇਲੇ ਤਾਂ ਕੋਈ ਕੰਮ ਨਹੀਂ ਹੋ ਰਿਹਾ, ਲੇਕਿਨ ਇਹ ਆਪਣੇ ਆਪ ਦੇ ਵਿੱਚ ਯੂਨੀਕ ਉਹਨਾਂ ਦੀ ਕੰਟਰੀਬਿਊਸ਼ਨ ਹੈ। ਕਾਂਗਰਸਮੈਨ ਬ੍ਰੈਂਡਨ ਬਾਇਲ ਦੀ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਡਾਕਟਰ ਸਾਹਿਬ, ਸਵਾਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤਨੀ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ, ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ BJP ਸਿੱਖ ਕੌਮ ਨੂੰ ਕਈ ਪਾਸਿਓਂ ਘੇਰ ਰਹੀ ਹੈ। ਹੜ੍ਹਾਂ ਤੋਂ ਬਾਅਦ ਹੁਣ ਦੀਵਾਲੀ ਮੌਕੇ ਦਿੱਲੀ ਵਿੱਚ ਵਧੇ ਹਵਾਈ ਪ੍ਰਦੂਸ਼ਣ ਨੂੰ ਪੰਜਾਬ ਵਿੱਚ ਪਰਾਲੀ ਦੇ ਸਾੜਨ ਨਾਲ ਜੋੜਿਆ ਜਾ ਰਿਹਾ ਹੈ, ਔਰ ਇਸ ਬਿਆਨਬਾਜ਼ੀ ਲਈ ਪਗੜੀਧਾਰੀ ਜਨ ਸੰਗੀ ਮਨਜਿੰਦਰ ਸਿਰਸਾ ਨੂੰ ਮੋਹਰੇ ਕੀਤਾ ਹੋਇਆ ਹੈ। ਔਰ ਨਾਲ ਹੀ ਕੇਂਦਰੀ ਮੰਤਰੀ ਹਰਦੀਪੁਰੀ ਵੱਲੋਂ 10ਵੇਂ ਪਾਤਸ਼ਾਹ ਜੀ ਦੇ ਅਖੌਤੀ ਜੋੜਿਆਂ ਨੂੰ ਪਟਨਾ ਸਾਹਿਬ ਵਿੱਚ ਸ਼ਸ਼ੋਭਤ ਕਰਨ ਦੇ ਨਾਂ ਥੱਲੇ ਪੂਰੀ ਪੋਪ ਲੀਲਾ ਜਿਹੜੀ ਹੈ ਉਹ ਰਚੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਜਿਹੜੀ ਭਾਰਤ ਦੀ ਰਾਜਧਾਨੀ ਦਿੱਲੀ ਹੈ, ਰੇਪ ਕੈਪੀਟਲ ਆਫ ਦਾ ਵਰਲਡ ਦਾ ਖਿਤਾਬ ਤਾਂ ਇਹਨੂੰ ਪਹਿਲਾਂ ਹੀ ਮਿਲਿਆ ਹੋਇਆ। ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਬਲਾਤਕਾਰ ਨੇ, ਜਬਰ ਜਨਾਹ ਦਿੱਲੀ 'ਚ ਹੁੰਦੇ ਨੇ। ਹੁਣ ਮੋਸਟ ਪੋਲਿਊਟਿਡ ਕੈਪੀਟਲ ਆਫ ਦਾ ਵਰਲਡ। ਵੈਸੇ ਜਿਹੜੇ ਉੱਥੇ ਕੁਝ ਸਿਆਣੇ, ਖਾਸ ਤੌਰ 'ਤੇ ਬਾਹਰਲੇ ਮੁਲਕਾਂ ਦੇ ਡਿਪਲੋਮੈਟ ਜਾਂ ਦੂਜੇ ਨੇ, ਉਹ ਦੀਵਾਲੀ ਤੋਂ ਪਹਿਲਾਂ ਹੀ 2-3 ਦਿਨ ਪਹਿਲਾਂ
ਦਿੱਲੀ ਛੱਡ ਕੇ ਚਲੇ ਗਏ ਸੀ, ਹੋਰ ਵੀ ਜਿਹੜੇ ਲੋਕ ਅਫੋਰਡ ਕਰ ਸਕਦੇ ਸੀ। ਕਿਉਂਕਿ ਇਹਦੇ ਬਾਵਜੂਦ ਕਿ ਬਾਰ-ਬਾਰ ਇਹ ਆਉਂਦਾ ਹੈ ਵੀ ਦਿੱਲੀ ਦੇ ਜਿਹੜਾ 에ਅਰ ਪੋਲਿਊਸ਼ਨ ਦਾ ਲੈਵਲ ਇੰਨਾ ਜ਼ਿਆਦਾ ਵੱਧ ਚੁੱਕਾ ਹੈ ਕਿ ਲੰਗ ਕੈਂਸਰ, ਇੱਕ ਜ਼ਮਾਨਾ ਹੁੰਦਾ ਸੀ ਜਿਹਦੇ 'ਚ ਕਿ ਸਮੋਕਿੰਗ ਦੇ ਨਾਲ ਜੋੜਿਆ ਜਾਂਦਾ ਸੀ ਕਿ 80% ਲੰਗ ਕੈਂਸਰ ਉਹਨਾਂ ਨੂੰ ਹੁੰਦਾ ਜਿਹੜੇ ਸਮੋਕ ਕਰਦੇ ਨੇ। ਹੁਣ ਲਗਭਗ 50% ਤੋਂ ਜ਼ਿਆਦਾ ਉਹ ਨੇ ਜਿਨ੍ਹਾਂ ਨੂੰ ਲੰਗ ਕੈਂਸਰ ਹੈ ਪਰ ਉਹ ਸਮੋਕ ਨਹੀਂ ਕਰਦੇ, ਔਰ ਉਹਦਾ ਕਾਰਨ 에ਅਰ ਪੋਲਿਊਸ਼ਨ ਹੈ ਜਿਸ ਲੈਵਲ ਤੱਕ ਜਾ ਚੁੱਕਾ। ਔਰ ਇਹਦੇ ਬਾਵਜੂਦ ਕਿ ਇਹ ਜਿਹੜੇ ਸੋ ਕਾਲਡ ਪਟਾਕਿਆਂ ਦਾ ਅਤੇ ਆਤਿਸ਼ਬਾਜ਼ੀ ਨਾਲ ਜੋੜ ਕੇ ਇਹਨੂੰ ਰਾਮਚੰਦਰ ਦੇ ਜ਼ਮਾਨੇ 'ਚ ਪਤਾ ਨਹੀਂ ਕਿਹਨੇ ਅਯੁੱਧਿਆ 'ਚ ਪਟਾਕੇ ਚਲਾਏ ਅਤੇ ਕਿਹੜੇ ਪਟਾਕੇ ਚਲਾਏ, ਕੋਈ ਨਿਊਕਲੀਅਰ ਹੀ ਨਾ ਚਲਾਇਆ ਹੋਏ, ਲੇਕਿਨ ਇਹਦੇ ਨਾਲ ਜੋੜ ਕੇ ਜੋ ਇਹ ਸਾਰੀ ਪੋਪ ਲੀਲਾ ਕਰ ਰਹੇ ਨੇ ਇਸ ਵਾਰ, ਹਾਲਾਂਕਿ ਆਲਰੇਡੀ ਸੁਪਰੀਮ ਕੋਰਟ ਨੂੰ ਇਹ ਪਤਾ ਸੀ ਕਿ ਵੀ ਹੁਣ ਜਦੋਂ ਇਹ ਇਹਨਾਂ 'ਤੇ ਬੈਨ ਲਾਇਆ ਜਾਏ, ਦਿੱਲੀ 'ਚ ਹੁਣ ਸਰਕਾਰ ਬੀਜੇਪੀ ਦੀ ਬਣੀ ਹੈ ਔਰ ਇਹ ਪਗੜੀਧਾਰੀ ਜਨਸੰਘੀ ਮਨਜਿੰਦਰ ਸਿਰਸਾ ਇਹਨੂੰ ਐਨਵਾਇਰਨਮੈਂਟ ਮਿਨਿਸਟਰ ਵੀ ਬਣਾਇਆ ਹੋਇਆ ਹੈ, ਫੂਡ ਸਪਲਾਈ ਮਿਨਿਸਟਰ ਵੀ ਹੈ ਅਤੇ ਭੌਂਕਾ ਪ੍ਰੈਸ ਕਾਨਫਰੰਸ ਕਰਨ ਲਈ ਅੱਗੇ ਬਿਠਾਇਆ ਹੁੰਦਾ। ਔਰ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਵੀ ਨਹੀਂ, ਇਹਨਾਂ 'ਤੇ ਪਟਾਕਿਆਂ 'ਤੇ ਪਾਬੰਦੀ ਹੋਏਗੀ। ਹਿੰਦੂਆਂ ਨੇ ਰੌਲਾ ਪਾ ਦਿੱਤਾ ਕਿ ਜੀ ਇਹ ਤਾਂ ਸਾਡੀ ਹਿੰਦੂ ਪਰੰਪਰਾ, ਸਾਡੇ ਸਕੰਦ ਪੁਰਾਣ ਦੇ ਵਿੱਚ ਫਲਾਣਾ ਸ਼ਲੋਕ ਲਿਖਿਆ ਹੋਇਆ ਹੈ ਕਿ ਹੱਥ 'ਚ ਫੁੱਲ ਝੜੀ ਚੱਲਣੀ ਚਾਹੀਦੀ ਹੈ ਤਾਂ ਹੀ ਰਾਮ ਜੀ ਖੁਸ਼ ਹੋਣਗੇ। ਔਰ ਇਸ ਕਿਸਮ ਦਾ ਕਰਕੇ ਫਿਰ ਇਹਨਾਂ ਨੇ ਇੱਕ ਨਵਾਂ ਸਟੰਟ ਕੱਢਿਆ, ਬੀਜੇਪੀ ਦੀ ਜਿਹੜੀ ਚੀਫ ਮਿਨਿਸਟਰ ਦਿੱਲੀ ਦੀ ਹੈ, ਜਿਹਨੇ ਪਿੱਛੇ ਜੇ ਕਿਹਾ ਸਟੰਟ ਕੀਤਾ ਸੀ ਕਿ ਮੈਨੂੰ ਚਪੇੜ ਮਾਰੀ, ਬਾਅਦ 'ਚ ਪਤਾ ਲੱਗਾ ਉਹ ਕਹਾਣੀ ਸਾਰੀ ਝੂਠੀ ਪਲਾਂਟ ਕੀਤੀ ਕਿ ਗ੍ਰੀਨ ਕਰੈਕਰਸ, ਹਰੇ ਪਟਾਕੇ, ਕਿ ਜੀ ਉਹਦੇ ਨਾਲ ਐਨਵਾਇਰਨਮੈਂਟ ਨਹੀਂ ਹੋ। ਕਿਸੇ ਨੇ ਕਿਹਾ, ਕਹਿੰਦੇ ਤੁਹਾਨੂੰ ਵੈਸੇ ਤਾਂ ਹਰੇ ਰੰਗ ਤੋਂ ਨਫ਼ਰਤ ਹੈ ਕਿਉਂਕਿ ਮੁਸਲਮਾਨਾਂ ਨਾਲ ਜੋੜਦੇ ਹੋ, ਪਟਾਕੇ ਤੁਹਾਨੂੰ ਬੜੇ ਹਰੇ ਚੰਗੇ ਲੱਗਦੇ ਹੈ। ਉਹ ਕਹਿੰਦੇ ਜੀ ਨਹੀਂ ਇਸ ਲਈ ਵੀ ਉਹਨਾਂ 'ਚ ਜਿਹੜਾ ਉਹ ਪੋਲਿਊਸ਼ਨ ਨਹੀਂ ਹੋਏਗਾ। ਔਰ ਸੁਪਰੀਮ ਕੋਰਟ ਨੂੰ ਉਹਨਾਂ ਨੇ ਕਿਹਾ ਦੇਖੋ ਜੀ ਹਿੰਦੂਆਂ ਦੀਆਂ ਭਾਵਨਾਵਾਂ, ਜੇ ਅਸੀਂ ਪਟਾਕੇ ਨਾ ਚਲਾਏ ਤੇ ਲਕਸ਼ਮੀ ਨੇ ਵੀ ਦੌੜ ਜਾਣਾ ਘਰੇ, ਜਿਹੜੀ ਆਂਦੀ ਛਣ ਛਣ ਕਰਕੇ ਜਿਹਨੇ ਪਤਾ ਨਹੀਂ ਕਿੰਨੇ ਅੰਦਰ। ਉਹ ਤਾਂ ਸੁਪਰੀਮ ਕੋਰਟ ਦੇ ਜੱਜਾਂ ਤੋਂ ਲੈ ਕੇ ਤੇ DIG ਭੁੱਲਰ ਜਿਹੜਾ ਪੰਜਾਬ ਦਾ ਨੋਟ ਤਾਂ ਵੈਸੇ ਹੀ ਲక్ష్ਮੀ ਮਿਹਰਬਾਨ ਹੈ। ਤੁਸੀਂ ਕਰਪਟ ਮੁਲਕ ਦੇ ਵਿੱਚ ਲక్ష్ਮੀ ਦੀ ਕਮੀ ਥੋੜ੍ਹੀ ਹੈ, ਲక్ష్ਮੀ ਜਾਂਦੀ ਕਰਪਟ ਦੇ ਕੋਲ ਹੈ। ਜਿਹੜੇ ਕਿਰਤੀ ਨੇ ਉਹ ਤਾਂ ਫਰੀਦਾ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ, ਵੇਖ ਪਰਾਈਆਂ ਚੋਪੜੀਆਂ ਨਾ ਤਰਸਾਵੇ ਜੀਓ, ਉਹ ਤਾਂ ਉਹਦੇ 'ਚ ਖੁਸ਼ ਰਹਿਣਾ ਉਹਨਾਂ ਨੇ। ਹਾਂਜੀ ਇਹ ਤਾਂ ਲక్ష్ਮੀ ਹੈ ਹੀ ਤੁਹਾਡੇ ਲਈ, ਕਰਪਟ ਲੋਕਾਂ ਦੇ ਲਈ ਤੁਹਾਡੀ ਮਾਂ ਹੈ, ਉਹਨੂੰ ਘਰ ਰੱਖ ਕੇ ਪੂਜੋ ਕਿ ਉਹਨੂੰ ਸ਼ਿਵ ਜੀ ਦੇ ਨਾਲ ਬਿਠਾ ਕੇ ਪੂਜੋ, ਹੂ ਗਿਵਸ ਏ ਡੈਮ। ਲੇਕਿਨ ਸੁਪਰੀਮ ਕੋਰਟ 'ਚ ਰੌਲਾ ਪਾ ਕੇ ਕਿ ਜੀ ਪਟਾਕਿਆਂ ਬਿਨਾਂ ਦੇ ਹਿੰਦੂਆਂ ਦੀ ਧਾਰਮਿਕ ਆਸਥਾ ਖਰਾਬ ਹੋ ਜਾਣੀ ਹੈ, ਹਰੇ ਪਟਾਕੇ ਚਲਾਵਾਂਗੇ ਅਸੀਂ, ਉਹਦੇ 'ਚ ਪੋਲਿਊਸ਼ਨ ਨਹੀਂ ਹੁੰਦੀ। ਹੁਣ ਹਾਲ ਇਹ ਹੈ ਕਿ ਵੀ ਈਵਨ ਜੇ ਤੁਸੀਂ ਇਹਨਾਂ ਦਾ ਮੀਡੀਆ ਚੁੱਕ ਲਓ, ਦਿੱਲੀ ਚੋਕਸ day after Diwali, air quality plunges into severe category, worst in 4 years। ਦੇ ਹੋ ਕੇ ਹਟੀ ਹੈ। ਉਹ ਕਹਿੰਦੇ ਉਹ ਹਰੇ ਕਾਹਦੇ, ਉਹ ਫਿਰ ਕਾਲੇ ਪੀਲੇ ਉਹ ਤਾਂ ਚਲਾਣੇ ਸੀ, ਹਰਿਆਂ 'ਚੋਂ ਵੀ ਪਤਾ ਨਹੀਂ ਕੀ ਨਿਕਲ ਆਇਆ। 4 ਸਾਲਾਂ ਦੇ ਵਿੱਚ ਇੰਨਾ ਵਰਸਟ ਰੈਕਡ ਨਹੀਂ ਹੋਇਆ। ਲੋਕ ਹਸਪਤਾਲ ਭਰੇ ਹੋਏ ਨੇ ਉਹਨਾਂ ਦੇ, ਐਮਰਜੈਂਸੀ ਸਰਵਿਸਿਜ਼, ਰੈਸਪੀਰੇਟਰੀ ਡਿਜ਼ੀਜ਼ਜ਼, ਇਨਫੈਕਸ਼ਨਸ, ਦੂਜੇ ਤੀਜੇ ਸਾਰਾ। ਔਰ ਇਹ ਸਾਰੇ ਹੁਣ ਕਿਉਂਕਿ ਇਹ ਇੱਕ ਵੱਡਾ ਹੋਇਆ, ਸੁਪਰੀਮ ਕੋਰਟ ਨੂੰ ਵੀ ਲੱਗਾ ਕਿ ਜੇ ਹੈ ਤਾਂ ਸਾਰੇ ਰਲੇ ਹੋਏ ਨੇ, ਚੋਰ ਤੇ ਕੁੱਤੀ ਵੀ ਤੇ ਚੋਰ ਤੇ ਕੁੱਤਾ ਵੀ ਦੋਨੋਂ ਹੀ, ਉਹਨਾਂ ਨੂੰ ਇਹ ਲੱਗਾ ਕਿ ਵੀ ਇਹ ਹੁਣ ਉਹਨਾਂ ਨੇ ਉਸੇ ਹੀ ਭੌਂਕੇ ਜਿਹੜਾ ਵਿਕਿਆ ਹੋਇਆ ਬਦ ਅਖਲਾਕ ਆਦਮੀ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਜਿਹੜਾ ਜਿਹਨੇ ਜਾ ਕੇ RSS ਦੀ ਝੋਲੀ ਪਾਇਆ ਹੋਇਆ। ਪਹਿਲਾਂ ਬਾਦਲਾਂ ਦਾ ਬੜਾ ਨੇੜਲਾ ਸੀ, ਹੈ ਡਿਸਟ੍ਰਿਕਟ ਗੁਰਦਾਸਪੁਰ ਦਾ, ਜਾ ਕੇ ਸਰਸਿਆਬਾਦ ਹੋਇਆ, ਉੱਥੋਂ ਉੱਥੇ ਜਾ ਵੜਿਆ। ਔਰ ਪੂਰਾ ਇਹਦੀ ਘਰ ਵਾਲੀ ਵੀ ਕੌਂਸਲਰ ਹੈ, ਆਪ MLA ਜਿਹੜਾ BJP ਦੀ ਟਿਕਟ 'ਤੇ ਹੀ ਬਣਦਾ ਰਿਹਾ ਅਤੇ ਅਕਾਲੀ ਕਹਿੰਦਾ ਰਿਹਾ ਸਾਡੇ ਕੋਟੇ 'ਚ। ਹੁਣ ਉਹਨੇ ਪ੍ਰੈਸ ਕਾਨਫਰੰਸ ਕਰਕੇ ਜੋ ਕਿਹਾ ਉੱਥੋਂ ਤੁਸੀਂ ਅੰਦਾਜ਼ਾ ਲਾਓ। ਔਰ ਅੱਜ ਦੇ ਪ੍ਰੋਗਰਾਮ 'ਚ ਮੈਂ ਅੱਜ ਦੀ ਆਵਾਜ਼ 'ਚ ਕਿਹਾ ਸੀ, ਮੈਂ ਕਿਹਾ ਉੱਥੇ ਪੋਲਿਊਸ਼ਨ ਨਾਲ 5-7 ਹਜ਼ਾਰ ਮਰ ਗਿਆ ਤਾਂ ਕੀ ਫਰਕ ਪੈਗਾ। 43 ਲੱਖ ਬੰਦੇ, ਹੁਣ ਵਰਲਡ ਹੈਲਥ ਆਰਗੇਨਾਈਜੇਸ਼ਨ ਦੀਆਂ ਫਿਗਰਸ ਨੇ ਕਿ 1.5 ਕਰੋੜ ਲੋਕ COVID-19 ਦੇ ਨਾਲ ਮਰਿਆ। 43 ਲੱਖ ਇਕੱਲਾ ਭਾਰਤ ਦੇ ਵਿੱਚ, ਹਰ ਤੀਸਰਾ ਮਰਨ ਵਾਲਾ ਭਾਰਤੀ ਹੈ। ਔਰ ਲਾਸ਼ਾਂ ਦੇ ਢੇਰ ਲੱਗੇ ਹੋਏ ਸੀ ਦਿੱਲੀ ਤੋਂ, ਸਾੜਨ ਲਈ ਉਹਨਾਂ ਨੂੰ ਕੋਈ ਨਹੀਂ ਸੀ ਆਉਂਦਾ। ਔਰ ਮੋਦੀ ਜਾ ਕੇ ਯੋਗੀ ਦੇ ਵੀ ਪਿੱਠ ਠੋਕਦਾ, ਦੂਜਿਆਂ ਦੇ ਵੀ ਕਿ ਮੋਦੀ ਜੀ ਨੇ ਤਾਂ ਬੜਾ ਜ਼ਬਰਦਸਤ ਕੰਮ ਕੀਤਾ। ਜੇ 1 ਸਾਲ ਦੇ ਵਿੱਚ 43 ਲੱਖ ਮੌਤਾਂ ਜਿਹੜੀਆਂ ਗਾਇਬ ਹੋ ਸਕਦੀਆਂ ਤਾਂ ਪੋਲਿਊਸ਼ਨ ਨਾਲ ਮਰ ਗਿਆ, ਉੱਥੇ ਕੀ ਹੋਣਾ। ਪਰ ਕਿਉਂਕਿ ਦਿੱਲੀ ਕੈਪੀਟਲ ਹੋਣ ਕਰਕੇ ਬਾਕੀ ਐਮਬੈਸੀਆਂ ਦੂਜੇ ਤੀਜੇ ਵੀ ਸ਼ਿਕਾਇਤ ਕਰਦੀਆਂ, ਕਈਆਂ ਨੇ ਤਾਂ ਉੱਥੋਂ ਆਪਣੀਆਂ ਟਰਾਂਸਫਰਾਂ ਕਰਾ ਲਈਆਂ। ਉਹਨਾਂ ਕਿਹਾ ਵੀ ਤਾਂ ਸਾਡੀ 10 ਸਾਲ ਉਮਰ ਘੱਟ ਜਾਣੀ ਹੈ। ਅਤੇ ਜਿਹਨਾਂ ਨੂੰ ਆਲਰੇਡੀ ਕੋਈ ਐਲਰਜੀ ਹੈ,
ਕੋਈ ਰੈਸਪੀਰੇਟਰੀ ਪਾਰਟ ਹੈ ਉਹਨਾਂ ਦੇ ਲਈ ਹੋਰ ਵੀ ਦਿੱਕਤ ਹੈ। ਤੇ ਇਹ ਜਿਹੜਾ ਭੌਂਕਾ ਕੁੱਤਾ ਹੈ ਮਨਜਿੰਦਰ ਸਿਰਸਾ, ਇਹ ਉਹਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਦਿੱਲੀ 'ਚ ਦੀਵਾਲੀ ਤੋਂ ਪਹਿਲਾਂ AQI 345 ਸੀ ਤੇ ਦੀਵਾਲੀ ਤੋਂ ਬਾਅਦ ਹੁਣ ਇਹ AQI 356 ਤੱਕ ਪਹੁੰਚਿਆ। ਇਹ ਬਈ ਸਿਰਫ ਇਹ ਤਾਂ 11 ਦਰਜਾ ਹੀ ਅੱਪ ਗਿਆ। ਫਿਰ ਸਿਰਸਾ ਫੋਟੋਆਂ ਦਿਖਾ ਕੇ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਕਿਵੇਂ ਜਾਣ ਬੁੱਝ ਕੇ ਪੰਜਾਬ ਵਿੱਚ ਕਿਸਾਨਾਂ ਨੂੰ ਆਪਣੇ ਮੂੰਹ ਢੱਕ ਕੇ ਪਰਾਲੀ ਸਾੜਨ ਲਈ ਮਜਬੂਰ ਕਰ ਰਹੀ ਹੈ। ਹੱਦ ਹੋ ਗਈ ਹੈ। ਕੋਈ ਤਾਂ ਸ਼ਰਮ ਹੈ ਨਾ ਦੀ ਕਿਤੇ ਮੂੰਹ ਤੇ ਮਾਰੇ ਇੱਕ ਪੁੱਠੇ ਹੱਥ ਦੀ ਚਪੇੜ ਤੇ ਥੱਲੇ ਸੁੱਟ ਕੇ ਫਿਰ ਠੁੱਡਾ ਨਾਲ ਕਹੇ ਵੀ ਦੱਸ ਕਿਹਨੇ ਲਿਖ ਕੇ ਦਿੱਤਾ ਤੈਨੂੰ ਬਿਆਨ, ਫਿਰ ਦੱਸੇਗਾ ਵੀ ਕਿੱਥੋਂ ਆਇਆ ਨਾਗਪੁਰ ਤੋਂ। ਕਿ ਜੀ ਪੰਜਾਬ 'ਚ ਹੁਣ ਦੋਸ਼ ਗੱਲ ਇਹ ਨਹੀਂ ਹੈ ਵੀ ਆਮ ਆਦਮੀ ਪਾਰਟੀ ਤੇ ਇਹਨਾਂ 'ਚ ਕੋਈ ਫਰਕ ਹੈ, ਕੋਈ ਬਹੁਤਾ ਫਰਕ ਨਹੀਂ ਹੈ, ਉਹਨਾਂ ਦੀਆਂ ਵੀ ਟੀਮਾਂ ਨੇ ਸਾਰੀਆਂ। ਲੇਕਿਨ ਤੁਸੀਂ ਦਿੱਲੀ ਦੀ ਜਿਹੜੀ ਮਾਰਕਡ ਹੈ ਕਿ ਵੀ ਬਿਫੋਰ ਦੀਵਾਲੀ ਕੀ ਹੈ, ਓਵਰਨਾਈਟ ਕੀ ਹੋਇਆ, ਉਹਨੂੰ ਤੁਸੀਂ ਕਹੋ ਜੀ ਪੰਜਾਬ 'ਚ ਜਾਣ ਬੁੱਝ ਕੇ ਸਾਨੂੰ ਦਿੱਲੀ 'ਚ BJP ਨੂੰ ਬਦਨਾਮ ਕਰਨ ਦੇ ਲਈ ਜਿਹੜੇ ਉੱਥੇ ਕਿਸਾਨ ਨੇ ਉਹ ਮੂੰਹ ਬੰਨ੍ਹ ਕੇ ਜਿਹੜੇ ਨੇ ਉਹ ਪਰਾਲੀ ਸਾੜ ਰਹੇ ਨੇ। ਉਹਨੇ ਕਿਹਾ ਜੀ ਉਹਨਾਂ ਨੂੰ ਕਿਸਾਨ ਸਾੜਨਾ ਨਹੀਂ ਚਾਹੁੰਦੇ, ਪਰ ਉਹਨਾਂ ਨੂੰ ਮੂੰਹ ਢੱਕ ਕੇ ਪਰਾਲੀ ਸਾੜਨ ਲਈ ਮਜਬੂਰ ਕੀਤਾ ਗਿਆ ਤਾਂ ਕਿ ਇਸ ਪਰਾਲੀ ਦਾ ਦਿੱਲੀ 'ਤੇ ਅਸਰ ਪੈ ਸਕੇ। ਉਹ ਪਰਾਲੀ ਦਾ ਧੂੰਆਂ ਲਾਹੌਰ ਨਹੀਂ ਗਿਆ, ਦਿੱਲੀ ਨੂੰ ਗਿਆ ਸਿੱਧਾ ਇਹਦਾ ਮਨਜਿੰਦਰ ਸਿਰਸੇ ਦੀਆਂ ਨਾਸਾਂ 'ਚ ਵੱਜਿਆ ਜਾ ਕੇ। ਸੋ ਤੁਸੀਂ ਦੇਖੋ ਵੀ ਕਿਸ ਹੱਦ ਤੱਕ ਬੇਗੈਰਤੀ ਹੈ। ਫਿਰ ਜਿਹੜਾ ਉਹ ਕਹਿ ਰਿਹਾ ਕਿ ਜੀ ਔਰ ਇਹਦਾ ਜਵਾਬ ਆਮ ਆਦਮੀ ਪਾਰਟੀ ਉਹਨਾਂ ਦਾ ਨੀਲ ਗਰਗ ਹੈ ਕੋਈ, ਉਹਨੇ ਕਿਹਾ ਕਿ ਜੀ ਪੰਜਾਬ 'ਚ ਤਾਂ 200 ਤੱਕ ਹੈ AQI ਲਗਭਗ, ਜਦੋਂ ਕਿ ਦਿੱਲੀ 'ਚ 1000 ਟੱਪ ਗਿਆ। ਤੇ ਦਿੱਲੀ ਦੀ ਸਰਕਾਰ ਜਿਹੜੀ ਆ ਉਹ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰ ਰਹੀ। ਹਾਲਾਂ ਇਨਫੈਕਟ ਇਹਨਾਂ ਦੇ ਆਪਣੇ ਐਨਵਾਇਰਨਮੈਂਟਲ ਬੋਰਡ ਦੇ ਚੇਅਰਮੈਨ ਨੇ ਕਿਹਾ ਸੀ ਕਿ ਓਵਰਆਲ ਕਿਸਾਨ ਇਕੱਲੇ ਪੰਜਾਬ ਦੇ ਨਹੀਂ, ਹਰਿਆਣਾ ਜਾਂ ਵੈਸਟਰਨ UP ਜਿਨ੍ਹਾਂ ਨੂੰ ਇਹ ਦੋਸ਼ ਦਿੰਦੇ ਨੇ, ਉਹ 5% ਵੀ ਕੰਟਰੀਬਿਊਟ ਨਹੀਂ ਕਰਦੇ ਜਿਹੜੀ ਟੋਟਲ ਪੋਲਿਊਟੈਂਟ ਹੈ ਜਾਂ ਜਿਹੜਾ ਕਾਰਬਨ ਕੰਟੈਂਟ ਹੈ ਜਿਹੜਾ ਅਲਟੀਮੇਟਲੀ ਪੋਲਿਊਸ਼ਨ ਪੈਦਾ ਕਰਦਾ ਹੈ, ਉਸ ਦੇ ਵਿੱਚ ਉਹਨਾਂ ਦਾ ਆਪਣਾ ਜਿਹੜਾ ਸਾਰਾ ਬਾਕੀ ਸਟਰਕਚਰ ਹੈ। ਲੇਕਿਨ ਜਦੋਂ ਤੁਸੀਂ ਬਲੇਮ ਗੇਮ ਹੀ ਖੇਡਣੀ ਹੈ ਤਾਂ ਫਿਰ ਉਹ ਖੇਡੋ। ਇੱਕ ਪਾਸੇ ਪੰਜਾਬ ਨੂੰ ਇਸ ਮੁੱਦੇ ਤੇ ਵੀ ਜਿਹੜੀ ਮੀਅਰ ਔਰ ਜਾਣ ਬੁੱਝ ਕੇ BJP ਨੇ ਸੁਪਰੀਮ ਕੋਰਟ ਦੇ ਆਰਡਰ ਨੂੰ ਡਿਸਆਨਰ ਕਰਦਿਆਂ ਗ੍ਰੀਨ ਪਟਾਕਿਆਂ ਦੇ ਨਾਂ ਥੱਲੇ ਜਿਹੜੀ ਇਹ ਨੌਟੰਕੀ ਕੀਤੀ। ਦੂਸਰੇ ਪਾਸੇ ਅਸੀਂ ਹਾਲਾਂ ਇਹਦੇ ਤੇ ਗੱਲ ਕੀਤੀ ਸੀ ਇੱਕ ਸੈਗਮੈਂਟ ਜਦੋਂ ਇਹ ਆਇਆ ਸੀ ਕਿ ਹਰਦੀਪ ਪੁਰੀ ਇਹ ਜਿਹੜਾ ਕਦੇ UN ਦੇ ਵਿੱਚ ਐਂਬੈਸਡਰ ਸੀ ਇੰਡੀਆ ਦਾ, ਰਿਟਾਇਰ ਹੁੰਦਿਆਂ 6 ਮਹੀਨੇ ਦੇ ਵਿੱਚ BJP ਜੁਆਇਨ ਕਰਕੇ ਇਹਨੂੰ ਮਿਨਿਸਟਰ ਮੋਦੀ ਨੇ ਬਣਾ ਦਿੱਤਾ ਸੀ। ਹਾਰ ਗਿਆ ਅੰਮ੍ਰਿਤਸਰ ਦੀ ਸੀਟ ਵੀ, ਫਿਰ ਰਾਜ ਸਭਾ ਰਾਹੀਂ ਲੈ ਆਉਂਦਾ ਤੇ ਇਹਨੂੰ ਪੂਰਾ ਨੌਟੰਕੀ ਲਈ ਕਾਰਾੜੀ ਹਿੰਦਵਾਣੀ ਹੈ ਇਹਦੀ ਔਰ ਇਹਨੂੰ ਪੂਰਾ ਇਸਤੇਮਾਲ ਕਰਦੇ ਨੇ। ਔਰ ਕੁਝ ਹਫ਼ਤੇ ਪਹਿਲਾਂ ਮੋਦੀ ਦੀ ਘਰ ਉੱਥੇ ਹੋਰ ਵੀ ਇਕੱਠੇ ਹੋ ਕੇ ਹੋਇਆ ਜੀ। ਹਰਦੀਪ ਪੁਰੀ ਨੇ ਕਿਹਾ ਜੀ ਮੇਰੇ ਖਾਨਦਾਨ ਦੇ ਕੋਲ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਔਰ ਮਾਤਾ ਸਾਹਿਬ ਕੌਰ ਦੇ ਜੋੜੇ ਨੇ, ਅਸੀਂ ਘਰ 'ਚ ਬੜੇ ਸੰਭਾਲ ਕੇ ਰੱਖੇ ਨੇ ਔਰ ਹੁਣ ਅਸੀਂ ਇਹਨਾਂ ਨੂੰ ਜਿਹੜਾ ਉਹਨਾਂ ਦੀ ਅੱਗੋਂ ਰੱਖਿਆ ਨਹੀਂ ਕਰ ਸਕਦੇ। ਔਰ ਅਸੀਂ ਕਿਹਾ ਸੀ ਵੀ ਕਿੰਨਾ ਵੱਡਾ ਫਰਾਡ। ਪਹਿਲੀ ਗੱਲ ਵੀ ਇਹਨਾਂ ਪੁਰੀਆਂ ਦਾ ਕੀ ਲਾਗਾ ਦੇ ਗਿਆ 10ਵੇਂ ਪਾਤਸ਼ਾਹ ਦੇ ਨਾਲ, ਕਿਹੜਾ ਇਤਿਹਾਸ, ਕਿੱਥੇ ਜਾ ਕੇ ਮਾਤਾ ਸਾਹਿਬ ਕੌਰ ਨੇ ਇਹਨਾਂ ਦੇ ਸਿਰ 'ਚ ਜੁੱਤੀ ਰੱਖੀ ਜਾਂ ਇਹਨਾਂ ਨੂੰ ਜਿਹੜਾ ਕੋਈ ਹੋਰ ਹੋਇਆ ਕਿ ਜੀ ਇਹਨਾਂ ਨੂੰ ਇਹ ਜੋੜ, ਕਦੇ ਉਹਦਾ ਕੋਈ ਜ਼ਿਕਰ ਪਹਿਲਾਂ ਕਿਤੇ ਕਿਸੇ ਇਤਿਹਾਸਕ ਹਵਾਲੇ ਨਾਲ ਤੁਸੀਂ ਕਲੇਮ ਹੀ ਕਰ ਰਹੇ ਔਰ ਫਿਰ ਮੋਦੀ ਜਿਹੜਾ ਉਹ ਸਾਰਿਆਂ ਨੂੰ ਕਰ ਰਿਹਾ। ਫਿਰ ਹੋਇਆ ਜਿਹਨੂੰ ਮੈਨੂੰ ਇਹ ਲੱਗਦਾ ਵੀ ਪਹਿਲਾਂ ਇਹਨਾਂ ਨੇ ਪੰਜਾਬ 'ਚ ਆਪਣਾ ਇਹ ਸੌਦਾ ਵੇਚਣਾ ਚਾਹਿਆ ਹੋਣਾ ਸ਼੍ਰੋਮਣੀ ਕਮੇਟੀ ਨੂੰ, ਫਿਰ ਇਹਨਾਂ ਨੂੰ ਲੱਗਾ ਵੀ ਇਹਦੇ 'ਚੋਂ ਅਸੀਂ ਕ੍ਰੈਡਿਟ ਵੀ ਕੱਢਣਾ ਕਿਉਂਕਿ ਅਲਟੀਮੇਟਲੀ ਗੇਮ ਤਾਂ ਇਹ ਸਾਰੀ ਰਾਸ਼ਟਰੀ ਸਿੱਖ ਸੰਗਤ RSS BJP ਇਹੀ ਖੇਡਣਾ ਚਾਹੁੰਦੀ ਹੈ। ਹੁਣ ਜਿਹੜਾ ਕੱਲ ਦਾ ਬੜਾ ਪ੍ਰਚਾਰਿਆ ਜਾ ਰਿਹਾ ਕਿ ਬਈ ਜੀ ਉਹਨਾਂ ਨੇ ਜਿਹੜੇ ਨੇ ਹਰਦੀਪ ਪੁਰੀ ਨੇ ਜਿਹੜੇ ਜੋੜੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਔਰ ਮਾਤਾ ਸਾਹਿਬ ਕੌਰ ਨਾਲ ਉਹਨਾਂ ਨੂੰ ਜੋੜਿਆ ਜਾਂਦਾ, ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰ ਦਿੱਤੇ ਨੇ ਔਰ ਗੁਰਦੁਆਰਾ ਮੋਤੀ ਬਾਗ ਦੇ ਵਿੱਚ ਸਾਰੀ ਰਾਤ ਕੀਰਤਨ ਦਰਬਾਰ ਹੋਇਆ, ਉੱਥੇ ਦਰਸ਼ਨਾਂ ਦੇ ਲਈ ਰੱਖੇ ਨੇ। ਔਰ ਤੁਸੀਂ ਅਪੀਲ ਕੌਣ ਕਰ ਰਿਹਾ ਕਿ ਵੀ ਉਹਨਾਂ ਦੇ ਦਰਸ਼ਨਾਂ ਨੂੰ ਜਾਓ? ਪ੍ਰਾਈਮ ਮਿਨਿਸਟਰ ਮੋਦੀ। ਹਰਦੀਪ ਪੁਰੀ ਹੈਂਡਸ ਓਵਰ ਹੋਲੀ ਜੋੜੇ ਸਾਹਿਬ ਟੂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ। ਪ੍ਰਾਈਮ ਮਿਨਿਸਟਰ ਅਰਜਿਸ ਡਿਵੋਟੀਜ਼ ਟੂ ਸੀਕ ਦਰਸ਼ਨ। ਮੋਦੀ ਸੰਗਤਾਂ ਨੂੰ ਕਹਿ ਰਿਹਾ ਕਿ ਜੀ ਤੁਸੀਂ ਇਹਨਾਂ ਦੇ, ਔਰ ਅੱਜ ਈਵਨ ਉਹ KC ਸਿੰਘ ਉਹ ਵੀ ਇੰਡੀਅਨ ਫੋਰਨ ਸਰਵਿਸ ਦਾ ਰਿਹਾ, ਇਹਨਾਂ ਦਾ ਹੀ ਐਂਬੈਸਡਰ ਹੈ,
ਉਹਨੇ ਕਿਹਾ ਇਹ ਸਿੱਖਾਂ ਨੂੰ ਕਿਹੜੇ ਪਾਸੇ ਲਾਤਾ ਵੀ ਅਸੀਂ ਚਲੋ ਗੁਰੂ ਸਾਹਿਬਾਨ ਦੇ ਨਾਲ ਸੰਬੰਧਿਤ ਕੋਈ ਵੀ ਚੀਜ਼ ਜੇ ਜੈਨੂਇਨ ਵੀ ਹੋਏ ਉਹਨੂੰ ਅਸੀਂ ਸਤਿਕਾਰ ਕਰਦੇ ਹਾਂ, ਲੇਕਿਨ ਕਿਰਪਾਨ ਦੂਜਾ ਸ਼ਸਤਰ, ਜਦੋਂ ਸ਼ਸਤਰ ਇੰਗਲੈਂਡ ਤੋਂ ਆਏ 1966 ਦੇ ਵਿੱਚ ਸ਼ਾਸਤਰੀ ਨੇ ਏਅਰਪੋਰਟ ਤੇ ਰਿਸੀਵ ਕੀਤਾ। ਭਾਰਤ ਦੇ ਵਿੱਚ 10ਵੇਂ ਪਾਤਸ਼ਾਹ ਦੇ ਸ਼ਸਤਰ ਜਿਹੜਾ ਲਾਰਡ ਡਲਹੌਜ਼ੀ ਲੈ ਗਿਆ ਸੀ ਸਿੱਖ ਦਰਬਾਰ ਚੋਂ ਚੁੱਕ ਕੇ, ਉਹਨਾਂ ਨੂੰ ਸੈਲੂਟ ਕੀਤਾ ਦੁਨੀਆ ਉਹ ਸਾਰੇ ਉਹ ਸਾਡੀ, ਔਰ ਅੱਜ ਵੀ ਅਨੰਦਪੁਰ ਸਾਹਿਬ ਉਹਨਾਂ ਨੂੰ ਦੀਦਾਰ ਲਈ ਰੱਖਿਆ ਹੋਇਆ। ਪਰ ਇਹ ਨਵਾਂ ਡਰਾਮਾ, ਨਵੀਂ ਨੌਟੰਕੀ, ਔਰ ਇਕੱਲਾ ਇਹ ਨਹੀਂ ਕਿ ਜੀ ਉੱਥੇ ਉਹਨਾਂ ਨੇ ਗੁਰਦੁਆਰਾ ਮੋਤੀ ਬਾਗ ਜਿਹੜਾ ਹੈ ਉਹ ਸਾਰੀ ਰਾਤ ਕੀਰਤਨ ਚੱਲਣਾ। ਉਹਦੇ ਮੋਦੀ ਨੇ ਕਿਹਾ ਕਿ ਜੀ ਇਹ ਜਿਹੜਾ ਇਹਨਾਂ ਦੇ ਦਰਸ਼ਨ ਕਰੋ ਜ਼ਰੂਰ, ਔਰ ਉਹਦਾ ਨਾਂ ਵੀ ਜਿਹੜਾ ਗੁਰੂ ਚਰਨ ਯਾਤਰਾ ਰੱਖਤਾ। ਹੁਣ ਉਹ ਜਿਹੜੀਆਂ ਜੁੱਤੀਆਂ ਨੇ ਉਹਨਾਂ ਨੂੰ ਦਿੱਲੀ ਤੋਂ ਪਟਨਾ ਸਾਹਿਬ ਲੈ ਕੇ ਜਾਣਾ ਕਿ ਜੀ ਉੱਥੇ ਪਟਨਾ ਸਾਹਿਬ ਸੁਭਾਇਮਾਨ ਕਰਨਾ ਉੱਥੇ ਕਿ ਜੀ ਇਹ ਗੁਰੂ ਸਾਹਿਬ ਦੀ ਯਾਦ ਹੈ, ਇਹਨਾਂ ਨੂੰ ਕੋਈ ਹੋਰ ਥਾਂ ਨਜ਼ਰ ਨਹੀਂ ਆਈ। ਜਾਂ ਹੁਣ ਤੱਕ 70 ਸਾਲ 47 ਤੋਂ ਪਹਿਲਾਂ ਉੱਧਰੋਂ ਹੀ ਆਏ ਹੋਣੇ ਨੇ ਪਾਕਿਸਤਾਨ 'ਚੋਂ ਇਹ ਪੂਰੀ ਖਾਨਦਾਨ, ਇਹਨਾਂ ਨੂੰ ਕੋਈ ਯਾਦ ਨਹੀਂ ਆਇਆ। ਫਿਰ ਇਕੱਲਾ ਇਹ ਨਹੀਂ ਹੈ, ਇਹਨੂੰ ਇਹਨਾਂ ਨੇ RSS ਸ਼ੋਅ ਔਰ ਹਿੰਦੂਤਵੀ ਜਿਹੜੇ ਸੋ ਕਾਲਡ ਸਨਾਤਨੀ ਸਿੱਖ ਬਣਾਏ ਹੋਏ ਨੇ ਉਹਨਾਂ ਸਾਰਿਆਂ ਨੂੰ ਪ੍ਰਮੋਟ ਕਰਨ ਦੇ ਲਈ ਇਹਦਾ ਪੂਰਾ ਇਹ ਸਪੈਸ਼ਲ ਕੀਰਤਨ ਸਮਾਗਮ ਗੁਰਦੁਆਰਾ ਮੋਤੀ ਬਾਗ 'ਚ ਹੋਇਆ, ਵੇਅਰ ਡਿਵੋਟੀਜ਼ ਵਰ ਏਬਲ ਟੂ ਹੈਵ ਦਰਸ਼ਨ ਆਫ ਦਾ ਹੋਲੀ ਜੋੜਾ ਸਾਹਿਬ। ਹੁਣ ਉਹਨੂੰ ਗੁਰੂ ਚਰਨ ਯਾਤਰਾ ਦਾ ਨਾਂ ਦੇ ਦਿੱਤਾ ਕਿ ਇਹਨਾਂ ਜੋੜਿਆਂ ਨੂੰ ਪਟਨਾ ਸਾਹਿਬ ਲੈ ਕੇ ਜਾਣਾ, ਗੁਰੂ ਚਰਨ ਯਾਤਰਾ ਹੈ, ਔਰ ਪਰਮਾਨੈਂਟਲੀ ਜਿਹੜੇ ਨੇ ਪਟਨਾ ਸਾਹਿਬ ਪਲੇਸ ਕੀਤੇ ਜਾਣਗੇ। ਔਰ ਸੈਰੇਮੋਨੀਅਲ ਫਰੋਮ ਦਾ ਗੁਰਦੁਆਰਾ ਦਾ ਰੈਲਿਕਸ ਵਿਲ ਟਰੈਵਲ ਇਨ ਏ ਸੈਰੇਮੋਨੀਅਲ ਪ੍ਰੋਸੈਸ਼ਨ ਟੂ ਤਖਤ ਪਟਨਾ ਸਾਹਿਬ, ਬਰਥ ਪਲੇਸ ਆਫ ਗੁਰੂ ਗੋਬਿੰਦ ਸਿੰਘ ਵੇਅਰ ਦੇ ਵਿਲ, ਉੱਥੇ ਜਿਹੜਾ ਉਹਨਾਂ ਨੇ। ਔਰ ਉਹ ਜੇ ਤੁਸੀਂ ਇਹਨਾਂ ਦਾ ਰਾਊਟ ਦੇਖੋ ਅਕਤੂਬਰ 23 ਤੋਂ ਅਕਤੂਬਰ 31 ਤੱਕ, ਤੁਹਾਨੂੰ ਅੰਦਾਜ਼ਾ ਹੋ ਜਾਂਦਾ ਵੀ ਇਹ ਕਿਵੇਂ ਸਨਾਤਨੀ ਪ੍ਰੋਸੈਸ। ਪਹਿਲਾਂ ਤਾਂ ਸਿੱਖਾਂ ਨੂੰ ਕਿੱਥੇ ਜਾ ਕੇ ਇਹਨਾਂ ਨੇ ਜਿਹੜਾ ਉਹ ਸੁੱਟਿਆ ਬਿਨਾਂ ਕਿਸੇ ਪ੍ਰਮਾਣਿਕਤਾ ਦੇ, ਬਿਨਾਂ ਕਿਸੇ ਸਿੱਖ ਸਕਾਲਰ ਸਿੱਖ ਹਿਸਟੋਰੀਅਨ ਦੀ ਟੈਸਟੀਮਨੀ ਦੇ ਕਿ ਵੀ ਇਹਨਾਂ ਦਾ ਸੰਬੰਧ ਵੀ ਹੈ ਗੁਰੂ ਸਾਹਿਬ ਨਾਲ ਕਿ ਨਹੀਂ ਹੋਏ ਵੀ। ਤੇ ਇਸ ਕਿਸਮ ਦੀ ਜਿਹੜੀ ਹੈ ਪੂਪ ਲੀਲਾ ਇਹ ਜਿਹੜੀ ਹੈ ਪ੍ਰਮਾਣਿਤ ਨਹੀਂ ਹੈ। ਪਰ ਇਹਨਾਂ ਨੇ ਜਿਹੜਾ 23 ਅਕਤੂਬਰ ਮੋਤੀ ਬਾਗ ਤੋਂ ਫਰੀਦਾਬਾਦ ਇਹ ਜਿਹੜਾ ਗੁਰਦੁਆਰਾ ਪਤਾ ਨਹੀਂ ਕੀ ਉਹਦਾ ਕਿਹੜੀ ਚਰਨ ਯਾਤਰਾ ਉਹਦਾ ਨਾਂ ਰੱਖ ਦਿੱਤਾ ਹੈ। ਫਿਰ 24 ਨੂੰ ਫਰੀਦਾਬਾਦ ਤੋਂ ਆਗਰੇ, ਉੱਥੇ ਸਾਰੇ ਜਿਹੜੇ ਨੇ ਨੱਕ ਰਗੜਾਉਣਗੇ, ਨਾਲ ਗੋਲਕਾਂ ਭਰਨਗੇ, RSS ਦੇ ਪੈਸੇ ਜਿਹੜਾ ਉਹਨਾਂ ਨੂੰ ਨਾਲ ਇਕੱਠੇ ਕਰਾਉਣਗੇ ਮਨਜਿੰਦਰ ਸਿਰਸਾ। ਆਗਰੇ ਤੋਂ ਬਰੇਲੀ, ਬਰੇਲੀ ਤੋਂ ਮਹਾਨਾਗਪੁਰ, ਮਹਾਨਾਗਪੁਰ ਤੋਂ ਲਖਨਊ। ਉਹਨੇ 10ਵੇਂ ਪਾਤਸ਼ਾਹ ਨੇ ਯਾਤਰਾ ਕੀਤੀ ਹੋਈ ਹੈ ਵੀ ਉਧਰ ਲੈ ਕੇ ਜਾਣਾ ਉਹਨਾਂ ਨੂੰ। ਪਰ ਤੁਸੀਂ ਜਦੋਂ ਸੌਦਾ ਵੇਚਣਾ ਬਈ ਲਖਨਊ ਤੋਂ ਕਾਨਪੁਰ, ਕਾਨਪੁਰ ਤੋਂ ਪ੍ਰਯਾਗਗੰਜ, ਹੁਣ ਤੁਸੀਂ ਪ੍ਰਯਾਗ ਜਿਹੜਾ ਪ੍ਰਯਾਗਰਾਜ, ਨਾਟ ਪ੍ਰਯਾਗਗੰਜ, ਪ੍ਰਯਾਗਰਾਜ ਲੈ ਕੇ ਜਾਣਗੇ। ਪ੍ਰਯਾਗਰਾਜ ਟੂ ਵਾਰਾਣਸੀ, ਬਨਾਰਸ ਜਾਓ ਪਹਿਲਾਂ, ਉੱਥੇ ਪੰਡਤਾਂ ਦੇ ਵੀ ਜਿਹੜਾ ਉਹ ਉਹਨਾਂ ਨੂੰ ਨਾਲ ਜੋੜੋ। ਸਾਸਾਰਾਮ, ਫਿਰ ਗੁਰੂ ਕਾ ਬਾਗ ਪਟਨਾ ਸਾਹਿਬ, ਫਿਰ ਪਟਨਾ ਸਾਹਿਬ ਮੇਕਿੰਗ ਦਾ ਕਨਕਲੂਜਨ ਆਫ ਦਾ ਈਅਰ। ਹੁਣ ਇਹ ਤੁਸੀਂ ਦੇਖੋ ਵੀ ਇੱਕ ਪਾਸੇ ਕੱਲ੍ਹ ਅਸੀਂ ਜਦੋਂ ਜ਼ਿਕਰ ਕੀਤਾ ਬੰਦੀ ਛੋੜ ਦੇ ਹਵਾਲੇ ਨਾਲ ਕਿ ਵੀ ਕਿਵੇਂ ਸਾਡਾ ਜਿਹੜਾ ਬੰਦੀ ਛੋੜ ਗੁਰੂ ਸਾਹਿਬਾਨ ਦੇ ਕਾਨਸੈਪਟ ਨੂੰ ਅਸੀਂ ਦੀਵਾਲੀ ਦੀ ਰਾਤ ਦੀਵੇ ਬਾਲੀਏ, ਦੀਵਿਆਂ ਤੱਕ ਲੈ ਆਏ। ਔਰ ਮੈਂ ਦੇਖ ਰਿਹਾ ਸੀ ਵੀ ਭਾਈ ਗੁਰਦਾਸ ਹਾਲ ਕਿਤੇ ਜਥੇਦਾਰ ਅਕਾਲ ਤਖਤ ਵੀ ਪਹਿਲਾ ਦੀਵਾ ਬਾਲ ਰਿਹਾ ਵੀ ਦੀਵੇ ਨਾਲ ਤੁਹਾਡਾ ਕੀ ਤਾਲੁਕ ਹੈ ਔਰ ਤੁਹਾਡਾ ਇਹਦੇ ਨਾਲ। ਲੇਕਿਨ ਇਹ ਜੇ ਤੁਸੀਂ ਦੂਸਰਾ ਪਾਰਟ ਦੇਖੋਗੇ ਕਿ ਵੀ ਹੁਣ ਉਹ ਜਿਹੜੇ ਅਖੌਤੀ ਮਹਾਰਾਜ ਨਾਲ ਜੋੜ ਕੇ ਜੋੜੇ ਔਰ ਮਾਤਾ ਸਾਹਿਬ ਕੌਰ ਨਾਲ ਉਹ ਜਿਹੜੇ ਨੇ ਨੱਕ ਰਗੜਨਗੇ, ਸਿੱਖ ਪੈਸੇ ਵੀ ਭਰਨਗੇ ਗੋਰਕਾਂ ਦੇ ਕੇ, ਔਰ ਫਿਰ ਜੈ ਜੈਕਾਰ ਹੋਏਗੀ। ਮੋਦੀ ਕਹਿ ਰਿਹਾ ਵੀ ਖੂਬ ਦਰਸ਼ਨ ਕਰੋ। ਤੇ ਤੁਸੀਂ ਦੇਖ ਲਓ ਵੀ ਜਿਹੜੀਆਂ ਗੁਲਾਮ ਕੌਮਾਂ ਹੁੰਦੀਆਂ ਨੇ, ਗੁਲਾਮ ਜ਼ਹਿਨੀਤਾ ਹੁੰਦੀਆਂ ਨੇ, ਤਤ ਗੁਰਮਤ ਦੇ ਸਿਧਾਂਤਾਂ ਨੂੰ ਛੱਡ ਕੇ ਕਿਹੜੇ ਪਾਸੇ ਅਸੀਂ ਤੁਰੇ ਹਾਂ। ਬਿਲਕੁਲ ਡਾਕਟਰ ਸਾਹਿਬ ਤੁਸੀਂ ਸਹੀ ਬੋਲਿਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਵਿੰਦਰ ਸਿੰਘ ਜੀ, ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ, ਖਾਲਸਾ ਦੇਸ਼ ਪੰਜਾਬ ਜੀ, ਪ੍ਰਗਟ ਸਿੰਘ ਜੀ, ਔਰ ਫਿਰ ਇਸੇ ਤਰ੍ਹਾਂ ਯੂਅਰ ਟਰੂਲੀ ਡਾਕਟਰ ਬੈਥ, ਔਰ ਨਿਹੰਗ ਸਿੰਘ ਜੀ ਵੀ, ਚਰਨਜੀਤ ਸਿੰਘ ਜੀ ਵੀ, ਲਫੀ ਜੀ, ਔਰ ਵੈਲਡਨ ਕਹਿੰਦੇ ਡਾਕਟਰ ਸਾਹਿਬ, ਔਰ ਮਨਜੂਰ ਕੋਹਨੂਰ ਜੀ, ਜੁਝਾਰ ਸਿੰਘ ਜੀ, ਕੁਲਵੀਰ ਸੰਘਾ ਜੀ, ਰਾਜਵਿੰਦਰ ਕੌਰ ਜੀ, ਸਤਨਾਮ ਸਿੰਘ ਜੀ, ਜਸਵੀਰ ਸਿੰਘ ਬਰਾੜ ਜੀ, ਔਰ ਫਿਰ ਇਸੇ ਤਰ੍ਹਾਂ ਹਾਂਜੀ ਇੰਦਰਜੀਤ ਸਿੰਘ ਸੰਧੂ ਜੀ, ਹਰਮਨ ਪੰਨੂ ਜੀ, ਗੁਰਪ੍ਰੀਤ ਸਿੰਘ ਜੀ,
ਗੁਰਵਿੰਦਰ ਮਾਨ ਜੀ, ਮਿਸ਼ਰਾ ਸਿੰਘ ਜੀ ਵੀ, ਗੁਰਦੇਵ ਸਿੰਘ ਜੀ ਵੀ, ਔਰ ਇਹ ਕਹਿੰਦੇ ਕਿ ਡਾਕਟਰ ਸਾਹਿਬ ਐਨ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬਲਵਿੰਦਰ ਸਿੰਘ ਜੀ ਵੀ, ਔਰ ਬਲਵਿੰਦਰ ਸਿੰਘ ਜੀ ਕਹਿੰਦੇ ਪੰਜਾਬ ਦੇ ਹਰ ਇੱਕ ਮਸਲੇ ਦਾ ਹੱਲ ਹੈ ਆਜ਼ਾਦੀ, ਖਾਲਸਾ ਜ਼ਿੰਦਾਬਾਦ। ਜਤਿੰਦਰ ਸਿੰਘ ਜੀ ਵੀ, ਰਾਜਵਿੰਦਰ ਕੌਰ ਜੀ ਵੀ, ਔਰ ਜਸਕੀਰਤ ਸਿੰਘ ਜੀ ਵੀ, ਇੰਦਰਪ੍ਰੀਤ ਸਿੰਘ ਜੀ ਵੀ, के जी भी कहते 100% सही बोलिया आप जी ने, खालिस्तान ऐसे कौम का हल है। और सिख जीवन बच्चू जी भी, बुंदर मलिक जी भी, और सुरेंद्र सिंह जी भी, और फिर इसी तरह हाँ जी सुखविंदर सिंह फिर अगैन मोहम्मद जकूब जी ने और ने सानू लेट ज्वाइन किया। और खालिस्तान जिंदाबाद कहते हैं, पाकिस्तान अफगानिस्तान हाँ जी, और कश्मीर भी, और फिर इसी तरह कहते हैं कि हाँ जी हरप्रीत सिंह जी भी, और नुपा जी भी, क्रेजी थिंग्स जी भी, और हरजीत सिंह संधू जी भी, गुरविंदर कौर जी भी, हरजीत सिंह जी भी, ये भी साड़ी चढ़ती कला लोचते हैं और फतेह बुलाते खालसा जिंदाबाद कहते हैं। और उन्होंने कंग्रेचुलेशन किया जिदा पेंसिलवेनिया के कांग्रेसमैन ने जरा अपना डिक्लेयर किया। और फिर इसी तरह जाकूब जी कहते हैं कि एक वो भी दिवाली थी, एक ये भी दिवाली है, उजरा हुआ गुलस्तान है, रोता हुआ माली है। वाह जी वाह, सो नाइस। और बिलाल जी और ने भी सानू लेट ज्वाइन किया, ये भी सानू हलो कहते हैं। और मोहम्मद जाकूब जी कहते हैं कि 31 अक्टूबर जब चर्चिल इंदिरा गांधी का कत्ल हुआ हैलोवीन के दिन, बट ए कॉन्सिडेंट, अजीब कहते इतफाक है। हाँ डैन सी वड्डी भूतनी, क्योंकि हैलोवीन नूं यूरोप दे विच पहला ऑल घोस्ट डे कहंदे सी, सो घोस्ट डे वाले दिन उस भूतनी नूं अगे तोरिया सिंघां ने। हाँ जी, और गुरप्रकाश सिंह जी भी, और प्रभजिंदर भुल्लर जी भी, और फिर इसी तरह बिलाल जी कहते हैं कि शाइनिंग मॉर्निंग हेयर एंड लाहौर। डॉक्टर साहब, इंडिया में जब भी दिवाली आती है तो पाकिस्तान में AQI जड़े बाहर चला जाता है, पर अल्लाह का शुक्र है कि पंजाब गवर्नमेंट ने बहुत अच्छा काम किया है। अच्छा, वेरी गुड जी। सो सब का बहुत बहुत शुक्रिया। सो इस तरह अपने व्यूज़ करने इजाजत। व्यूअर्स, साडे प्रोग्राम का समा इत्थे मुकदा है। तुसीं अपनी राय ते सुझाव सानू भेजना भुलना साडे इस पते ते SOS@tvrefor.tv ते असीं अपना प्रोग्राम लैके फिर दोबारा तुहाडे रूबरू होवांगे। तद तक ले मैनू ते अपना सुना गया दो। देखते रहो TV रेफो। बुला दिओ फतेह। वाहिगुरू जी का खालसा, वाहिगुरू जी की फतेह। रब राखा।